ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਅਪਡੇਟ ਟਰੈਕਿੰਗ ਦੇ ਵਿੱਚ ਸਵਾਗਤ ਹੈ। ਹਰਜੋਤ ਸਿੰਘ ਜੀ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਫਰਵਰੀ ਦੀ 19 ਤਰੀਕ ਆ, ਦਿਨ ਵੀਰਵਾਰ ਆ ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਟਰੈਕਿੰਗ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਤਰੀਕੇ ਦੀ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500। ਟਿਰਕੇਣਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੇਣਾ 415-909-0503। ਗੁਰਪ੍ਰੀਤ ਸਿੰਘ ਵੇਕਰਸਫੀਲਡ, ਬਲਕਾਰ ਸਿੰਘ ਸੰਘਾ ਯੂਨੀਅਨ ਸਿਟੀ, ਮਨਜੀਤ ਸਿੰਘ ਸੰਘਾ ਯੂਨੀਅਨ ਸਿਟੀ। ਊੜਾ ਡੈਟ ਰਿਲੀਫ ਵਾਲੇ ਇਕਨੋਮਿਕ ਹਾਰਡਸ਼ਿਪ ਹੈ, ਬੈਂਕਰਪਸੀ ਤੋਂ ਬਚਣਾ ਆ, ਅੱਧੇ ਤੋਂ ਵੱਧ ਤੁਹਾਡਾ ਕਰਜ਼ਾ ਮਾਫ ਕਰਵਾ ਸਕਦੇ ਨੇ। ਕਾਲ 8888889914। ਇਹਨਾਂ ਸਾਰਿਆਂ ਦਾ ਧੰਨਵਾਦ। ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਹੈ, ਸੰਪਰਕ ਕਰੋ 408-722-7698। ਟਰੈਕਿੰਗ ਬਾਰੇ ਗੱਲਬਾਤ ਕਰਨ ਦੇ ਲਈ ਜੁੜ ਚੁੱਕੇ ਨੇ ਆਪਣੇ ਨਾਲ ਰਮਨ ਸਿੰਘ ਢਿੱਲੋਂ ਜੀ। ਰਮਨ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਾਰੇ ਸੁਣਨ ਵਾਲਿਆਂ ਨੂੰ, ਦੇਖਣ ਵਾਲਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਕੁਝ ਕੁ ਜਿਹੜੀਆਂ ਖਬਰਾਂ ਕਰਕੇ ਫਿਰ ਆਪਾਂ ਟਰੱਕਿੰਗ ਵਾਲੇ ਇਸ਼ੂਜ਼ ਦੇ ਉੱਤੇ ਗੱਲ ਕਰਦੇ ਹਾਂ। ਅੱਜ ਬੜੀਆਂ ਅਹਿਮ ਗੱਲਾਂ ਇਸ ਦੇ ਵਿੱਚ ਹੋਣੀਆਂ। ਨਾਨ ਡੋਮਿਸਾਈਲ CDL ਇਸ਼ੂ, ਟਰੱਕ ਡਰਾਈਵਿੰਗ ਸਕੂਲਾਂ ਦਾ ਜਿਹੜਾ ਇਸ਼ੂ ਆ, CDL ਟੈਸਟ ਦੇ ਵਿੱਚ ਜਿਹੜੀ ਫਰਾਡ ਹੋ ਰਿਹਾ ਉਹਨੂੰ ਲੈ ਕੇ ਕੀ ਜਿਹੜਾ ਕੁਛ ਚੱਲ ਰਿਹਾ ਜਾਂ ਆ ਰਿਹਾ ਆ, ਉਹ ਕਾਫੀ ਜਿਹੜੀਆਂ ਇਸ ਦੇ ਵਿੱਚ ਅਹਿਮ ਗੱਲਾਂ ਤੇ ਓਵਰਆਲ ਮਾਰਕੀਟ ਦੇ ਕੀ ਸਥਿਤੀ ਆ ਉਸ ਬਾਰੇ ਵੀ ਜਿਹੜੀ ਉਹ ਚਰਚਾ ਕਰਾਂਗੇ। ਉਸ ਤੋਂ ਪਹਿਲਾਂ ਹਰਜੋਤ ਸਿੰਘ ਜੀ, ਅੱਜ DHS ਦਾ ਨਵਾਂ ਮੈਮੋ ਆ ਗਿਆ ਹੈ ਰਿਫਿਊਜੀਜ਼ ਨੂੰ ਡਿਟੇਨ ਕਰਨ ਵਾਲਾ ਫਰਦਰ ਵੈਟਿੰਗ ਦੇ ਲਈ। ਦੱਸਿਓ ਇਹਦੇ ਵਿੱਚ ਕੀ ਜਿਹੜਾ DHS ਦਾ ਮੈਮੋ ਦੱਸ ਰਿਹਾ ਹੈ। ਸੋ ਦੇਖੋ, ਪਿਛਲੇ ਕਈ ਹਫ਼ਤਿਆਂ ਤੋਂ ਮਿਨੇਸੋਟਾ, ਮਿਨੀਐਪੋਲਿਸ ਜੋ ਕੁਝ ਵਾਪਰਿਆ, ਉਹ ਇੱਕ ਤਰ੍ਹਾਂ ਨਾਲ ਉਹਨਾਂ ਨੇ ਫਾਊਂਡੇਸ਼ਨ ਰੱਖੀ ਹੈਗੀ ਆ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ। ਉਹਨਾਂ ਨੇ ਕੋਰਟ ਦੇ ਸਾਹਮਣੇ ਇਹ ਪੇਸ਼ ਕੀਤਾ ਆ ਇੱਕ ਵੀ ਜਿਹੜਾ ਵੀ ਬੰਦਾ ਰਿਫਿਊਜੀ ਆ, ਉਹਨੂੰ ਗ੍ਰੀਨ ਕਾਰਡ ਨਹੀਂ ਮਿਲਿਆ ਹੈਗਾ, ਉਹਨੂੰ ਅਰੈਸਟ ਕਰਨਾ ਚਾਹੀਦਾ ਹੈਗਾ। ਉਹ ਅਰੈਸਟ ਕਰਨਗੇ ਉਹਨੂੰ। 5600 ਦੇ ਕਰੀਬ ਉਹਨੇ ਮਿਨੀਐਪੋਲਿਸ ਦੇ ਵਿੱਚ ਵੀ ਅਰੈਸਟ ਕੀਤੇ ਸੀ ਲੋਕਾਂ ਨੂੰ। ਸੋ ਕਹਿੰਦੇ ਵੀ ਇਸ ਮੈਮੋ ਦੇ ਮੁਤਾਬਕ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਇੱਕ ਅਫਰਮੇਟਿਵ ਐਕਸ਼ਨ ਲਊਗੀ ਅਰੈਸਟਿੰਗ ਦੇ ਲਈ ਤੇ ਏਲੀਅਨ ਨੂੰ ਆਪਣੇ ਕਸਟਡੀ ਦੇ ਵਿੱਚ ਲੈਣ ਦੇ ਲਈ। ਇਹ ਆਈਸ ਦੇ ਡਾਇਰੈਕਟਰ ਟੌਡ ਐਮ ਲਿਓਨਸ ਤੇ US ਸਿਟੀਜ਼ਨਸ਼ਿਪ ਤੇ ਇਮੀਗ੍ਰੇਸ਼ਨ ਸਰਵਿਸਿਜ਼ ਦੇ ਡਾਇਰੈਕਟਰ ਜੋਸੇਫ ਐਡਲੋ, ਉਹਨਾਂ ਨੇ ਇਹ ਜਿਹੜਾ ਮੈਮੋ ਜਾਰੀ ਕੀਤਾ ਹੈਗਾ। ਸੋ ਅੱਜ ਵਾਸ਼ਿੰਗਟਨ ਪੋਸਟ ਨੇ ਇਹਦੀ ਜਿਹੜੀ ਕਾਫੀ ਡਿਟੇਲ ਦੇ ਵਿੱਚ ਇਨਫੋਰਮੇਸ਼ਨ ਦਿੱਤੀ ਆ ਵੀ ਜਿਹੜੇ ਵੀ ਕਿਸੇ ਬੰਦੇ ਕੋ ਗ੍ਰੀਨ ਕਾਰਡ ਨਹੀਂ ਹੈਗਾ, ਅਜੇ ਮਿਲਿਆ ਨਹੀਂ ਉਹਨੂੰ, ਤੇ ਉਹਨੂੰ ਜੇ ਉਹ ਐਜ਼ ਏ ਰਿਫਿਊਜੀ ਆਇਆ ਸੀ, ਉਹਨੂੰ ਪੋਲੀਟੀਕਲ ਅਸਾਈਲਮ ਕੀਤਾ ਸੀ, ਅਪਰੂਵ ਵੀ ਹੋ ਗਿਆ ਸੀ, ਪਰ ਗ੍ਰੀਨ ਕਾਰਡ ਨਹੀਂ ਆਇਆ, ਉਹਨੂੰ ਡਿਟੇਨ ਕਰ ਸਕਦੇ ਆ ਇਨਡੈਫੀਨਿਟਲੀ ਫॉर ਰੀਸਕਰੀਨਿੰਗ। ਇਹ ਪਹਿਲਾਂ ਵੀ ਤੁਹਾਨੂੰ ਅਟਾਰਨੀ ਜੇ ਤਿਰਕੀਆਣਾ ਦੱਸਦੇ ਰਹੇ ਆ, ਪਰ ਇਹ ਪਾਲਿਸੀ ਦਾ ਜਿਹੜਾ ਸ਼ਿਫਟ ਆ ਇਹ ਬਹੁਤ ਜਿੱਦਾਂ ਤਕੜਾ ਸ਼ਿਫਟ ਆ, ਕਿਉਂਕਿ ਪ੍ਰੈਜ਼ੀਡੈਂਟ ਬਾਈਡਨ ਹੋਣਾ ਦੇ ਸਮੇਂ ਦੇ ਉੱਤੇ ਇਹ ਇੱਕ ਮੈਮੋ ਜਾਰੀ ਕੀਤਾ ਗਿਆ ਸੀ। ਉਹਦੇ ਵਿੱਚ ਇਹ ਕਿਹਾ ਗਿਆ ਸੀ ਵੀ ਨਹੀਂ, ਜੇ ਕਿਸੇ ਦਾ ਕੇਸ ਅਪਰੂਵ ਹੋ ਜਾਂਦਾ ਆ ਤੇ ਉਸ ਨੂੰ ਅਰੈਸਟ ਨਹੀਂ ਕੀਤਾ ਜਾ ਸਕਦਾ। ਪਰ ਹੁਣ ਉਸੇ ਮੈਮੋ ਨੂੰ ਜਿਹੜਾ ਆ ਰਿਵਰਸ ਕਰ ਦਿੱਤਾ ਗਿਆ। ਕਹਿੰਦੇ ਵੀ ਉਸ ਮੈਮੋ ਦੇ ਵਿੱਚ ਕੁਝ ਖਾਮੀਆਂ ਸੀਗੀਆਂ, ਇਸ ਕਰਕੇ ਉਹਨੂੰ ਜਿਹੜਾ ਰਿਵਰਸ ਕੀਤਾ ਗਿਆ ਤੇ ਹੁਣ ਕਿਸੇ ਨੂੰ ਵੀ ਉਹ ਅਰੈਸਟ ਕਰ ਸਕਦੇ ਆ। ਜੀ ਜੀ ਬਿਲਕੁਲ। ਸੋ ਇਹ ਵੱਡਾ ਜਿਹੜਾ ਚੇਂਜ ਆ ਉਹ ਇਸ ਦੇ ਵਿੱਚ ਆਇਆ। ਸੋ ਜਿਹੜੀ ਨਵੀਂ ਪਾਲਿਸੀ ਆ 2010 ਦਾ ਜਿਹੜਾ ਪੁਰਾਣਾ ਮੈਮੋ ਆ ਉਸ ਨੂੰ ਵਾਪਸ ਲੈਂਦਾ ਆ। ਜਿਹੜਾ ਕਹਿੰਦਾ ਸੀਗਾ ਵੀ ਜਿਹਨੇ ਅਪਲਾਈ ਕੀਤਾ ਹੈ ਲਾਫੁਲ ਪਰਮਾਨੈਂਟ ਰੈਜ਼ੀਡੈਂਸੀ ਦੇ ਲਈ ਵਿਦਨ ਦ ਈਅਰ ਲਿਵਿੰਗ ਇਨ US, ਉਹਨਾਂ ਨੂੰ ਜਿਹੜਾ ਉਹ ਨਾ ਇਸ ਤਰੀਕੇ ਦੇ ਨਾਲ ਕੀਤਾ ਜਾਵੇ। ਪਰ ਨਵੇਂ ਮੈਮੋ ਦੇ ਵਿੱਚ ਕਹਿੰਦੇ ਆ ਵੀ ਜਿਹਨੂੰ ਅਜੇ ਤੱਕ ਬੇਸਿਕਲੀ ਗ੍ਰੀਨ ਕਾਰਡ ਹੈ ਨਹੀਂ, ਉਸ ਨੂੰ ਡਿਟੇਨ ਕੀਤਾ ਜਾ ਸਕਦਾ ਆ ਇਨਡੈਫੀਨੇਟਲੀ ਰੀਸਕਰੀਨਿੰਗ ਦੇ ਜਿਹੜੇ ਉਹ ਛਤਰੀ ਦੇ ਹੇਠਾਂ। ਸੋ ਇਹ ਜਿਹੜਾ ਮੈਮੋ ਆ ਕਹਿੰਦੇ ਵੀ ਕੋਰਟ ਫਾਈਲਿੰਗ ਦੇ ਵਿੱਚ ਇਹਨਾਂ ਨੇ ਦਰਜ ਕਰਾਇਆ, ਅਦਾਲਤੀ ਦਸਤਾਵੇਜ਼ਾਂ ਦੇ ਵਿੱਚ ਇਹ ਜਿਹੜਾ ਨਵਾਂ ਸਾਹਮਣੇ ਆਇਆ ਆ। ਜਦ ਉੱਥੇ ਮਿਨੇਸੋਟਾ ਦੇ ਫੈਡਰਲ ਕੋਰਟ ਦੇ ਵਿੱਚ ਇੱਕ ਹੀਅਰਿੰਗ ਸ਼ੁਰੂ ਹੋਣ ਜਾ ਰਹੀ ਆ, ਜਿੱਥੇ ਜੱਜ ਨੇ ਟੈਂਪਰੇਰੀ ਬਲੌਕ ਕੀਤਾ ਸੀਗਾ US ਦੇ ਜਿਹੜੇ ਆਈਸ ਏਜੰਟਸ ਨੂੰ, ਐਨਫੋਰਸਮੈਂਟ ਨੂੰ, ਜਨਵਰੀ ਦੇ ਜਿਹੜੇ ਅਖੀਰ ਦੇ ਵਿੱਚ, ਜਿੱਦਾਂ ਤੁਸੀਂ ਦੱਸਿਆ ਵੀ 5600 ਜਿਹੜੇ ਰਿਫਿਊਜੀਜ਼ ਆ ਉਹਨਾਂ ਨੇ ਉੱਥੇ ਡਿਟੇਨ ਜਿਹੜਾ ਉਹ ਕੀਤਾ ਹੋਇਆ ਸੀਗਾ। ਸੋ ਕਾਫੀ ਇੱਕ ਵੱਡਾ ਜਿਹੜਾ ਚੇਂਜ ਹੈ। ਇੰਟਰਨੈਸ਼ਨਲ ਰਿਫਿਊਜੀ ਅਸਿਸਟੈਂਟ ਪ੍ਰੋਜੈਕਟ ਵਾਲੇ ਜਿਹੜੇ ਇਸ ਦੇ ਵਿੱਚ ਪਲੈਂਟਿਫ ਲਾਸੂਟ ਦੇ ਵਿੱਚ
ਉਹਨਾਂ ਨੇ ਜੱਜ ਨੂੰ ਗੁਹਾਰ ਲਾਈ ਆ ਵੀ ਇਹ ਜਿਹੜਾ ਨਵਾਂ ਰਿਫਿਊਜੀ ਡਿਟੈਂਸ਼ਨ ਪਾਲਿਸੀ ਆ ਇਹ ਅਨਲਾਫੁਲ ਆ ਤੇ ਕਹਿੰਦੇ ਵੀ ਇਹਦੇ ਨਾਲ ਇਸ ਨੂੰ ਜਿਹੜਾ ਪਾਲਿਸੀ ਅਨਲਾਫੁਲ ਆ ਤੇ ਇਹਦੇ ਨਾਲ ਜਿਹੜੇ ਰਿਫਿਊਜੀਜ਼ ਮਿਨੇਸੋਟਾ ਦੇ ਵਿੱਚ ਆ ਉਹਨਾਂ ਨੂੰ ਅਰੈਸਟ ਹੋਣ ਤੋਂ ਬਚਾਇਆ ਜਾਣਾ ਚਾਹੀਦਾ ਆ। ਸੋ ਇਹ 14 ਫਰਵਰੀ ਨੂੰ ਜਿਹੜਾ ਹਰਜੋਤ ਸਿੰਘ ਜੀ ਇਹ ਜਿਹੜਾ ਮੈਮੋ ਆ ਜੋ ਕਿ ਕੱਲ ਆਪਣੇ ਸਾਹਮਣੇ ਪੇਸ਼ ਹੋਇਆ ਆ ਉਸ ਦੇ ਬਾਰੇ ਇਹ ਜਿਹੜੀ ਚਰਚਾ ਹੈ ਇਸ ਟਾਈਮ ਚੱਲ ਹੈਗੀ 18 ਫਰਵਰੀ ਨੂੰ ਹੋਇਆ। 18 ਸੋ ਜਿਹੜਾ ਰਿਫਿਊਜੀ ਸੈਟਲਮੈਂਟ ਗਰੁੱਪ ਪੂਰੇ ਅਮਰੀਕਾ ਦੇ ਵਿੱਚ ਆ ਉਹ ਬਹੁਤ ਅਪਸੈਟ ਆ, ਕਹਿੰਦੇ ਸਾਨੂੰ ਡੀਲ ਤੱਕ ਵੀ ਨਹੀਂ ਕੀਤਾ ਗਿਆ, ਸਾਡੇ ਨਾਲ ਗੱਲ ਤੱਕ ਵੀ ਨਹੀਂ ਕੀਤੀ ਗਈ, ਸੀਕ੍ਰੇਟਲੀ ਇਹ ਡਰਾਫਟ ਕੀਤਾ ਗਿਆ ਹੈਗਾ। ਕਹਿੰਦੇ ਵੀ 50 ਸਾਲਾਂ ਤੋਂ ਅਮਰੀਕਾ ਦੀ ਹਿਸਟਰੀ ਦੇ ਵਿੱਚ ਇਹ ਚੱਲ ਰਿਹਾ ਸੀ ਵੀ ਜਿਹੜੇ ਲੋਕ ਪ੍ਰੋਸੀਕਿਊਟ ਕੀਤੇ ਜਾਂਦੇ ਆ, ਪਰਸੀਕਿਊਟਡ ਕੀਤੇ ਜਾਂਦੇ ਆ ਬਾਹਰਲੇ ਮੁਲਕਾਂ ਦੇ ਵਿੱਚ ਦੁਨੀਆ ਦੇ, ਉਹਨਾਂ ਦੇ ਕੋਲ ਇੱਕ ਜਿਹੜਾ ਦਿੱਤਾ ਗਿਆ ਸੀ ਉਹਨਾਂ ਦਾ ਹੱਕ ਵੀ ਹਾਂ ਉਹ ਇੱਥੇ ਆ ਕੇ ਰਿਫਿਊਜੀ ਲੈ ਸਕਦੇ ਆ 50 ਸਾਲਾਂ ਤੋਂ, ਉਸ ਨੂੰ ਟੋਟਲੀ ਰਿਵਰਸ ਕਰਨ ਦੀ ਕੋਸ਼ਿਸ਼ ਹੋ ਰਹੀ ਹੈਗੀ ਆ। 2 ਲੱਖ ਦੇ ਕਰੀਬ ਕਹਿੰਦੇ ਰਿਫਿਊਜੀ US ਦੇ ਵਿੱਚ ਐਂਟਰ ਹੋਏ ਸੀ ਬਾਈਡਨ ਐਡਮਿਨਿਸਟ੍ਰੇਸ਼ਨ ਦੇ ਦੌਰਾਨ, ਤੇ ਕਹਿੰਦੇ ਵੀ ਜੋ 1 ਲੱਖ ਰਿਫਿਊਜੀ ਹੈਗੇ ਆ ਉਹ ਕੁਡ ਵੀ ਸਬਜੈਕਟ ਟੂ ਡਿਟੈਂਸ਼ਨ ਅੰਡਰ ਨਿਊ ਪਾਲਿਸੀ। ਜੀ ਬਿਲਕੁਲ। ਸੋ ਇਹ ਵੱਡਾ ਜਿਹੜਾ ਸ਼ਿਫਟ ਆ ਉਹ ਆਪਾਂ ਓਵਰਆਲ ਜਿਹੜਾ ਇਸ ਦੇ ਵਿੱਚ ਦੇਖ ਰਹੇ ਹਾਂ ਜੀ। ਤੇ ਹਰਜੋਤ ਸਿੰਘ ਜੀ ਹੁਣ ਆਪਾਂ ਟਰੱਕਿੰਗ ਵਾਲੇ ਪਾਸੇ ਨੂੰ ਵੱਧਦੇ ਹਾਂ, ਟਰੱਕਿੰਗ ਦੀ ਜਿਹੜੀ ਗੱਲਬਾਤ ਕਰਦੇ ਹਾਂ। ਰਮਨ ਜੀ CDL ਨੂੰ ਲੈ ਕੇ ਆਪਾਂ ਨੂੰ ਪਤਾ ਹੈ ਵੀ ਕਾਫੀ ਰੌਲਾ ਰੱਪਾ ਜਿਹੜਾ ਉਹ ਚੱਲ ਰਿਹਾ ਹੈਗਾ। ਨਾਨ ਡੋਮਿਸਾਈਲਡ ਦੇ ਜਿਹੜੇ CDLs ਆ ਕੈਲੀਫੋਰਨੀਆ ਤੋਂ ਬਾਅਦ ਚ ਇਲੀਨੋਇਸ ਨੂੰ ਵੀ ਧਮਕੀ ਜਿਹੜੀ ਆ FMCSA ਨੇ DOT ਨੇ ਜਿਹੜੀ ਦੇ ਦਿੱਤੀ ਆ, ਕਹਿੰਦੇ ਵੀ ਨਾਨ ਡੋਮਿਸਾਈਲਡ ਵਾਪਸ ਲਓ, ਜਿਹੜੇ ਲਾਇਸੈਂਸ ਦਿੱਤੇ ਆ ਇਸ਼ੂ ਕਰਨੇ ਬੰਦ ਕਰੋ, ਨਹੀਂ ਤਾਂ ਤੁਹਾਡੀ ਵੀ 100 ਮਿਲੀਅਨ ਤੋਂ ਵੱਧ ਦੀ ਜਿਹੜੀ ਫੰਡਿੰਗ ਆ ਉਸ ਨੂੰ ਰੋਕ ਦਿੱਤਾ ਜਿਹੜਾ ਉਹ ਜਾਊਗਾ। ਸੋ ਓਵਰਆਲ ਫੁੱਲ ਔਨ ਕ੍ਰੈਕਡਾਊਨ ਜਿਹੜਾ ਨਾਨ ਡੋਮਿਸਾਈਲ CDL ਦੇ ਉੱਤੇ ਫੈਡਰਲ ਲੈਵਲ ਤੋਂ ਜਿਹੜਾ ਉਹ ਚੱਲ ਰਿਹਾ। ਡੈਫੀਨਿਟਲੀ ਰਾਜਕਰਨ, ਇਹ ਸ਼ੁਰੂ ਤੋਂ ਹੀ ਜਦੋਂ ਕੈਲੀਫੋਰਨੀਆ ਦੇ ਨਾਲ ਸ਼ੁਰੂ ਹੋਇਆ ਸੀਗਾ ਕੰਮ, ਉਦੋਂ ਤੋਂ ਹੀ ਇਹ ਪਤਾ ਸੀਗਾ ਕਿ ਸਟੇਟ ਬਾਏ ਸਟੇਟ ਜਿਹੜੀ ਆਡਿਟਿੰਗ ਆ ਉਹ ਹੋ ਰਹੀ ਆ, ਆਡਿਟਸ ਚੱਲ ਰਹੇ ਹੈਗੇ ਆ। ਸਿਰਫ ਜਦੋਂ ਲਾਸਟ ਈਅਰ ਗਵਰਨਮੈਂਟ ਸ਼ਟਡਾਊਨ ਦੇ ਦੌਰਾਨ ਥੋੜ੍ਹਾ ਪੌਜ਼ ਆਇਆ ਸੀਗਾ ਕਿ ਨਹੀਂ ਸੀ ਆਡਿਟ ਹੋਏ, ਲੇਕਿਨ ਹੁਣ ਆਡਿਟ ਜਿਹੜੇ ਆ ਫੁੱਲ ਫੋਰਸ ਨਾਲ ਫਿਰ ਚੱਲ ਰਹੇ ਹੈਗੇ ਆ। ਈਵਨ ਜਿਹੜੇ ਟਰੱਕ ਸਕੂਲ ਹੈਗੇ ਆ ਉਹਨਾਂ ਦੇ ਉੱਤੇ ਵੀ ਜਿਹੜੇ ਆਡਿਟ ਹੈਗੇ ਆ ਉਹ ਪੂਰੀ ਸਰਗਰਮੀ ਦੇ ਨਾਲ ਚੱਲ ਰਹੇ ਹੈਗੇ ਆ। ਆਪਾਂ ਹੁਣੇ ਨਿਊਜ਼ ਸੁਣੀ ਹੈਗੀ ਆ ਕਿ ਆਲਮੋਸਟ 550 ਦੇ ਕਰੀਬ ਜਿਹੜੇ ਟਰੱਕ ਸਕੂਲ ਹੈਗੇ ਆ ਉਹ ਬੰਦ ਕਰਨ ਦਾ ਹੁਕਮ ਦਿੱਤਾ ਗਿਆ, ਜਿਨ੍ਹਾਂ ਦੇ ਵਿੱਚ ਕਿ ਕਈ ਜਿਹੜੀਆਂ ਖਾਮੀਆਂ ਪਾਈਆਂ ਗਈਆਂ। ਸੋ ਟਰੱਕ ਸਕੂਲ ਲੈ ਲਓ, CDL ਲਾਇਸੈਂਸਿਸ ਲੈ ਲਓ, ਆਪਾਂ ਨੂੰ ਜਿਵੇਂ ਕਿ ਪਿਛਲੇ ਸਾਲਾਂ ਦੇ ਵਿੱਚ ਆਪਾਂ ਦੇਖਿਆ ਵੀ ਹੈਗਾ ਆ, ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਆ ਕਿ ਕਿਵੇਂ ਲਾਇਸੈਂਸਿਸ ਇਸ਼ੂ ਹੋ ਰਹੇ ਸੀਗੇ, ਕਿਵੇਂ ਵਿਦਆਊਟ ਟ੍ਰੇਨਿੰਗ ਜਿਹੜਾ ਆ, ਵਿਦਆਊਟ ਕਿਸੇ ਚੀਜ਼ਾਂ ਦੇ ਲਾਇਸੈਂਸ ਇਸ਼ੂ ਹੋ ਰਹੇ ਸੀਗੇ। ਹੁਣ ਜਿਹੜਾ ਆਪਣਾ ਦੂਸਰੀ ਜਿਹੜੀ ਪ੍ਰੋਬਲਮ ਆਪਣੇ ਆਈ ਹੈਗੀ ਆ ਕਿ ਵਿਸਕੌਨਸਨ ਤੇ ਮੈਸਾਚੂਸਟਸ ਦੇ ਵਿੱਚ ਜਿਹੜੀ ਇਸ਼ੂ ਆਏ ਹੈਗੇ ਆ, ਜਿਹਦੇ ਵਿੱਚ ਕਿ ਉਹਨਾਂ ਨੇ ਲੋਕਾਂ ਨੂੰ ਫੜਿਆ ਹੈਗਾ ਕਿ ਜਿਹੜੇ ਬਲੂਟੂਥ ਲਾ ਕੇ ਕੰਨਾਂ ਦੇ ਵਿੱਚ, ਇੱਕ ਈਵਨ ਆਪਣੇ ਪੰਜਾਬੀ ਵੀ ਸੀਗੇ ਜਸਪ੍ਰੀਤ ਸਿੰਘ, ਉਹਨਾਂ ਦੇ ਉਹ ਵੀ ਜਿਹੜਾ ਆ ਪੱਗਾਂ ਦੇ ਵਿੱਚ ਬਲੂਟੂਥ ਲਾ ਕੇ ਜਾਂ ਹੈਡਫੋਨ ਦੇ ਥੱਲੇ ਬਲੂਟੂਥ ਲਾ ਕੇ ਦੂਜੀ ਆਮ ਪਬਲਿਕ ਨੂੰ ਲਾਇਸੈਂਸ ਦਵਾਏ ਜਾਂਦੇ ਸੀਗੇ। ਅਜੇ ਤੱਕ ਇਹ ਚੱਲ ਰਿਹਾ ਸੀਗਾ ਕੰਮ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਹ ਪੁਆਇੰਟ ਆਊਟ ਕਰਦੀਆਂ ਕਿ ਕਿਤੇ ਨਾ ਕਿਤੇ ਜਿਹੜੀ ਇਹ ਸਖਤੀ ਆ ਇਹ ਹੋਣੀ ਸੀਗੀ, ਜਾਂ ਕਹਿ ਲਓ ਲਾਜ਼ਮੀ ਸੀ। ਜਿਹੜੀ ਟਰੱਕਿੰਗ ਇੰਡਸਟਰੀ ਹੈਗੀ ਆ, ਜਿਹੜੀ ਟਰੱਕਿੰਗ ਇੰਡਸਟਰੀ ਦੀਆਂ ਚੋਟੀ ਦੀਆਂ ਜਿਹੜੀਆਂ ਐਸੋਸੀਏਸ਼ਨਸ ਆ, ਚਾਹੇ ਵੱਡੀਆਂ ਛੋਟੀਆਂ ਕੋਈ ਵੀ ਐਸੋਸੀਏਸ਼ਨ ਆ, ਕੋਈ ਵੀ ਇਸ ਚੀਜ਼ ਦੇ ਖਿਲਾਫ ਜਿਹੜੀ ਆ ਉਹ ਗੱਲ ਨਹੀਂ ਕਰ ਰਹੀ ਹੈਗੀ, ਬਿਕੋਜ਼ ਇਹ ਚੀਜ਼ ਨੇ ਟਰੱਕਿੰਗ ਇੰਡਸਟਰੀ ਦਾ ਬਹੁਤ ਜ਼ਿਆਦਾ ਘਾਣ ਪਿਛਲੇ ਸਾਲਾਂ 'ਚ ਕੀਤਾ ਆ। ਸੋ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਇਹ ਡੈਫੀਨੇਟਲੀ ਹੁਣ ਥੋੜ੍ਹਾ ਜ਼ੋਰ ਫੜ ਗਈਆਂ, ਕਿਉਂਕਿ ਜੋ ਸਿਚੁਏਸ਼ਨਸ ਅਸੀਂ ਪੈਦਾ ਕੀਤੀਆਂ ਹੈਗੀਆਂ, ਜੋ ਸਿਚੁਏਸ਼ਨਸ ਅਸੀਂ ਕਰ ਰਹੇ ਹੈਗੇ ਆ ਗਾਂ ਆਉਣ ਵਾਲੇ ਸਮੇਂ ਦੇ ਵਿੱਚ, ਹੁਣ ਜੇ ਦੇਖਿਆ ਜਾਵੇ ਤਾਂ ਇਸ ਵੇਲੇ ਜਿਹੜੀ ਨਿਊਜ਼ ਆਈ ਹੈਗੀ ਆ ਕਿ ਕੈਲੀਫੋਰਨੀਆ ਤੇ ਟੈਕਸਸ 58% ਜਿਹੜਾ 2025 ਦਾ ਕਾਰਗੋ ਥੈਫਟ ਹੈਗਾ ਉਹ 58% ਕੈਲੀਫੋਰਨੀਆ ਤੇ ਟੈਕਸਸ ਦੇ ਵਿੱਚ ਹੋਇਆ ਹੈਗਾ। ਸੋ ਇਹਨਾਂ ਦੋ ਸਟੇਟਸ ਦੇ ਵਿੱਚ ਇੰਨਾ ਜ਼ਿਆਦਾ, ਜਿਹੜੀ ਕੈਲੀਫੋਰਨੀਆ ਹੈਗੀ ਆ ਉਹ 2024 ਦੇ ਵਿੱਚ 24% ਉਹਨਾਂ ਦਾ ਜਿਹੜਾ ਸੀਗਾ 32% ਤੋਂ ਵੱਧ ਕੇ 25 ਦੇ ਵਿੱਚ 38% ਉਹਨਾਂ ਦਾ ਸ਼ੇਅਰ ਹੋ ਗਿਆ। ਸੋ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਉਹਦੇ ਨਾਲ ਨਾਲ ਜਿਹੜਾ ਟੈਨਸੀ ਰੈਂਕ 3rd
ਪਰ ਉਹਨਾਂ ਦਾ 11% ਡਿਕਲਾਈਨ ਹੋਇਆ ਹੈਗਾ ਜਿਹੜਾ ਕਾਰਗੋ ਥੈਫਟ ਹੈਗਾ ਆ। ਜੇ ਗੱਲ ਕਰੀਏ ਗੁਆਂਢੀ ਮੁਲਕ ਦੀ, ਤੇ ਜਿਹੜਾ ਟੋਰਾਂਟੋ ਹੈਗਾ ਆ 65% ਜਿਹੜਾ ਆ ਉਹ ਕਾਰਗੋ ਥੈਫਟ ਦੇ ਵਿੱਚ ਸਾਹਮਣੇ ਆਇਆ ਹੈਗਾ ਕਿ ਸਾਰੇ ਕੈਨੇਡਾ ਦਾ ਜਿਹੜਾ ਕਾਰਗੋ ਥੈਫਟ ਹੈ 65% ਟੋਰਾਂਟੋ ਏਰੀਏ ਦੇ ਵਿੱਚ ਹੁੰਦਾ ਆ। ਸੋ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਇਹ ਇੱਕ ਟ੍ਰੈਂਡ ਵੱਲ ਇਸ਼ਾਰਾ ਕਰਦੀਆਂ ਹੈਗੀਆਂ, ਇੱਕ ਸਖਤੀ ਵੱਲ ਇਸ਼ਾਰਾ ਕਰਦੀਆਂ ਹੈਗੀਆਂ, ਕਿਉਂਕਿ ਜਿਹੜੇ ਵੀ ਟਰੱਕਿੰਗ ਇੰਡਸਟਰੀ ਦੇ ਵਿੱਚ ਲੋਕੀ ਚੱਲ ਰਹੇ ਆ ਜਾਂ ਜਿਹੜੇ ਪੁਰਾਣੇ ਬੈਠੇ ਆ, ਉਹ ਮੇਰੀ ਇਸ ਗੱਲ ਦੇ ਨਾਲ ਬਿਲਕੁਲ ਸਹਿਮਤ ਹੋਣਗੇ ਕਿ ਉਹਨਾਂ ਦੇ ਲਈ ਬਿਜ਼ਨਸ ਕਰਨਾ ਬਿਲਕੁਲ ਮੁਸ਼ਕਿਲ ਹੋ ਚੱਲਿਆ ਸੀਗਾ, ਬਿਲਕੁਲ ਆਊਟ ਆਫ ਹੈਂਡ ਵਾਲੀ ਸਿਚੁਏਸ਼ਨ ਹੋ ਚੱਲੀ ਸੀਗੀ। ਸੋ ਇਸ ਕਰਕੇ ਰਾਜਕਿਰਨ ਹੁਣ ਆਪਾਂ ਬਾਰ-ਬਾਰ ਮੇਰੇ ਖਿਆਲ ਹਰ ਪ੍ਰੋਗਰਾਮ ਦੇ ਵਿੱਚ ਆਪਾਂ ਇਹ ਚੀਜ਼ ਮੈਂ ਦੁਹਰਾ ਕੇ ਜਾਂਦਾ, ਕਹਿ ਕੇ ਜਾਂਦਾ ਕਿ ਜਿਹੜੀ ELD ਦੀ ਥੈਫਟ ਹੈਗੀ ਆ, ਜਿਹੜੀ ELD ਦੀ ਚੀਜ਼ ਹੈਗੀ ਆ, ਉਹ ਪਲੀਜ਼ ਉਹਨੂੰ ਕਿਸੇ ਤਰ੍ਹਾਂ ਵਰਜ ਲਓ, ਕਿਉਂਕਿ ਬਹੁਤ ਜ਼ਿਆਦਾ ਸਖਤੀ ਤੁਸੀਂ ਕਰਵਾ ਲੈਣੀ ਆਪਣੇ ਆਪ 'ਤੇ। ਔਰ ਇਹ ਚੀਜ਼ਾਂ ਜਿਹੜੀਆਂ ਆ, ਜੋ ਵੀ ਕੁਛ ਵਾਪਰ ਰਿਹਾ ਇਸ ਵੇਲੇ, ਚਾਹੇ ਨਾਨ ਡੋਮਿਸਾਈਲ ਦਾ ਆ, ਚਾਹੇ ਉਹ ਕਿਸੇ ਵੀ ਚੀਜ਼ ਦੀ ਜਦੋਂ ਦੁਰਵਰਤੋਂ ਜ਼ਿਆਦਾ ਹੋ ਜਾਂਦੀ ਆ, ਜਦੋਂ ਉਹਦੇ ਲੂਪ ਹੋਲ ਲੱਭ ਕੇ ਉਹਨੂੰ ਮਿਸਯੂਜ਼ ਕੀਤਾ ਜਾਂਦਾ ਆ, ਚਾਹੇ ਉਹ ਕੋਈ ਵੀ ਆ, ਚਾਹੇ ਲਾਇਸੈਂਸਿੰਗ ਆ, ਚਾਹੇ ਉਹ ਥੈਫਟ ਆ, ਚਾਹੇ ਕੁਛ ਵੀ, ਜਿੱਥੇ ਲੂਪ ਹੋਲ ਲੱਭ ਕੇ ਦੁਰਵਰਤੋਂ ਕੀਤੀ ਜਾਊਗੀ ਉੱਥੇ ਅਲਟੀਮੇਟਲੀ ਇਹੋ ਜਿਹੇ ਕਾਨੂੰਨ ਜਿਹੜੇ ਆ ਇਹ ਆਉਣਗੇ ਹੀ ਆਉਣਗੇ। ਬਿਲਕੁਲ। ਸੋ ਤੁਸੀਂ ਕਾਫੀ ਚੀਜ਼ਾਂ ਇਸ ਦੇ ਵਿੱਚ ਦੱਸ ਦਿੱਤੀਆਂ, 3-4 ਚੀਜ਼ਾਂ ਜਿਹੜੀਆਂ ਇਸ ਦੇ ਵਿੱਚ ਤੁਸੀਂ ਸ਼ੇਅਰ ਕੀਤੀਆਂ। ਜੇ ਇਕੱਲੇ ਦੇ ਉੱਤੇ ਆਪਾਂ ਕਰੀਏ ਤਾਂ ਇੱਕ ਤਾਂ ਇਹ ਵੀ ਜਿਹੜੇ 550 ਟਰੱਕ ਡਰਾਈਵਿੰਗ ਟ੍ਰੇਨਿੰਗ ਸਕੂਲ ਆ, ਉਹ ਬੰਦ ਕੀਤੇ ਜਿਹੜੇ ਉਹ ਜਾ ਰਹੇ ਆ। ਆਲਰੇਡੀ ਕਈ ਹਜ਼ਾਰ ਪਹਿਲਾਂ ਉਹਨਾਂ ਨੂੰ ਡੀਸਰਟੀਫਾਈ ਕਰ ਦਿੱਤਾ ਗਿਆ ਹੈਗਾ ਆ। ਇਹਨਾਂ ਨੇ ਕਾਫੀ ਜਿਹੜੀ ਆਡਿਟ ਆ ਉਹ ਕਰਨੇ ਸ਼ੁਰੂ ਕੀਤੇ ਹੋਏ ਆ ਟਰੱਕ ਡਰਾਈਵਿੰਗ ਸਕੂਲ ਦੇ, ਜਿਨ੍ਹਾਂ ਨੂੰ ਤਾਂ ਪਹਿਲਾਂ ਹੀ ਪਤਾ ਵੀ ਅਸੀਂ ਪਾਸ ਨਹੀਂ ਹੋਣਾ, ਉਹ ਤਾਂ ਚੁੱਪ ਚੁਪੀਤੇ ਬੰਦ ਕਰਕੇ ਰਾਤੋਂ ਰਾਤ ਹੀ ਕਹਿੰਦੇ ਵੀ ਚਲੇ ਗਏ ਉੱਥੋਂ। ਤੇ ਜਿਨ੍ਹਾਂ ਦੇ ਹੁਣ ਟੈਸਟ ਹੋ ਰਹੇ ਆ ਤੇ ਕਹਿੰਦੇ ਵੀ ਅਨਕੁਆਲੀਫਾਈਡ ਟ੍ਰੇਨਰਸ ਸੀਗੇ ਉਹਨਾਂ ਦੇ ਕੋਲ, ਨਾ ਜਿਹੜੇ FMCSA ਦੇ ਜੋ ਕੰਪਲਾਇੰਟ ਹੋਣਾ ਚਾਹੀਦਾ DOT ਦੇ ਹਿਸਾਬ ਦੇ ਨਾਲ, ਉਹ ਵੀ ਕੰਪਲਾਇੰਸ ਜਿਹੜਾ ਉਹ ਪੂਰਾ ਨਹੀਂ ਸੀਗਾ। ਪਰ ਇਹਦੇ ਵਿੱਚ ਰਮਨ ਜੀ ਆਪਾਂ ਜੇ ਗੱਲ ਕਰੀਏ ਤੇ ਚਲੋ ਠੀਕ ਹੈ, ਸਖਤੀ ਹੁਣ ਕਰ ਰਹੇ ਆ। ਪਹਿਲਾਂ ਜਿੱਦਾਂ ਇਹਨਾਂ ਨੇ ELDਆਂ ਦੇ ਵਿੱਚ ਵੀ ਹੁਣ ਇਹੀ ਚੀਜ਼ ਚੱਲ ਰਹੀ ਆ ਵੀ ਹੱਥ ਚੱਕ ਕੇ ਸਹੁੰ ਚੱਕ ਕੇ ਕਹਿ ਦੋ ਵੀ ਹਾਂ ਜੀ ਮੇਰੀ ELD ਸਭ ਕੁਝ ਠੀਕ ਆ, ਸੈੱਟ ਆ, ਵੀ ਉਹਨੂੰ ਚੈੱਕ ਕਰਨ ਦਾ ਕੋਈ ਇਹਨਾਂ ਨੇ ਰੱਖਿਆ ਹੀ ਨਹੀਂ। ਇੰਨੇ ਸਾਲ ਚੁੱਪ ਚਪੀਤੇ ਇੰਨਾ ਕੁਛ ਜਿਹੜਾ ਉਹ ਚੱਲਦਾ ਰਿਹਾ, ਕੋਈ ਆਡਿਟ ਨਹੀਂ, ਕੋਈ ਕੁਛ ਜਿਹੜਾ ਉਹ ਨਹੀਂ ਹੋਇਆ। ਵੀ ਹੁਣ ਆਪਾਂ ਨੂੰ ਪਤਾ ਵੀ ਇਹ ਸਖਤੀ ਜਿਹੜੀ ਬਿਲਕੁਲ ਐ ਹੁਣ ਨਿਚੋੜਨ ਡੇ ਆ ਹਰ ਇੱਕ ਚੀਜ਼ ਨੂੰ, ਕੱਲੀ ਚੀਜ਼ ਨੂੰ ਜਿਹੜਾ ਉਹ ਦੇਖ ਰਹੇ ਆ ਵੀ ਪਹਿਲਾਂ ਇਹਨਾਂ ਨੇ ਆਪ ਹੀ ਸਿਸਟਮ ਇੰਨਾ ਲੀਨੀਅੰਟ ਜਿਹੜਾ ਉਹ ਰੱਖ ਛੱਡਿਆ ਸੀਗਾ। ਰਾਜਕਿਰਨ ਆਪਾਂ ਨੂੰ ਜਿਵੇਂ ਪਤਾ ਆ ਕਿ ਕੁਛ ਇੱਕ ਜਿਹੜੀ ਐਡਮਿਨਿਸਟ੍ਰੇਸ਼ਨ ਹੈਗੀ ਆ ਉਹ ਇਸ ਚੱਕਰ ਦੇ ਵਿੱਚ ਸੀਗੀ ਕਿ ਸ਼ਾਇਦ, ਔਰ ਇਸ ਭਰਮ ਭੁਲੇਖੇ 'ਚ ਸੀਗੀ ਕਿ ਸ਼ਾਇਦ ਸਾਡੇ ਕੋਲ ਡਰਾਈਵਰ ਸ਼ਾਰਟੇਜ ਬਹੁਤ ਜ਼ਿਆਦਾ ਆ, ਜੇ ਅਸੀਂ ਕਿਤੇ ਵੀ ਸਖਤੀ ਕੀਤੀ ਜਾਂ ਕਿਤੇ ਵੀ ਕੁਛ ਇੱਦਾਂ ਦਾ ਕੀਤਾ ਤੇ ਇਹ ਉਹ ਨਾ ਹੋਵੇ ਕਿ ਸਾਡੀ ਜਿਹੜੀ ਸਪਲਾਈ ਚੇਨ ਹੈਗੀ ਆ ਉੱਤੇ ਬਹੁਤ ਬੁਰਾ ਅਸਰ ਪੈ ਜਾਵੇ। ਮਾਰਕੀਟ ਨੇ ਉਦੋਂ ਕਿਉਂ ਨਹੀਂ, ਇੰਡਸਟਰੀ ਨੇ ਕਿਉਂ ਨਹੀਂ ਉਦੋਂ ਇਹਨਾਂ ਨੂੰ ਕਰੈਕਟ ਜਿਹੜਾ ਉਹ ਕੀਤਾ? ਇੰਡਸਟਰੀ ਦੇ ਤੇ ਆਪਣੀ ਜਿਹੜੀਆਂ ਸੋ ਕਾਲਡ ਐਸੋਸੀਏਸ਼ਨ ਉਹ ਆਪ ਕਹਿੰਦੀਆਂ ਰਹੀਆਂ ਵੀ ਡਰਾਈਵਰ ਸ਼ਾਰਟੇਜ ਉਹੀ ਰਾਗ ਅਲਾਪਦੇ ਰਹੇ, ਉਹੀ ਉਹਨਾਂ ਦੇ ਕੰਨ 'ਚ ਪੈਂਦਾ ਰਿਹਾ। ਉਹ ਕਹਿੰਦੇ ਜੀ ਚਲੋ ਛੱਡ ਦਿਓ ਜੀ, ਖੁੱਲੇ ਹੀ ਛੱਡੋ। ਬਿਲਕੁਲ ਡੈਫੀਨਿਟਲੀ ਤੁਸੀਂ ਬਿਲਕੁਲ ਸਹੀ ਪੁਆਇੰਟ ਤੇ ਗਏ ਆ। ਇਹ ਚੀਜ਼ਾਂ ਜਿਹੜੀਆਂ ਹੈਗੀਆਂ, ਇਹ ਜਿਹੜੀਆਂ ਬਿਗਰ ਐਸੋਸੀਏਸ਼ਨ ਹੈਗੀਆਂ, ਜਿਹੜੀਆਂ ਮੇਕ ਡਿਫਰੈਂਸ ਐਸੋਸੀਏਸ਼ਨਸ ਹੈਗੀਆਂ, ਉਹਨਾਂ ਨੇ ਸ਼ੁਰੂ ਤੋਂ ਹੀ ਇਹ ਰਾਗ ਅਲਾਪਿਆ ਹੈਗਾ ਕਿ ਡਰਾਈਵਰ ਸ਼ਾਰਟੇਜ ਦਾ ਰਾਗ ਜਿਹੜਾ ਅਲਾਪ ਕੇ ਉਹਦੇ ਬੇਸਿਸ ਦੇ ਉੱਤੇ ਇਹ ਸਾਰਾ ਕੁਝ ਜਿਹੜਾ ਚੱਲਦਾ ਰਿਹਾ ਹੈਗਾ। ਸ਼ੁਰੂ 'ਚ ਜਦੋਂ ELD ਲਾਗੂ ਹੋਈ ਸੀਗੀ ਉਦੋਂ ਬਹੁਤ ਇਹ ਮੰਗ ਉੱਠੀ ਸੀਗੀ ਕਿ ELD ਦੀ ਜਿਹੜੀ ਡਿਵਾਈਸ ਹੈਗੀ ਆ ਉਹ ਥਰਡ ਪਾਰਟੀ ਸਰਟੀਫਿਕੇਸ਼ਨ ਹੋਣੀ ਚਾਹੀਦੀ ਹੈ। ਲੇਕਿਨ ਸ਼ਾਇਦ ਹੋ ਸਕਦਾ ਉਦੋਂ ਐਡਮਿਨਿਸਟ੍ਰੇਸ਼ਨ ਜਾਂ DOT ਕੋਲ ਇੰਨਾ ਸਮਾਂ ਹੀ ਨਹੀਂ ਸੀਗਾ। ਮੈਂ ਕਹੂੰਗਾ ਕਿ ਬਹੁਤ ਜ਼ਿਆਦਾ ਸਮਾਂ ਸੀਗਾ, ਕਿਉਂਕਿ 2013 ਤੋਂ ਸ਼ੁਰੂ ਹੋਇਆ ਸੀ ਕੰਮ ਇਹ ਤੇ 2018 ਦੇ ਵਿੱਚ ਲਾਗੂ ਹੋਇਆ। ਕਾਫੀ ਸਮਾਂ ਸੀਗਾ, ਪਰ ਆਈ ਥਿੰਕ ਉਹਦੇ ਵਿੱਚ ਪ੍ਰੈਪਰੇਸ਼ਨ ਉਦੋਂ ਬਿਲਕੁਲ ਨਹੀਂ ਕੀਤੀ ਗਈ। ਸੋ ਥਰਡ ਪਾਰਟੀ ਸਰਟੀਫਿਕੇਸ਼ਨ ਤੋਂ ਬਿਨਾਂ ਜੇ ਕੋਈ ਚੀਜ਼ ਬਣਦੀ ਹੈ ਤੇ ਤੁਹਾਨੂੰ ਹੁਣ ਪਤਾ ਹੀ ਆ ਵੀ ਜਿੱਥੇ ਹੱਥ ਖੜਾ ਕਰਕੇ ਆਪਾਂ ਕਹਿ ਦਿੱਤਾ ਵੀ ਆਹ ਠੀਕ ਆ, ਤੇ ਹੁਣ ਵੀ ਜਿਹੜੀਆਂ ELDs ਬੰਦ ਹੋ ਰਹੀਆਂ ਉਹਨਾਂ ਦਾ ਪਤਾ ਲੱਗ ਰਿਹਾ ਕਿ ਦੂਜੇ ਤੀਜੇ ਦਿਨ ਫੇਰ ਜਾ ਕੇ ਤੇ ਹੋਰ ਕਿਸੇ ਰੰਗ ਚੇਂਜ ਕਰਕੇ ਆ ਜਾਂਦੇ, ਨੀਲੇ ਤੋਂ ਪੀਲਾ ਕਰਕੇ ਆ ਜਾਂਦੇ ਆ। ਸੋ ਹੁਣ ਇਹ ਜਿਹੜੀ ਚੀਜ਼ ਆ, ਇਹ ਚੀਜ਼ ਨੂੰ ਅਜੇ ਕਹਿ ਲਓ ਵੀ ਰਾਈਟ ਨਾਓ ਜਿਹੜੀ ਮਾਈਂਡ ਸੈਟ ਹੈਗਾ ਜਾਂ ਜਿਹੜਾ ਦਿਮਾਗ ਹੈਗਾ ਉਹ ਸ਼ਾਇਦ ਚੱਲ ਰਿਹਾ ਹੈਗਾ ਉਧਰਲੇ ਪਾਸੇ, ਨਾਨ ਡੋਮਿਸਾਈਲ ਤੇ ਇਮੀਗ੍ਰੇਸ਼ਨ ਪਾਸੇ।
ਪਾਸੇ ਜਿੱਦਣ ਧਿਆਨ ਇੱਧਰਲੇ ਪਾਸੇ ਆ ਗਿਆ, ਆਇਆ ਤਾਂ ਹੈਗਾ ਕਾਫੀ ELDs ਜਿਹੜੀਆਂ ਉਹ ਆਊਟ ਕਰ ਰਹੇ ਹੈਗੇ ਆ, ਪਰ ਜਿੱਦਣ ਉਹਨਾਂ ਦਾ ਫੁੱਲੀ ਧਿਆਨ ਇੱਧਰਲੇ ਪਾਸੇ ਆ ਗਿਆ, ਆਪਾਂ ਨੂੰ ਪਤਾ ਵੀ ਇਹ ਵਾਲੀ ਐਡਮਿਨਿਸਟ੍ਰੇਸ਼ਨ ਐਕਸ਼ਨ ਲੈਣ ਲੱਗੀ ਮਿੰਟ ਨਹੀਂ ਲਾਉਂਦੀ। ਸੋ ਇਹ ਜਿਹੜੀ ਚੀਜ਼ ਆ, ਮੈਂ ਤਦੇ ਬਾਰ-ਬਾਰ ਹਰ ਵਾਰੀ ਇਹੋ ਹੀ ਗੱਲ ਕਹਿ ਕੇ ਜਾਂਦਾ ਵੀ ELD ਦੀ ਜਿਹੜੀ ਤੁਸੀਂ ਕੁਛ ਵੀ ਕਰਦੇ ਹੈਗੇ ਆ, don't do it because it is going to be a major thing in your career। ਆਉਣ ਵਾਲੇ ਸਮੇਂ 'ਚ ਤੁਹਾਡੇ ਕਰੀਅਰ 'ਚ, ਇੱਥੇ ਤੁਹਾਡੀ ਜ਼ਿੰਦਗੀ 'ਚ ਬਹੁਤ ਵੱਡਾ ਰੋਲ ਪਲੇ ਹੋ ਜਾਣਾ ਜਦੋਂ ਇਹਦੀ ਪ੍ਰੋਬਲਮ ਸ਼ੁਰੂ ਹੋ ਗਈ। ਸੋ ਇਹ ਚੀਜ਼ਾਂ ਜਿਹੜੀਆਂ ਹੈਗੀਆਂ, ਇਹਨਾਂ ਦੇ ਨਾਲ ਜੇ ਤੁਸੀਂ ਕੁਛ ਵੀ ਕਰਦੇ ਹੈਗੇ ਆ, ਹੁਣ ਅਗੇਨ ਆਪਾਂ ਜਿਹੜੀਆਂ ਗੱਲਾਂ ਪਹਿਲਾਂ ਵੀ ਕਰ ਰਹੇ ਹੈਗੇ, ਉਹਦੇ ਵਿੱਚ ਸਾਰੀ ਚੀਜ਼ ਦੇ ਉੱਤੇ ਇਹੋ ਹੀ ਗੱਲ ਆਉਂਦੀ ਹੈ ਕਿ ਅਸੀਂ ਕਿਤੇ ਨਾ ਕਿਤੇ ਅਸੀਂ ਵੀ ਭਾਗੀ ਹੈਗੇ ਆ, ਅਸੀਂ ਵੀ ਸ਼ੇਅਰ ਹੋਲਡਰ ਹੈਗੇ ਆ ਇਹਨਾਂ ਚੀਜ਼ਾਂ ਦੇ ਵਿੱਚ। ਜੀ ਸਰੋਤੋ, ਜੇ ਤੁਹਾਡਾ ਵੀ ਕੋਈ ਟੈਕਨੀਕਲ ਕੁਐਸਚਨ ਹੈਗਾ ਟਰੱਕਿੰਗ ਦੇ ਨਾਲ ਰਿਲੇਟਡ, ਤੇ ਤੁਸੀਂ ਕਾਲ ਕਰ ਸਕਦੇ ਹੋ 408 272 5200 408 272 5200। ਜੀ ਰਮਨ ਜੀ, ਉਹ ਥੋੜੀ ਜਿਹੀ ਗੱਲ ਦੱਸਿਓ ਵੀ ਜਿਹੜੇ CDL ਟੈਸਟ ਦੇ ਵਿੱਚ ਜਿਹੜੇ ਬਲੂਟੂਥ ਡਿਵਾਈਸਿਸ ਵਾਲਾ ਆਪਾਂ ਦੇਖਿਆ ਵੀ ਸਦਰਨ ਕਾਉਂਟੀਜ਼ ਦੇ ਵਿੱਚ ਕੈਲੀਫੋਰਨੀਆ ਦੇ ਉਹਨਾਂ ਨੇ ਪਿੱਛੇ ਜੇ ਸਟਿੰਗ ਆਪਰੇਸ਼ਨ ਕਰਕੇ ਫੜੇ ਵੀ ਸੀ। ਉਹ ਇੱਥੇ ਵੀ ਕੈਮਰੇ ਜਿਹੜੇ ਉਹ ਲਾ ਕੇ ਕਰਦੇ ਸੀਗੇ, ਕੰਨਾਂ ਨੂੰ ਵੀ ਲਾ ਕੇ ਹੈਡਫੋਨ ਉਹ ਜਿਹੜਾ ਉਹ ਕਰ ਰਹੇ ਸੀਗੇ। ਸੋ ਕੀ ਸਖਤੀ ਉਹਦੇ ਵਿੱਚ ਆਪਾਂ ਨੂੰ ਦੇਖਣ ਨੂੰ ਮਿਲ ਰਹੀ ਆ? ਆਪਾਂ ਨੂੰ ਇਹ ਵੀ ਪਤਾ ਵੀ DMV ਦੇ ਵੀ ਕਈ EMPLOYE ਇਹਦੇ ਵਿੱਚ ਸ਼ਾਮਲ ਰਹੇ ਆ, ਕਿੰਨੀ ਇਹਦੀ ਜਿਹੜੇ ਉਹ ਫੜ ਹੋਏ ਆ। ਕੱਲੇ ਕੈਲੀਫੋਰਨੀਆ ਨਹੀਂ, ਹੋਰ ਬਹੁਤ ਸਾਰੇ ਸੂਬਿਆਂ ਤੋਂ ਇਦਾਂ ਦੀਆਂ ਨਿਊਜ਼ ਰਿਪੋਰਟਸ ਆਉਂਦੀਆਂ ਰਹੀਆਂ। ਔਰੇਗਨ ਵਾਲਾ ਹਰਜੋਤ ਸਿੰਘ ਜੀ ਨੇ ਦੱਸਿਆ ਸੀ UPS ਦੇ ਵਿੱਚ ਪੈਸੇ ਘੱਲਦੇ ਹੁੰਦੇ ਸੀਗੇ, ਉਹ ਪੋਸਟ ਪਾ ਕੇ ਜਿਹੜੇ ਉਹ ਕਰਦੇ ਹੁੰਦੇ ਸੀ ਵੀ ਆਹ ਡਰਾਈਵਰ ਦੇ ਇੰਨੇ ਡਾਲਰ ਆ ਤੇ ਇਹਨੂੰ ਪਾਸ ਜਿਹੜਾ ਉਹ ਕਰ ਦਿਓ। ਸੋ ਇਹ ਇੱਕ ਪਾਸੇ CDL ਮਿਲਜ਼ ਚੱਲ ਰਹੀਆਂ ਸੀ, ਦੂਜੇ ਪਾਸੇ ਤੰਤਰ ਵੀ ਜਿਹੜਾ ਉਹਨਾਂ ਦੇ ਨਾਲ ਜੁੜਿਆ ਸੀ। ਫਿਰ ਜੇ ਕਿਤੇ ਸਖਤੀ ਹੁੰਦੀ ਸੀ ਤੇ ਫਿਰ ਇਹ ਨਵੇਂ ਤੋਂ ਨਵੀਆਂ ਨਵੇਕਲੀਆਂ ਚੀਜ਼ਾਂ ਚੱਲ ਰਹੀਆਂ ਸੀ। ਸੋ ਇਹ ਸਖਤੀ ਦੇ ਵਿੱਚ ਹੁਣ ਅੱਗੇ ਕੀ ਹੋਣ ਜਾ ਰਿਹਾ? ਕੋਈ ਇਸ ਦੇ ਵਿੱਚ ਸਜ਼ਾ ਹੋਊਗੀ, ਜੁਰਮਾਨਾ ਹੋਊਗਾ, ਕੀ ਹੋਣ ਜਾ ਰਿਹਾ ਜੇ CDL ਦੇ ਵਿੱਚ ਇਦਾਂ ਇਹ ਚੀਜ਼ਾਂ ਕਰਦੇ, ਫਰਾਡ ਕਰਦੇ ਟੈਸਟ ਫੜੇ ਜਾਂਦੇ ਆ? ਬਿਲਕੁਲ ਰਾਜਕਰਨ, ਇਹਦੇ ਵਿੱਚ ਜਿਹੜਾ ਉਹਨਾਂ ਨੇ ਕਾਸਟਰੋ ਨਾਂ ਦਾ ਬੰਦਾ ਜਿਹੜਾ ਫੜਿਆ ਹੈਗਾ, ਉਹਨੂੰ ਜਿਹੜਾ ਇਸ ਵੇਲੇ ਜਿਹੜਾ ਉਹ ਹੈਗਾ ਅਕਤੂਬਰ 2021 ਤੋਂ ਲੈ ਕੇ ਉਹ ਕੰਮ ਕਰ ਰਿਹਾ ਸੀਗਾ, ਤੇ ਉਹਨੂੰ ਇਸ ਵੇਲੇ ਉਹ ਲੈਂਦਾ ਸੀਗਾ $3000, ਜਿਹਦੇ 'ਚ ਉਹ ਜਿਹੜਾ ਕਿ ਪ੍ਰੋਵਾਈਡ ਕਰਦਾ ਸੀਗਾ ਇਹ ਲਾਇਸੈਂਸ ਬਲੂਟੂਥ ਲਾ ਕੇ, ਤੇ ਉਹਨੂੰ 15 ਸਾਲ ਦੀ ਕੈਦ ਤੇ ਉਸ ਤੋਂ ਬਾਅਦ 3 ਸਾਲ ਦੀ ਉਹਨੂੰ ਨਿਗਰਾਨੀ ਹੇਠ ਉਹਦੀ ਜਿਹੜੀ ਆ ਤੇ $2.5 ਲੱਖ ਦਾ ਜੁਰਮਾਨਾ, ਇਹ ਜਿਹੜੀ ਸਜ਼ਾ ਆ ਉਹਨੂੰ ਮਿਲਣ ਜਾ ਰਹੀ ਆ। ਸੋ ਇਹ ਚੀਜ਼ਾਂ ਜਿਹੜੀਆਂ ਹੈਗੀਆਂ, ਇਹ ਇਟਸ ਨਾਟ ਈਜ਼ੀ। ਜਿਹੜਾ ਜਸਪ੍ਰੀਤ ਸਿੰਘ ਦੇ ਉੱਤੇ ਦੋਸ਼ ਲੱਗੇ ਆ ਵਿਸਕਾਂਸਨ ਦੇ ਵਿੱਚ, ਉਹ ਵੀ ਇਹੋ ਹੀ ਕੰਮ ਕਰਦਾ ਸੀਗਾ, ਤੇ ਈਵਨ ਉਹ ਇੱਕ ਸਟੈਪ ਅੱਗੇ ਜਾਂਦਾ ਸੀਗਾ, $2000 ਚਾਰਜ ਕਰਦਾ ਸੀ ਤੇ ਕਈ ਵਾਰੀ ਕਈਆਂ ਨੂੰ ਖੁਸ਼ ਹੋ ਕੇ $200 ਦਾ ਡਿਸਕਾਊਂਟ ਵੀ ਦੇ ਦਿੰਦਾ ਸੀਗਾ। ਤੇ ਨਾਲ ਉਹਨੇ ਦੱਸਿਆ ਕਿ ਉਹ ਜੇ ਕਈ ਵਾਰੀ ਜਿਹੜੇ ਇੱਦਾਂ ਲਾਇਸੈਂਸ ਲੈਂਦੇ ਸੀਗੇ ਉਹਦੇ ਕੋਲੋਂ, ਉਹਨਾਂ ਨੂੰ ਉਹ ਅੱਗੇ ਆਪਣਾ ਜਿਹੜਾ ਸਕਿੱਲ ਟੈਸਟ ਹੈਗਾ ਉਹਦੇ ਵਿੱਚ ਵੀ ਉਹ ਹੈਲਪ ਕਰਦਾ ਸੀਗਾ, ਉਹ ਵੀ ਦਿਵਾਉਣ ਦੇ ਵਿੱਚ ਹੈਲਪ ਕਰਦਾ ਸੀਗਾ। ਸੋ ਜਸਪ੍ਰੀਤ ਸਿੰਘ ਨੂੰ ਜਦੋਂ ਉਹਨਾਂ ਨੇ ਅਰੈਸਟ ਕੀਤਾ ਹੈਗਾ, ਤੇ ਉਸ ਤੋਂ ਬਾਅਦ ਉਹਨੂੰ ਜਿਹੜੀ ਆਈਸ ਨੇ ਉਹਦੀ ਜਿਹੜੀ ਆ ਲੈ ਲਿਆ ਹੈਗਾ ਉਹਨੂੰ, ਤੇ ਉਸ ਤੋਂ ਬਾਅਦ ਹਾਂਜੀ ਉਹਦਾ ਜਿਹੜਾ ਕੇਸ ਆ ਉਹ ਡ੍ਰੌਪ ਹੋ ਗਿਆ, ਪਰ ਹੁਣ ਆਈਸ ਦੀ ਕਸਟਡੀ 'ਚ ਹੈ। ਸੋ ਮੋਸਟ ਪ੍ਰੋਬੇਬਲੀ ਉਹਨੂੰ ਡਿਪੋਰਟ ਕੀਤਾ ਜਾਊਗਾ। ਸੋ ਇਹ ਜਿਹੜੀਆਂ ਚੀਜ਼ਾਂ ਹੈਗੀਆਂ, ਇਹਦੇ ਵਿੱਚ ਕੋਈ ਵੀ ਕਿਸੇ ਕਿਸਮ ਦਾ ਫਰਾਡ ਹੈਗਾ ਰਾਜਕਰਨ, ਕੋਈ ਇੱਕ ਚੀਜ਼ ਨਹੀਂ ਹੈਗੀ। ਹੁਣ ਇੱਥੇ ਦੇਖੋ, ਜੇ ਤੁਸੀਂ ਗੱਲ ਕਰਦੇ ਆ ਆਪਾਂ ਆਪਣੀ ਕਮਿਊਨਿਟੀ ਦੀ, ਕਿਉਂਕਿ ਆਪਾਂ ਪੰਜਾਬੀ 'ਚ ਗੱਲ ਕਰ ਰਹੇ ਹਾਂ, ਆਪਾਂ ਹੁਣ ਕਿਸੇ ਦੀ ਕਮਿਊਨਿਟੀ ਦੀ ਗੱਲ ਕਰੀਏ ਨਾ ਤਾਂ ਉਹਨਾਂ ਨੂੰ ਕੋਈ ਇਹਦੀ ਸਮਝ ਆਉਣੀ ਹੈ, ਨਾ ਉਹਨਾਂ ਨੂੰ ਕੋਈ ਗੱਲ ਹੋਣੀ ਹੈ। ਕਈ ਵਾਰੀ ਇਹ ਸਵਾਲ ਕੀਤਾ ਜਾਂਦਾ ਕਿ ਤੁਸੀਂ ਪੰਜਾਬੀ ਕਮਿਊਨਿਟੀ ਬਾਰੇ ਗੱਲ ਕਿਉਂ ਕਰਦੇ ਹੋ। ਹੁਣ ਪੰਜਾਬੀ ਦੇ ਵਿੱਚ ਜੇ ਆਪਾਂ ਗੱਲ ਕਰਾਂਗੇ ਤੇ ਉਹ ਹੁਣ ਕਿਸੇ ਹੋਰ ਕਮਿਊਨਿਟੀ ਨੇ ਤਾਂ ਸੁਣਨੀ ਨਹੀਂ, ਉਹ ਵਾਰਤਾ ਜਿਹੜੀ ਆਪਣੀ ਗੱਲਬਾਤ ਹੋ ਰਹੀ ਆ। ਸੋ ਪੰਜਾਬੀ ਕਮਿਊਨਿਟੀ ਦੇ ਵਿੱਚ ਇਹ ਬੜੀਆਂ ਚੀਜ਼ਾਂ ਹੋ ਰਹੀਆਂ ਹੈਗੀਆਂ, ਜਿਹਦੇ ਵਿੱਚ ਕਿ ਟਰੱਕਿੰਗ ਦੇ ਵਿੱਚ ਕਹਿ ਲਓ ਇੰਸ਼ੋਰੈਂਸ ਦੇ ਫਰਾਡ ਹੋ ਰਹੇ ਆ। ਟਰੱਕ ਕੋਈ ਚਲਾ ਰਿਹਾ ਹੈਗਾ, ਰਿਪੋਰਟਿੰਗ ਕਿਸੇ ਦੀ ਕੀਤੀ ਜਾ ਰਹੀ ਹੈਗੀ ਆ, ਜਿਹੜਾ ਲਾਇਸੈਂਸ ਆ ਉਹ ਕਿਸੇ ਦਾ ਦਿੱਤਾ ਜਾ ਰਿਹਾ ਹੈਗਾ। ਦੈਟਸ ਅ ਵੈਰੀ ਬਿਗ ਫਰਾਡ।
ਕਈ ਜਿਹੜੀਆਂ ਕੰਪਨੀਜ਼ ਹੈਗੀਆਂ ਉਹ ਓਨਰ ਆਪਰੇਟਰ ਹਾਇਰ ਕਰਦੀਆਂ ਹੈਗੀਆਂ, ਉਹਨਾਂ ਦੇ ਇੰਸ਼ੋਰੈਂਸ ਪ੍ਰੀਮੀਅਮ ਚਾਰਜ ਕਰਦੀਆਂ ਹੈਗੀਆਂ, ਉਹਨਾਂ ਨੂੰ ਇੰਸ਼ੋਰੈਂਸ ਦੇ ਪੇਮੈਂਟਾਂ ਲਈ ਜਾਂਦੀਆਂ ਹੈਗੀਆਂ। ਜਦੋਂ ਕਿਸੇ ਦਿਨ ਉਹਨਾਂ ਦਾ ਐਕਸੀਡੈਂਟ ਹੋ ਜਾਂਦਾ ਉਦੋਂ ਉਹ ਪੱਲਾ ਚੱਕ ਦਿੰਦੇ ਆ ਵੀ ਨਹੀਂ ਭਾਈ ਤੂੰ ਤਾਂ ਕਵਰ ਨਹੀਂ ਸੀਗਾ, ਜਾਂ ਬੋਲਦੇ ਨਹੀਂ ਜਾਂ ਦੱਸਦੇ ਨਹੀਂ। ਇਹੋ ਜਿਹੇ ਹਾਲਾਤ ਹੋਰ ਰਾਜਕਰਨ ਪਿਛਲੇ ਐਸੇ ਵੀਕ ਦੇ ਵਿੱਚ ਮੰਡੇ ਨੂੰ ਜਾਂ ਪਿਛਲੇ ਵੀਕ ਮੈਨੂੰ ਕਾਲ ਜਿਹੜੀ ਆਈ ਸੀਗੀ ਕਿ ਕਿਸੇ ਬੰਦੇ ਦਾ ਕੋਈ ਜਿਹੜਾ ਹਾਈਵੇ ਐਪ ਦੇ ਉੱਤੇ ਜਿਹੜੀ ਪ੍ਰੋਬਲਮ ਖੜੀ ਹੋਈ ਹੈ ਉਹਦੀ, ਤੇ ਉਹਦੇ ਨਾਲ ਮੈਂ ਗੱਲ ਸ਼ੁਰੂ ਕੀਤੀ। ਮੈਂ ਇੰਟਰਸਟਿੰਗ ਇੱਕ ਗੱਲ ਦੱਸਣ ਲੱਗਾ ਤੁਹਾਨੂੰ। ਇਹ ਜਿਹੜੀ ਚੀਜ਼ ਹੈ ਮੈਂ ਬੜੇ ਚਿਰ ਤੋਂ ਪਿੱਛੇ ਕਹਿੰਦਾ ਆ ਰਿਹਾ, ਤੇ ਉਹਨਾਂ ਨਾਲ ਗੱਲ ਕੀਤੀ ਤੇ ਮੈਂ ਕਿਹਾ ਵੀ ਤੁਹਾਡੀ ਕਿਉਂ ਇਦਾਂ ਹੋਇਆ ਤੁਹਾਡੇ ਨਾਲ, ਹੈ ਨਾ, ਕਿਉਂ ਤੁਹਾਡੇ ਤੇ ਕਿਹਾ? ਕਹਿੰਦੇ ਜੀ ਸਾਡੇ ਯਾਰਡ ਦੇ ਵਿੱਚ ਜਿਹੜਾ ਆ ਹੋਰ ਕੋਈ ਬੰਦੇ ਨੇ ਯਾਰਡ ਲਿਆ ਤੇ ਉਹਨਾਂ ਨੇ ਉੱਥੇ ਲੋਡ ਦੀ ਚੋਰੀ ਕੀਤੀ ਤੇ ਇਸ ਕਰਕੇ ਸਾਡੀ ਕੰਪਨੀ ਦੇ ਪੈ ਗਿਆ। ਮੈਂ ਕਿਹਾ ਓਕੇ ਚਲੋ। ਗੱਲ ਕਰਦੇ ਕਰਦੇ ਉਹ ਤੋਂ ਪਤਾ ਲੱਗਾ ਵੀ ਮੈਂ ਉਸ ਕੰਪਨੀ ਲਈ ਡਿਸਪੈਚ ਕਰਦਾ। ਮੈਂ ਕਿਹਾ ਵੀ ਓਕੇ ਦੈਟਸ ਅ ਬਿਗ ਪ੍ਰੋਬਲਮ। ਮੈਂ ਕਿਹਾ ਦੈਟਸ ਅ ਬਿਗ ਰੈਡ ਫਲੈਗ ਆ ਜਦੋਂ ਤੁਸੀਂ ਕਿਸੇ ਕੰਪਨੀ ਲਈ ਡਿਸਪੈਚ ਕਰਦੇ ਆ ਤੇ ਤੁਸੀਂ ਕਿਤੇ ਹੋਰ ਹੁੰਦੇ ਆ। ਗੱਲ ਕਰਦੇ ਤੋਂ ਪਤਾ ਲੱਗਾ, ਮੈਂ ਕਿਹਾ ਵੀ ਤੁਹਾਨੂੰ ਜੇ ਕੰਪਨੀ ਡਿਸਪੈਚ ਕਰਦੇ ਤੁਸੀਂ ਆਪਣੀ ਕੰਪਨੀ ਦੇ ਨਾਂ ਤੇ ਲੋਡ ਲੈ ਕੇ ਅੱਗੇ ਦਿੰਦੇ? ਕਹਿੰਦੇ ਨਹੀਂ ਜੀ ਮੈਂ ਉਹਨਾਂ ਦੇ ਨਾਂ ਤੇ ਬੁੱਕ ਕਰਦਾ। ਮੈਂ ਕਿਹਾ ਦੈਨ ਹਾਊ ਦੇ ਪੇ ਯੂ, ਤੈਨੂੰ ਪੇ ਕਿੱਦਾਂ ਕਰਦੇ ਆ? ਕਹਿੰਦਾ ਮੈਨੂੰ ਪੇ ਇੰਡੀਆ 'ਚ ਕਰਦੇ ਆ। ਮੈਂ ਕਿਹਾ ਵੀ ਯਾਰ ਇੰਡੀਆ 'ਚ ਪੇ ਕਰਦੇ, ਮਤਲਬ ਤੂੰ ਇੱਥੇ ਆ ਇੰਡੀਆ 'ਚ ਪੇ ਨਹੀਂ? ਕਹਿੰਦਾ ਮੈਂ ਐਕਚੁਅਲੀ ਇੰਡੀਆ 'ਚ ਹੀ ਹਾਂ। ਮੈਂ ਕਿਹਾ ਓਕੇ ਹਾਂਜੀ, ਤੇ ਮੈਂ ਇੰਡੀਆ 'ਚ ਹੀ ਹਾਂ। ਤੇ ਮੈਂ ਕਿਹਾ ਵੀ ਫਿਰ ਤੂੰ ਕਿੰਨੀ ਕੰਪਨੀਆਂ ਦੀ ਡਿਸਪੈਚ ਕਰਦੇ ਆ? 20 ਕੰਪਨੀਜ਼ ਦੀ ਉਹ ਡਿਸਪੈਚ ਕਰ ਰਿਹਾ ਉੱਥੋਂ ਬੈਠਾ, ਠੀਕ ਹੈ, 20 ਕੰਪਨੀਜ਼ ਉੱਥੋਂ ਬੈਠਾ। ਹਾਂ 20 ਕੰਪਨੀ ਦੀ ਉਹ ਡਿਸਪੈਚ ਕਰ ਰਿਹਾ, ਔਰ 20 ਕੰਪਨੀਆਂ ਦੀ ਡਿਸਪੈਚ ਦੇ ਵਿੱਚ ਉਹਨੇ 6 ਕੰਪਨੀਆਂ ਰੈਡ ਟੈਗ ਕਰਵਾ ਲਈਆਂ ਇੱਥੇ, ਜਿਨ੍ਹਾਂ ਨੂੰ ਕਿਉਂਕਿ ਹੁਣ ਇੱਕੋ ਨੰਬਰ ਤੋਂ IP ਐਡਰੈਸ ਤੋਂ ਇੱਕੋ ਈਮੇਲ ਉੱਥੇ ਸਾਰਾ ਕੁਝ ਚੱਲ ਰਿਹਾ ਹੈਗਾ। ਉਹਨੂੰ ਉਹ ਜਿਹੜੀਆਂ ਉਹ ਮੋਨੀਟਰ ਹੋ ਰਹੀਆਂ ਹੈਗੀਆਂ। ਹੁਣ ਉਹ 20 ਕੰਪਨੀਆਂ ਦਾ ਡਾਟਾ ਉੱਥੇ ਇੰਡੀਆ ਦੇ ਵਿੱਚ ਹੈਗਾ। ਹੁਣ ਉੱਥੇ ਕੌਣ ਡਾਟਾ ਲੈ ਕੇ ਜਾਂਦਾ, ਕੌਣ ਉਹਦਾ ਅੱਗੇ ਦੇਖਦਾ, ਕੌਣ ਕੀ ਕਰਦਾ, ਕਿੰਨਾ ਸਿਕਿਉਰ ਆ, ਕਿੰਨਾ ਕੁ ਸਿਕਿਉਰ ਆ, ਕੀ ਚੀਜ਼ ਆ। ਸੋ ਹੁਣ ਉੱਥੋਂ ਫਿਰ ਮੈਂ ਉਹਨੂੰ ਅਲਟੀਮੇਟਲੀ ਜਦੋਂ ਮੈਨੂੰ ਸਾਰੀ ਗੱਲ ਸਮਝ ਆ ਗਈ, ਫਿਰ ਮੈਂ ਉਹਨੂੰ ਕਿਹਾ, ਮੈਂ ਕਿਹਾ ਭਰਾ ਮੇਰੀ ਗੱਲ ਸੁਣ। ਮੈਂ ਕਿਹਾ ਵੀ ਇਹ ਚੀਜ਼ ਦੇ ਉੱਤੇ ਐਜ਼ ਗੌਰਮੈਂਟ ਦਾ ਸਾਰਿਆਂ ਨਾਲੋਂ ਵੱਡਾ ਜ਼ੋਰ ਲੱਗਾ ਪਿਆ ਇਸ ਵੇਲੇ ਕਿ ਜਿਹੜਾ ਫਰਾਡ ਆ, ਜਿਹੜਾ ਇਹ ਗਲਤ ਚੀਜ਼ਾਂ ਆ, ਇਹ ਕੰਮ ਹੋ ਰਹੇ ਹੈਗੇ ਆ। ਮੈਂ ਕਿਹਾ ਲੀਗਲੀ ਯੂ ਕੈਨ ਨਾਟ ਡੂ ਦੈਟ, ਠੀਕ ਹੈ ਨਾ। ਤੇ ਮੈਨੂੰ ਕਹਿੰਦਾ ਫਿਰ ਮੈਂ ਆਪਣਾ ਕੰਮ ਬੰਦ ਹੀ ਸਮਝਿਆ। ਮੈਂ ਕਿਹਾ ਵੀ ਜਿਹੜੀ ਹਿਸਾਬ ਦੇ ਨਾਲ ਗੌਰਮੈਂਟ ਇਸੇ ਚੱਲਣ ਦੀ ਆ ਜਾਂ ਜਿਹੜੀਆਂ ਕੰਮ 'ਚ ਚੱਲਦੇ ਆ ਵੀ ਇਹ ਕੰਮ ਜ਼ਿਆਦਾ ਚਿਰ ਚੱਲਣੇ ਨਹੀਂ ਹੈਗੇ। ਸੋ ਇਹ ਮੈਂ ਤੁਹਾਡੇ ਨਾਲ ਸ਼ੇਅਰ ਤਾਂ ਕਰਕੇ ਕੀਤੀ ਆ। ਬਹੁਤ ਕਾਲਸ ਜਿਹੜੀਆਂ ਮੈਨੂੰ ਆਉਂਦੀਆਂ ਆ, ਚਾਹੇ ਉਹ ਫਰੇਟ ਗਾਰਡ ਦੀ ਆ, ਚਾਹੇ ਉਹ ਹਾਈਵੇ ਐਪ ਦੀ ਆ, ਜਾਂ ਕਿਸੇ ਚੀਜ਼ ਦੀ ਆ, ਉਹਦੇ ਵਿੱਚ ਮੈਂ ਡੀਟੇਲ ਦੇ ਵਿੱਚ ਜਦੋਂ ਗੱਲ ਕਰਦਾ ਤੇ ਮੈਨੂੰ ਉਹਨਾਂ ਨੂੰ ਇਹ ਪੁੱਛਣ ਦੀ ਕੋਸ਼ਿਸ਼ ਕਰੀਦੀ ਆ ਕਿ ਤੁਹਾਡਾ ਡਿਸਪੈਚਰ ਕੌਣ ਆ, ਤੁਸੀਂ ਕਿਹਨੂੰ ਆਪਣੇ ਫਾਰਮਸ ਦਿੱਤੇ ਆ, ਕਿਹਨੂੰ ਆਪਣੀ ਈਮੇਲਸ ਦਿੱਤੀਆਂ, ਕਿਹਨੂੰ ਆਪਣੀ ਇਨਫੋਰਮੇਸ਼ਨ ਸ਼ੇਅਰ ਕੀਤੀ ਆ। ਮੋਸਟ ਆਫ ਦਾ ਟਾਈਮ ਉਹਨਾਂ ਦਾ ਕਿਤੇ ਨਾ ਕਿਤੇ ਲਿੰਕ ਬਣ ਜਾਂਦਾ ਆ ਕਿ ਜਿੱਥੇ ਉਹਨਾਂ ਦਾ ਮੈਂ ਕਿਸੇ ਕੋਲੋਂ ਲੋਡ ਲੈਣਾ, ਮੈਂ ਕਿਸੇ ਨੂੰ ਲੋਡ ਦਿੰਦਾ, ਮੇਰੇ ਕੋਲ ਡਿਸਪੈਚ ਕਰਦਾ ਮੇਰੇ ਕੋਲ, ਸੋ ਕਿਤੇ ਨਾ ਕਿਤੇ ਲਿੰਕ ਜੁੜ ਜਾਂਦਾ। ਸੋ ਇਹ ਚੀਜ਼ਾਂ ਦਾ ਬਹੁਤ ਜ਼ਿਆਦਾ ਧਿਆਨ ਰੱਖੋ। ਜੇ ਤੁਸੀਂ ਇੱਦਾਂ ਦਾ ਕੁਛ ਵੀ ਕਰ ਰਹੇ ਹੈਗੇ ਆ, ਲੋਡ ਵਗੈਰਾ ਲੈ ਰਹੇ ਹੈਗੇ ਆ, ਤੇ ਉਹ ਤੁਹਾਡੀ ਜਿਹੜੀ ਇਨਫੋਰਮੇਸ਼ਨ ਆ ਲੀਕ ਹੋਣੀ ਲਾਜ਼ਮੀ ਹੈ ਇਸ ਵੇਲੇ। ਜੀ ਇੱਦਾਂ ਹੀ ਨਾ ਰਮਨ ਜੀ, ਇੱਕ ਫਰੰਟ ਲਾਈਨ TPSA ਆ, ਉਹ ਇੰਡੀਪੈਂਡੈਂਟ ਰਿਪੋਰਟਰ ਆ, ਉਹਨਾਂ ਨੇ ਇੱਕ ਡਾਕੂਮੈਂਟਰੀ ਤਿਆਰ ਕੀਤੀ ਆ, ਹਨਾ। ਉਹਦੇ 'ਚ ਉਹਨਾਂ ਨੇ ਕਿਹਾ ਵੀ ਉਹ ਵੱਖ-ਵੱਖ ਜਿਹੜੇ ਟਰੱਕਿੰਗ ਕੰਪਨੀਆਂ ਦੇ ਐਡਰੈਸ ਸੀਗੇ ਬਿਜ਼ਨੈਸਿਸ ਦੇ, ਉੱਥੇ ਗਏ, ਇੱਕ ਆਫਿਸ ਬਿਲਡਿੰਗ 'ਚ ਗਏ, ਕਹਿੰਦੇ ਵੀ 32 ਟਰੱਕਿੰਗ ਕੰਪਨੀਆਂ ਦੇ ਆਫਿਸ ਸੀ ਰਜਿਸਟਰਡ ਸੇਮ ਐਡਰੈਸ ਤੇ 16 ਉਹਨਾਂ 'ਚੋਂ ਐਕਟਿਵ ਸੀ ਤੇ USA ਦੇ ਵਿੱਚ ਉਹ ਟਰੱਕ ਰਨ ਕਰ ਰਹੇ ਆ, ਜਦ ਕਿ ਕਹਿੰਦੇ ਇੱਕ ਵੀ ਬੰਦਾ ਅੰਦਰ ਨਹੀਂ ਸੀ ਉਹਦੇ ਆਫਿਸ, ਬਿਲਡਿੰਗ ਖਾਲੀ ਆ, ਐਡਰੈਸ ਉੱਥੇ ਦਾ ਦਿੱਤਾ ਹੈਗਾ। ਸੋ ਇੱਕ ਕੋਈ ਹੈਲਥ ਕੇਅਰ ਦਾ ਬਿਜ਼ਨਸ ਸੀ, ਉੱਥੇ ਕਹਿੰਦੇ ਉਹਨਾਂ ਨੇ 1,52,000 ਦਾ PPP ਲੋਨ ਵੀ ਲਿਆ ਸੀ, ਉਹ ਵੀ ਉੱਥੇ ਕੋਈ ਆਫਿਸ ਨਹੀਂ ਸੀਗਾ। ਸੋ ਹੁਣ ਕੀ ਆ ਵੀ ਜਿਹੜੇ ਇੰਡੀਪੈਂਡੈਂਟ ਰਿਪੋਰਟਰਸ ਹੈਗੇ ਆ, ਇਨਵੈਸਟੀਗੇਟਰ ਰਿਪੋਰਟਰਸ ਆ, ਉਹ ਬਸ ਇਦਾਂ ਦੀਆਂ ਚੀਜ਼ਾਂ ਲੱਭ ਰਹੇ ਆ ਤੇ ਉਹ ਜਿਹੜੀਆਂ ਪਾ ਰਹੇ ਆ ਤੇ ਉਹ ਵਾਇਰਲ ਵੀ ਬਹੁਤ ਹੁੰਦੀਆਂ। ਸੋ ਉਹੀ ਸਾਰੀਆਂ ਹੁਣ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ, ਟਰਾਂਸਪੋਰਟੇਸ਼ਨ ਡਿਪਾਰਟਮੈਂਟ ਕੋ ਸਾਰਿਆਂ ਕੋ ਪਹੁੰਚ ਰਹੀਆਂ। ਤੁਸੀਂ ਉਹ ਦੇਖ ਲਓ ਜਿਹੜਾ ਬੰਦਾ ਜਿਹੜਾ ਉੱਥੇ ਮਿਨੀਆਪੋਲਿਸ ਦੇ ਵਿੱਚ ਜਿਹੜੇ ਬੰਦੇ ਨੇ ਉਹ ਆਪਣਾ ਡੇ ਕੇਅਰ ਦਾ ਕੀਤਾ ਸੀਗਾ, ਹੁਣ ਉਹ ਇੱਥੇ LA ਦੇ ਵਿੱਚ ਹੋਮਲੈਸ ਦੇ ਉੱਤੇ ਲੱਗਾ ਹੋਇਆ। ਜੀ ਆਪਣੇ ਨਾਲ ਕੁਝ ਕਾਲਰ ਜੁੜੇ ਆ, ਕਾਲ ਕਰਨ ਦੇ ਲਈ ਨੰਬਰ ਹੈ 408-272-5200 4082725200। ਜਗਰੂਪ ਸਿੰਘ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਤਿੰਨਾਂ ਵੀਰਾਂ ਨੂੰ ਜੀ ਤੇ ਸੁਣਨ ਵਾਲੇ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੇਰੇ ਇੱਕ ਦੋ ਸਵਾਲ ਨੇ ਰਮਨ ਭਾਜੀ ਨੂੰ ਤੇ ਇੱਕ ਜਾਣਕਾਰੀ ਵੀ ਸਾਂਝੀ ਕਰਨੀ ਆ।
ਪਹਿਲਾ ਸਵਾਲ ਇਹ ਆ ਜੀ ਰਮਨ ਭਾਜੀ, ਹੁਣ ਜਿੱਦਾਂ ਆਪਾਂ ਨੂੰ ਪਤਾ ਵੀ ਜਿੰਨੇ ਸਾਡੇ ਵਰਕ ਪਰਮਿਟ ਵਾਲੇ ਬੱਚਿਆਂ ਦੇ ਲਾਇਸੈਂਸ ਜਾਂ ਸਾਡੇ ਟਰੱਕਰ ਵੀਰਾਂ ਦੇ ਲਾਇਸੈਂਸ ਕੈਂਸਲ ਹੋਏ ਨੇ, ਕਾਫੀ ਰੁਝਾਨ ਵੱਧ ਰਿਹਾ ਵੀ ਆਪਾਂ ਬਾਕਸ ਟਰੱਕ ਲੈ ਲਈਏ, ਜਿਹੜੇ ਛੋਟੇ ਟਰੱਕ ਹੁੰਦੇ ਆ 26 ਫੁੱਟ ਦੇ 13 ਫੁੱਟ ਦੇ, ਐਮਾਜੋਨ ਨਾਲ ਵੀ ਲੋਡ ਮਿਲਦੇ ਆ ਹਨਾ। ਤੇ ਕੀ ਜਿਹੜਾ ਆਪਾਂ ਉਹ ਮਾੜੀ ਜਾਣਕਾਰੀ ਦੇ ਦਿਓ ਤਾਂ ਜੋ ਸਭ ਦਾ ਫਾਇਦਾ ਹੋ ਜਾਵੇ ਬਈ ਕੀ ਜਿਹੜਾ ਬੰਦਾ ਸੀ ਕਲਾਸ ਲਾਇਸੈਂਸ ਉਹਨੂੰ 26 ਫੁੱਟੇ ਨੂੰ, ਕਿਉਂਕਿ ਉਹਦੇ ਵਿੱਚ 에ਅਰ ਬ੍ਰੇਕ ਹੁੰਦੇ ਆ, ਚਲਾ ਸਕਦਾ ਜਾਂ ਨਹੀਂ, ਜਾਂ 에ਅਰ ਬ੍ਰੇਕਾਂ ਵਾਲੇ ਜਿਹੜੇ ਛੋਟੇ ਟਰੱਕ ਨੇ ਉਹਨਾਂ ਦੀ ਇੰਸਪੈਕਸ਼ਨ ਦਾ ਮਾੜਾ ਜਿਹਾ ਜਾਣਕਾਰੀ ਦੇ ਦਿਓ। ਇੱਕ ਤਾਂ ਇਹ ਮੁੱਦਾ ਜੀ ਹਨਾ, ਪੂਰੀ ਡਿਟੇਲ ਤੁਸੀਂ ਸਮਝ ਗਏ ਦੱਸ ਦਿਓ। ਦੂਸਰਾ ਮੈਂ ਵੀਰਾਂ ਨੂੰ ਦੱਸਣਾ ਚਾਹੁੰਦਾ ਜੀ, ਪਿਛਲੇ ਹਫ਼ਤੇ ਆਪਣੇ ਵਾਕਫ ਬੰਦੇ ਨੂੰ ਇੱਕ ਨੂੰ ਟਿਕਟ ਮਿਲੀ ਆ ਜੀ ਸਕੇਲ ਸਕਿਪ ਕਰਨ ਦੀ, ਫੈਲਨੀ ਦੀ ਟਿਕਟ ਮਿਲੀ ਆ ਜੀ ਉਹਨੂੰ। ਸੋ ਜਿਵੇਂ ਹੁਣ ਤੁਸੀਂ ਇੱਥੇ ਜਾਣਕਾਰੀ ਦਿੰਦੇ ਹੋ, ਜੇ ਤੁਸੀਂ ਦੱਸਦੇ ਹੋ ਲੋਕੀ ਕਹਿੰਦੇ ਆ ਡਰਾਉਂਦੇ ਆ, ਹੁਣ ਇਹ 'ਚ ਡਰਾਉਣਾ ਸਮਝ ਲਓ ਚਾਹੇ ਸਮਝਾਉਣਾ ਸਮਝ ਲਓ, ਇਹ ਤੁਹਾਡਾ ਪੱਖ ਆ। ਆਪਾਂ ਜੇ ਆ ਕੇ ਜਿੰਨੇ ਵੀ ਸਰੋਤੇ ਇੱਥੇ ਜਾਣਕਾਰੀ ਦਿੰਦੇ, ਇਹਦਾ ਮਤਲਬ ਇਹ ਹੁੰਦਾ ਵੀ ਸਾਡੀ ਕਮਿਊਨਿਟੀ, ਸਾਡਾ ਭਾਈਚਾਰਾ ਤੋਂ ਕੁਛ ਸਿੱਖ ਕੇ ਆਪਣੇ ਆਪ 'ਚੋਂ ਬਦਲਾ ਲਿਆਵੇ। ਸੋ ਭਾਈ ਜੇ ਟਿਕਟਾਂ ਤੁਹਾਨੂੰ ਮਿਲਦੀਆਂ ਨੇ, ਫੈਲਨੀ ਦਾ ਕੇਸ ਆ ਜਿਹੜਾ ਲਾਈਫ ਟਾਈਮ ਤੁਹਾਨੂੰ ਤੰਗ ਕਰਦੇ ਨੇ, ਇਹਨਾਂ ਚੀਜ਼ਾਂ ਤੋਂ ਬਚੋ। ਤੇ ਰਮਨ ਭਾਜੀ ਧੰਨਵਾਦ ਆ, ਦੇ ਦਿਓ ਜਾਣਕਾਰੀ। ਇੱਕ ਵਾਰੀ ਆਹ ਚੀਜ਼ ਮਾੜੀ ਜਿਹੀ ਕਰੀ ਫੇਰ ਦੱਸਿਓ ਵੀ ਸਕੇਲ ਸਕਿਪ ਕੀਤਾ, ਟਿਕਟ ਮਿਲੀ ਤੇ ਨਾਲ ਫੈਲਨੀ ਲੱਗ ਗਈ। ਹਾਂਜੀ, ਕਿਹੜੀ ਜਗ੍ਹਾ ਕੀਤਾ ਸੀ ਸਕਿਪ ਸਕੇਲ, ਕਿਹੜੀ ਸਟੇਟ? ਇਹ ਮੈਂ ਅਗਲੇ ਪ੍ਰੋਗਰਾਮ 'ਚ ਤੁਹਾਨੂੰ ਪੂਰੀ ਜਾਣਕਾਰੀ ਪੁੱਛ ਕੇ ਦੱਸ ਦੂੰਗਾ ਜੀ। ਠੀਕ ਆ। ਕਿਉਂਕਿ ਹਾਂਜੀ ਜਿਹੜੇ ਵੀਰ ਤੋਂ ਮੈਂ ਪੁੱਛਿਆ ਉਹਨੂੰ ਮੈਂ ਨਹੀਂ ਪੁੱਛ ਸਕਿਆ ਵੀ ਕਿਹੜੀ ਸਟੇਟ 'ਚ ਹਨਾ। ਹਾਂਜੀ, ਕਿਹੜੀ ਸਟੇਟ 'ਚ ਹੋਇਆ। ਇਹ ਤਾਂ ਜੀ ਆਮ ਹੀ ਆਪਣੇ ਬੰਦੇ ਤਾਂ ਜੀ ਅਸੀਂ ਦੇਖਦੇ ਆ ਵੀ ਸਕੇਲਾਂ ਤੋਂ ਸਿੱਧਾ ਹੀ ਨਿਕਲਦੇ ਆ, ਬਹੁਤ ਜ਼ਿਆਦਾ ਵੱਡੀ। ਨਹੀਂ ਦੇਖੋ ਇਹ ਤਾਂ ਰੁਝਾਨ ਤਾਂ ਜਗਰੂਪ ਆ ਜੀ, ਇਹ ਚੱਲਿਆ ਸੀ ਕਹਿੰਦੇ ਰਾਤ ਨੂੰ ਚੱਲਣਾ, ਰਾਤ ਨੂੰ ਸਕੇਲਾਂ ਬੰਦ ਹੁੰਦੀਆਂ। ਇਹ ਦੱਸਦੇ ਰਹੇ ਉੱਪਰ ਆ ਕੇ ਆਪ ਕਈ ਟਰੱਕਰਸ ਦੇ ਨਾਲ ਜਦੋਂ ਪਰਸਨਲੀ ਗੱਲ ਹੁੰਦੀ ਉਹ ਆਪ ਦੱਸਦੇ ਆ। ਨਹੀਂ ਉਹ ਫਿਰ ਆਪਾਂ DOT ਦਾ ਓਵਰ ਟਾਈਮ ਲਵਾਵਾਂਗੇ, ਫਿਰ ਉਹਨਾਂ ਨੂੰ ਰਾਤ ਨੂੰ ਜਗਾਵਾਂਗੇ, ਫਿਰ ਟੈਕਸ ਪੇਅਰ ਦੀ ਮਨੀ ਹੋਰ ਸਪੈਂਡ ਕਰਾਵਾਂਗੇ। ਹੁਣ ਦੇਖੋ ਜੇ ਫੈਲਨੀ ਆ, ਉਹਦੇ ਕੋਲ ਵਰਕ ਪਰਮਿਟ ਆ, ਦੇਖੋ ਉਹ ਬੰਦਾ ਅਰੈਸਟ ਹੋਊਗਾ ਹਨਾ, ਤੇ ਉਹਦੇ ਸਿਟੀਜ਼ਨ ਬਣ, ਜੇ ਗ੍ਰੀਨ ਕਾਰਡ ਹੋਲਡਰ ਆ ਸਿਟੀਜ਼ਨ ਬਣਨ 'ਚ ਪ੍ਰੋਬਲਮ ਆਣੀ ਆ। ਸੋ ਇਦਾਂ ਦੇ ਰਿਸਕ ਨਹੀਂ ਲੈਣਾ ਚਾਹੀਦਾ, ਸਿਟੀਜ਼ਨ ਨਹੀਂ ਬਣ ਸਕਦਾ। ਸੋ ਕਾਫੀ ਵੱਡੀ ਆ, ਫਿਊਚਰ 'ਚ ਕੋਈ ਲੋਨ ਲੈਣਾ, ਕਈ ਚੀਜ਼ਾਂ ਤੇ ਇਫੈਕਟ ਪੈਣਾ ਇਹਨਾਂ ਚੀਜ਼ਾਂ ਦਾ ਜੀ। ਸੋ ਇਹ ਜ਼ਰੂਰ ਧਿਆਨ ਰੱਖੋ। ਇੱਕ ਰਮਨ ਭਾਜੀ ਹੋਰ ਜਾਣਕਾਰੀ ਦੇ ਦਿਓ, ਤੁਸੀਂ ਦੱਸਿਆ ਹੁਣੇ ਪਹਿਲਾਂ ਸ਼ੁਰੂ ਦੇ ਵਿੱਚ ਵੀ ਜਿਹੜੇ ਲੌਗ ਬੁੱਕਾਂ ਨੂੰ ਬਦਲਦੇ ਆ ਜਾਂ ਕੁਝ ਵੀ ਛੇੜਛਾੜ ਕਰਦੇ ਆ, ਉਹਦੇ ਕੀ ਬੇਸਿਕਲੀ ਦੁਬਾਰਾ ਸਮਝਾ ਦਿਓ ਵੀ ਉਹਦੇ ਕੀ ਕੀ ਇੰਪੈਕਟ ਪੈ ਸਕਦੇ ਆ, ਕਿਉਂਕਿ ਇਹਦੇ ਵਿੱਚ ਤਾਂ ਸਾਰੀ ਦੁਨੀਆ ਹੀ ਨਿਕਲ ਰਹੀ ਆ ਇਹਦੇ ਵਿੱਚੋਂ। ਕਿਉਂਕਿ ਜੇ ਹੁਣ ਤੁਸੀਂ ਕਹੋਗੇ ਵੀ ਭਾਜੀ ਸਾਰੇ ਹੀ ਨਿਕਲ ਰਹੇ ਆ, ਉਹਦੇ ਵਿੱਚ ਇਹ ਆ ਵੀ ਜੇ ਤਾਂ ਤੁਰਿਆਂ ਨਾਲ ਤੁਰਿਆ ਜਾਂਦਾ ਹੁੰਦਾ, ਜਦ ਦੁਨੀਆ ਭੱਜ ਰਹੀ ਆ ਤੁਸੀਂ ਨਹੀਂ ਨਾਲ ਭੱਜਦੇ ਤਾਂ ਖਤਮ ਹੋ ਤੁਸੀਂ। ਕਿਉਂਕਿ ਹਾਲਾਤ ਆਪਣੇ ਹਰਜੋਤ ਸਿੰਘ ਜੀ ਤੁਸੀਂ ਕਹਿਣਾ ਵੀ ਜਗਰੂਪ ਸਿੰਘ ਇਹ ਕੀ ਗੱਲ ਕਹਿਤੀ, ਹੁਣ ਕਾਰਨ ਇਹ ਆ ਲੋੜਾਂ ਦੇ ਪ੍ਰਾਈਸ ਹੈ ਨੀ ਗੇ, ਲੋੜ ਹੈ ਨੀ ਗੇ। ਜੇ ਤਾਂ ਸਾਰੇ ਇੱਕੋ ਚਾਲ 'ਚ ਚੱਲਣ ਤਾਂ ਸਾਰਿਆਂ ਨੂੰ ਇਨਕਮ ਬਰਾਬਰ ਵਧਣੀ ਆ। ਹੁਣ ਕੁਛ ਬੰਦੇ ਉਹ ਚੀਜ਼ ਨੂੰ ਸਮਝਦੇ ਨਹੀਂ, ਉਹ ਭੱਜ ਰਹੇ ਨੇ। ਅਸੀਂ ਭੱਜ ਨਹੀਂ ਰਹੇ, ਸਾਨੂੰ ਹਿੰਮਤ ਨਾਲ ਤਾਂ ਨਾਲ ਤੁਰ ਕੇ ਰਲਣਾ ਹੀ ਪੈਂਦਾ, ਕਈ ਵਾਰ ਮਜਬੂਰੀ ਬਣ ਗਈ ਆ ਸਾਡੀ। ਚਾਹੁੰਦੇ ਨਹੀਂ ਅਸੀਂ ਵੀ ਕੁਛ ਵੀ ਨਾ ਕਰੀਏ। ਮੈਂ ਆਉਣ ਦਾ ਇਹ ਗੱਲ ਕਹਿਣੀ ਚਾਹੁੰਦਾ ਵਾਂ ਵੀ ਕਈ ਬੰਦਿਆਂ ਦੀ ਇਹ ਮਜਬੂਰੀ ਬਣ ਗਈ। ਜੇ ਥੋੜਾ ਬਹੁਤਾ ਵੀ 19 ਨਹੀਂ ਕਰਦੇ ਤਾਂ ਤੁਹਾਨੂੰ ਲੋਡ ਕਵਰ ਨਹੀਂ ਹੁੰਦੇ, ਤਾਂ ਲੋਡ ਨਹੀਂ ਤੁਹਾਡੇ ਹੱਥ ਲੱਗਦੇ। ਸੋ ਇਹਦਾ ਵੀ ਰਮਨ ਭਾਜੀ ਦੱਸ ਦਿਓ ਵੀ ਕੀ ਵੱਡਾ ਇੰਪੈਕਟ ਪੈਣਾ ਆਉਣ ਵਾਲੇ ਸਮੇਂ 'ਚ ਦੁਬਾਰਾ ਤੋਂ। ਧੰਨਵਾਦ ਜੀ। ਥੈਂਕ ਯੂ ਜੀ। ਬਿਲਕੁਲ ਜਿਹੜੀ ਮੈਂ ਨਾ ਵੀ ਸੱਚਾਈ ਦੇ ਲਈ ਵੀ ਧੰਨਵਾਦ ਇਹਨਾਂ ਦਾ ਵੀ ਸੱਚੀ ਗੱਲ ਆ ਕੇ ਦੱਸ ਗਏ, ਨਹੀਂ ਤੇ ਬੰਦਾ ਮੰਨਦਾ ਹੀ ਨਹੀਂ ਵੀ ਆਪਾਂ ਇਹ ਚੀਜ਼ ਕਰਦੇ। ਨਹੀਂ ਹੁਣ ਬਹੁਤ ਜ਼ਿਆਦੀਆਂ ਕੰਪਨੀਆਂ ਜਿਹੜੀਆਂ ਆ ਉਹਨਾਂ ਦੇ ਵਿੱਚ ਇਹ ਰੁਝਾਨ ਹੈਗਾ ਆ। ELD ਜਿਹੜੀ ਥੈਫਟ ਹੈਗਾ, ELD ਦੇ ਨਾਲ ਉਹਨੂੰ ਛੇੜਖਾਨੀ ਕਰਨੀ, ਜੋ ਵੀ ਕੁਛ ਕਰਨਾ ਉਹਨੂੰ ਅੱਗੇ ਪਿੱਛੇ ਕਰਨਾ। ਸੋ ਪਹਿਲੀ ਗੱਲ ਤਾਂ ਇਹ ਆ ਕਿ ਇਹ ਜਿਹੜਾ ਜਿੱਦਾਂ ਹੁਣ ਸਕੇਲ ਦਾ ਕਹਿ ਕੇ ਗਏ ਆ, ਰਾਜਕਰਨ ਸਕੇਲ ਕੋਈ ਵੀ ਸਕਿਪ ਕੀਤੀ ਉਹ DOT ਨੂੰ ਸਕਿਪ ਕੀਤਾ। DOT ਇਜ਼ ਅ ਫੈਡਰਲ ਏਜੰਸੀ, ਸੋ ਇਹ ਫੈਡਰਲ ਕ੍ਰਾਈਮ ਹੈਗਾ। ਸੋ ਡਜ਼ਨਟ ਮੈਟਰ ਕਿਹੜੀ ਸਟੇਟ 'ਚ ਤੁਸੀਂ ਸਕਿਪ ਕੀਤਾ, ਕਿਹੜੀ ਸਟੇਟ 'ਚ ਫੜੇ ਗਏ ਆ। ਸੇਮ ਹੀ ਜਿਹੜਾ ELD ਦਾ ਥੈਫਟ ਹੈਗਾ, ELD ਦੇ ਨਾਲ ਛੇੜਖਾਨੀ ਹੈਗੀ ਆ, ਉਹ ਫੈਡਰਲ ਕ੍ਰਾਈਮ ਹੈਗਾ ਆ। ਸੋ ਫੈਲਨੀ ਕੁਡ ਬੀ ਪੋਸੀਬਲ।
ਠੀਕ ਹੈ, ਡਿਪੈਂਡਿੰਗ ਔਨ ਕਿ ਤੁਹਾਡੇ ਜੇ ਤੁਹਾਡਾ ਐਕਸੀਡੈਂਟ ਹੋਇਆ ਆ ਜਾਂ ਤੁਹਾਡੇ ਕੋਲੋਂ ਕੋਈ ਗਲਤੀ ਹੋਈ ਆ ਜਾਂ ਕਿਹੜੀ ਟਿਕਟ ਮਿਲੀ ਆ ਜਾਂ ਤੁਸੀਂ ਕੀ ਕੀਤਾ ਹੈ, ਤੇ ਉਹਦੇ ਨਾਲ ਜੇ ਉਹ ਫੜ ਲੈਂਦੇ ਕਿ ਤੁਸੀਂ ELD ਦੀ ਵੀ ਥੈਫਟ ਕੀਤਾ ਹੈਗਾ ਤਾਂ ਉਹਦੇ ਵਿੱਚ ਵੀ ਤੁਹਾਡਾ ਜਿਹੜਾ ਆ ਉਹ ਫੈਲਨੀ ਚਾਰਜਸ ਫੈਡਰਲ ਚਾਰਜਸ ਆ। ਸੋ ਫੈਡਰਲ ਚਾਰਜਸ ਲੱਗਦੇ ਆ। ਸੋ ਫੈਡਰਲ ਚਾਰਜਸ ਜਿਹੜੇ ਬੜੇ ਘਾਤਕ ਹੁੰਦੇ ਆ ਜੇ ਖਾਸ ਕਰਕੇ ਤੁਸੀਂ ਨਾਨ ਡੋਮਿਸਾਈਲ ਹੈ ਜਾਂ ਅਜੇ ਗ੍ਰੀਨ ਕਾਰਡ ਹੋਲਡਰ ਨਹੀਂ ਗਏ। ਦੂਸਰੀ ਗੱਲ ਜਿਹੜੀ ਹੈਗੀ ਆ ਜਗਰੂਪ ਉਹਨਾਂ ਨੇ ਪੁੱਛੀ ਸੀਗੀ ਕਿ ਬਾਕਸ ਟਰੱਕ ਜਿਹੜਾ ਹੈਗਾ 26 ਫੁੱਟਾ ਜੇ 26,000 ਗ੍ਰੋਸ ਵੇਟ ਤੋਂ ਥੱਲੇ ਹੈਗਾ ਤੇ 에ਅਰ ਬ੍ਰੇਕਸ ਦੇ ਨਾਲ ਜਿਹੜਾ ਕਲਾਸ C ਲਾਇਸੈਂਸ ਹੈਗਾ ਉਹ ਚਲਾ ਸਕਦਾ ਹੈਗਾ। ਇਹਦੇ ਵਿੱਚ ਮੈਂ ਇਹ ਗੱਲ ਕਹੂੰਗਾ ਕਿ ਜੇ ਤੁਸੀਂ ਬਾਕਸ ਟਰੱਕ ਦਾ ਕੰਮ ਕਿਸੇ ਨੇ ਵੀ ਕਰਨਾ ਹੈਗਾ ਤਾਂ ਮੇਨਲੀ ਜਿਹੜੇ ਵੱਡੇ ਸਿਟੀਜ਼ ਹੈਗੇ ਆ ਉਹਨਾਂ ਦੇ ਵਿੱਚ ਬਾਕਸ ਟਰੱਕ ਦਾ ਕੰਮ ਜਿਹੜਾ ਹੈਗਾ ਆ ਜ਼ਿਆਦਾ। ਮੈਂ 96 ਤੋਂ ਲੈ ਕੇ 2000 ਤੱਕ ਬਾਕਸ ਟਰੱਕ ਦਾ ਕੰਮ ਕੀਤਾ ਆ ਬੇ ਏਰੀਏ ਦੇ ਵਿੱਚ। ਸੋ ਜਿਹੜੇ ਇਹ ਬਾਕਸ ਟਰੱਕ ਹੈਗੇ ਆ ਇਹਨਾਂ ਦਾ ਮੈਜੋਰਟੀ ਕੰਮ ਜਿਹੜਾ ਆ ਅੱਜ ਦੀ ਤਰੀਕ 'ਚ ਥੋੜ੍ਹਾ ਜਿਹਾ ਚਲੋ ਡਿਫਰੈਂਟ ਹੋ ਗਿਆ ਕਿਉਂਕਿ ਐਮਾਜ਼ੋਨ ਤੋਂ ਕੁਛ ਇਹੋ ਜਿਹਾ ਕੰਮ ਮਿਲਣਾ ਸ਼ੁਰੂ ਹੋ ਗਿਆ ਬਾਕਸ ਟਰੱਕ ਦਾ, ਪਰ ਮੋਸਟਲੀ ਜਿਹੜਾ ਬਾਕਸ ਟਰੱਕ ਦਾ ਕੰਮ ਹੈਗਾ ਆ ਉਹ ਵੱਡੇ ਸਿਟੀਜ਼ ਦੇ ਵਿੱਚ ਹੁੰਦਾ ਆ। ਲਾਸਟ ਮਾਈਲ ਡਿਲੀਵਰੀ ਟਾਈਪ ਉਸ ਚੀਜ਼ ਦੇ ਵਿੱਚ ਹੁੰਦਾ ਕੁਛ ਲਾਸਟ ਮਾਈਲ ਡਿਲੀਵਰੀ ਦਾ ਕੰਮ ਇੱਥੇ ਹੁਣ ਹੋ ਗਿਆ, ਲੇਕਿਨ ਜ਼ਿਆਦਾਤਰ ਜਿਹੜੇ ਵੱਡੇ ਸਿਟੀਜ਼ ਆ ਉਹਨਾਂ ਦੇ ਵਿੱਚ LTL ਇਹਨੂੰ ਕਹਿ ਦਿੰਦੇ ਆ ਲੈਸ ਦੈਨ ਟਰੱਕ ਲੋਡ। LTL ਦਾ ਕੰਮ ਜਿਹੜਾ ਆ ਉਹ ਲੈਸ ਦੈਨ ਟਰੱਕ ਲੋਡ ਜਿਹੜਾ ਕੰਮ ਆ। ਲਾਈਨ ਹਾਲ ਜਿਹੜਾ ਕੰਮ ਆ ਉਹਨੂੰ LTL ਸਪੋਰਟ ਕਰਦਾ ਆ। ਸੋ ਲਾਈਨ ਹਾਲ ਹੁੰਦਾ ਹੈ ਕਿ ਜਿਵੇਂ ਇੱਕ ਟਰੱਕ ਚੱਲਿਆ ਉਹ ਸਿਆਟਲ ਤੋਂ ਚੱਲਿਆ LA ਆਇਆ, ਪੋਰਟਲੈਂਡ ਆਇਆ, ਪੋਰਟਲੈਂਡ ਤੋਂ LA ਆਪਣੇ ਸੈਨ ਫਰਾਂਸਿਸਕੋ LA ਤੋਂ ਫੀਨਿਕਸ ਤੋਂ ਡੈਲਸ ਗਿਆ। ਸੋ ਲਾਈਨ ਹਾਲ ਆ, ਉਹਨੂੰ ਸਪੋਰਟ ਕਰਨਾ ਜਿਹੜਾ ਆ ਉਹਦੇ ਸਮਾਨ ਜਿਹੜਾ ਉਹ ਲੈ ਕੇ ਆ ਰਿਹਾ ਸਿਆਟਲ ਤੋਂ, ਜਿਹੜਾ ਕੋਈ ਰਾਹ 'ਚ ਇੱਥੇ ਪੋਰਟਲੈਂਡ ਛੱਡ ਗਿਆ, ਪੋਰਟਲੈਂਡ ਤੋਂ ਚੱਕ ਲਿਆ। ਸੋ ਉਹ ਜਿਹੜਾ ਸਮਾਨ ਉਹਨਾਂ ਨੇ ਪੋਰਟਲੈਂਡ ਲਾਉਣਾ ਜਾਂ ਪੋਰਟਲੈਂਡ ਤੋਂ ਚੱਕਣਾ ਆ ਉਹ ਅੱਗੇ LTL ਕੈਰੀਅਰ ਜਿਹੜੇ ਹੈਗੇ ਆ, ਜਿਹੜੇ ਛੋਟੇ ਜਿਹੜੇ ਟਰੱਕ ਹੈਗੇ ਬਾਕਸ ਟਰੱਕ, ਉਹ ਪਿਕ ਕਰਕੇ ਲੈ ਕੇ ਆਉਂਦੇ ਡਾਕ ਤੋਂ ਡਿਲੀਵਰ ਕਰਦੇ ਆ। ਸੋ ਉਹ ਕੰਮ ਜਿਹੜਾ ਆ ਉਹ ਵੱਡੇ ਸਿਟੀਜ਼ ਦੇ ਵਿੱਚ ਜ਼ਿਆਦਾ ਹੁੰਦਾ ਆ। ਸੋ ਜੇ ਤੁਸੀਂ ਬਾਕਸ ਟਰੱਕ ਦਾ ਕੰਮ ਕਰਨਾ ਚਾਹੁੰਦੇ ਆ ਤਾਂ ਡੈਫੀਨੇਟਲੀ ਉਹ ਜਿਹੜੇ ਸਿਟੀਜ਼ ਹੈਗੇ ਆ ਉਹ ਤੁਹਾਡੇ ਲਈ ਵਧੀਆ ਹੈਗੇ ਆ ਬਾਕਸ ਟਰੱਕ ਲਈ। ਮਤਲਬ ਕਲਾਸ C ਦੇ ਉੱਤੇ ਚਲਾਇਆ ਜਾ ਸਕਦਾ ਹੈਗਾ ਆ। ਵੈਸੇ ਵੀ ਜਿੰਨੀ ਕੁ ਵੀ ਟ੍ਰੇਨਿੰਗ ਜਿਨ੍ਹਾਂ ਨੇ CDL ਵਾਲੇ ਲਈ ਉਹ ਮੈਨੂੰ ਲੱਗਦਾ ਛੋਟੇ ਅਜਿਹੇ ਟਰੱਕ ਤੇ ਚਲਾਉਣਾ ਜ਼ਿਆਦਾ ਸਿਖਾਉਂਦੇ ਆ। ਇਹ ਆ ਵੀ ਫਾਇਦਾ ਹੋ ਜਾਊਗਾ ਉਹ ਟ੍ਰੇਨਿੰਗ ਦਾ, ਇਹ ਕੰਮ ਆ ਜਾਊਗੀ ਜੀ। ਤੇ ਚਲੋ ਇਹ ਆ ਵੀ ਹੁਣ ਦੇਖੋ ਸਮੇਂ ਦੇ ਨਾਲ ਤੁਹਾਨੂੰ ਚੀਜ਼ਾਂ ਨੂੰ ਤਬਦੀਲ ਕਰਨਾ ਪੈਂਦਾ। ਜੇ ਦੂਜਾ ਟਰੱਕ ਨਹੀਂ ਚੱਲਦਾ, ਜਿਹੜੀਆਂ ਹੋਰ ਓਪਰਚੁਨਿਟੀਜ਼ ਆ ਉਹ ਤੁਹਾਨੂੰ ਦੇਖਣੀਆਂ ਜਿਹੜੀਆਂ ਉਹ ਚਾਹੀਦੀਆਂ ਆ। ਹੌਸਲਾ ਨਹੀਂ ਹਾਰਨਾ ਜਿਹੜਾ ਉਹ ਚਾਹੀਦਾ। ਦੈਟਸ ਓਕੇ। ਜ਼ਿੰਦਗੀ ਦੇ ਬੜੇ ਜਿਹੜੇ ਉਤਾਰ ਚੜਾਵ ਚੱਲਦੇ ਹੀ ਜਿਹੜੇ ਉਹ ਰਹਿੰਦੇ ਆ। ਸਾਰਿਆਂ ਦਾ ਹਰ ਟਾਈਮ ਦੇ ਉੱਤੇ ਇੱਦਾਂ ਗੁੱਡੀ ਚੜੀ ਨਹੀਂ ਰਹਿੰਦੀ। ਕਈ ਵਾਰੀ ਹਵਾ ਬੰਦ ਵੀ ਹੋ ਜਾਂਦੀ ਆ, ਉਹ ਥੱਲੇ ਵੀ ਆਉਂਦੀ ਆ, ਦੁਬਾਰਾ ਵੀ ਕਰਨਾ ਪੈਂਦਾ ਆ। ਸੋ ਹਿੰਮਤ ਜਿਹੜੀ ਉਹ ਨਾ ਹਾਰੋ। ਉਹ ਬਸ ਇਹੀ ਹੁੰਦਾ ਵੀ ਕਿਉਂਕਿ ਆਦਤ ਪੈ ਗਈ ਨਾ ਪਿਛਲੇ 2-4 ਸਾਲ ਦੇ ਵਿੱਚ ਸੋਹਣੀ ਜਿਹੜੀ ਉਹ ਇਨਕਮ ਮਨੀ ਜਿਹੜੀ ਉਹ ਬਣੀ, ਤੇ ਆਪਾਂ ਨੂੰ ਲੱਗਦਾ ਵੀ ਹਰ ਟਾਈਮ ਇੱਦਾਂ ਹੁੰਦਾ ਨਹੀਂ। ਮੁਲਕਾਂ ਦੇ ਵੀ ਉਤਾਰ ਚੜਾਵ ਚੱਲਦੇ ਆ, ਜ਼ਿੰਦਗੀ ਦੇ ਵੀ ਉਤਾਰ ਚੜਾਵ ਜਿਹੜੇ ਚੱਲਦੇ ਆ। ਸੋ ਫਾਈਨੈਂਸ਼ਲੀ ਵੀ ਇੱਦਾਂ ਦੇ ਤੁਹਾਨੂੰ ਜਿਹੜੇ ਉਤਾਰ ਚੜਾਵ ਉਹਦੇ ਵਿੱਚੋਂ ਲੰਘਣਾ ਪੈਂਦਾ। ਸੋ ਹਿੰਮਤ ਹਾਰੇ ਬਗੈਰ ਤਗੜੇ ਹੋ ਕੇ ਜਿਹੜਾ ਉਹ ਅੱਗੇ ਤੁਸੀਂ ਵੱਧਦੇ ਰਹੋ। ਸਿਚੁਏਸ਼ਨ ਦੇ ਹਿਸਾਬ ਦੇ ਨਾਲ ਆਪਣੇ ਆਪ ਨੂੰ ਬਦਲ ਲੈਣਾ ਚਾਹੀਦਾ। ਯਾਰ ਆਸਨ ਆਪਣੇ ਕਨਵਰ ਗੌਲਕ ਭਾਜੀ ਹੁਣਾਂ ਨੇ ਮੈਨੂੰ ਭੇਜਿਆ ਹੈਗਾ ਕਿ ਯਾ ਬਾਕਸ ਟਰੱਕ ਜਿਹੜਾ ਹੈਗਾ ਉਹ 에ਅਰ ਬ੍ਰੇਕਸ ਦੇ ਨਾਲ ਕਲਾਸ C ਡਰਾਈਵਰ ਕਰ ਸਕਦਾ ਹੈਗਾ, ਪਰ 26,000 ਗ੍ਰੋਸ ਵੇਟ ਤੋਂ ਘੱਟ ਹੋਣਾ ਚਾਹੀਦਾ। ਐਰੀਜ਼ੋਨਾ ਵੱਲੋਂ ਮਿਸ ਡਿਮੀਨਰ ਦੀ ਟਿਕਟ ਇਸ਼ੂ ਕੀਤੀ ਜਾਂਦੀ ਹੈ ਜੇ ਤੁਸੀਂ ਸਕੇਲ ਮਿਸ ਕਰਦੇ ਹੈਗੇ ਆ। ਤੇ ਜਿਹੜਾ ELD ਟੈਂਪਰਿੰਗ ਹੈਗਾ ਆ ਉਹਦੇ ਲਈ ਮੇ ਬੀ ਸਮ ਸਪੈਸ਼ਲ ਕਲਾਸ ਵੀ ਬਣ ਜਾਵੇ, ਪਰ ਡੈਫੀਨੇਟਲੀ ELD ਟੈਂਪਰਿੰਗ ਦੇ ਉੱਤੇ ਮੈਂ ਜਿੱਦਾਂ ਬਾਰ-ਬਾਰ ਹਰ ਵਾਰੀ ਆਣ ਕੇ ਕਹਿ ਦਿੰਦਾ ਕਿ ਕੰਮ ਚੱਲ ਰਿਹਾ ਹੈਗਾ। ਸੋ ਆਈ ਥਿੰਕ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਨੂੰ ਉਹ ਵੀ ਦੇਖਣ ਨੂੰ ਮਿਲ ਜਾਊਗਾ। ਜੀ ਨਹੀਂ ਹੋ ਹੀ ਜਾਣਾ। ਜਦੋਂ ਇੰਨਾ ਜ਼ਿਆਦਾ ਹੋਣ ਲੱਗ ਜਾਵੇ ਤਾਂ ਫਿਰ ਪਤਾ ਲੱਗਦਾ ਹੀ ਆ। ਦਲਜੀਤ ਜੀ ਕੀ ਸਵਾਲ? ਹਾਂਜੀ, ਵਾਹਿਗੁਰੂ ਸਾਹਿਬ ਫਤਿਹ ਤੁਹਾਨੂੰ ਤਿੰਨਾਂ ਵੀਰਾਂ ਨੂੰ। ਵਾਹਿਗੁਰੂ ਜੀ ਕੀ ਫਤਿਹ ਜੀ। ਅੱਛਾ, ਮੈਂ ਬਾਕਸ ਟਰੱਕ ਚਲਾਉਂਦਾ ਹੈਗਾ, ਮੈਂ ਥੋੜੀ ਜਿਹੀ ਇਨਫੋਰਮੇਸ਼ਨ ਤੁਹਾਨੂੰ ਦੇਣੀ ਹੈ। ਲਓ ਜੀ ਦੱਸੋ। ਤੇ ਜਿਹੜਾ ਬਾਕਸ ਟਰੱਕ ਹੈਗਾ, ਜਿੱਦਾਂ ਤੁਸੀਂ ਕਹਿੰਦੇ ਆ ਗ੍ਰੋਸ 26,000 ਦੀ, ਪਰ ਜਿਹੜਾ ਲੋਡ ਆ ਤੁਸੀਂ 10,000 ਤੋਂ ਵੱਧ ਨਹੀਂ ਪਾਉਣਾ ਹੈਗਾ ਉਹਦੇ 'ਚ। ਓਕੇ। ਤੇ ਦੂਜੀ ਗੱਲ, ਜੇ ਬਾਕਸ ਟਰੱਕ ਲੈਣਾ ਮੇਕ ਸ਼ੋਰ ਕਿ ਲਿਫਟ ਲੱਗੀ ਹੋਵੇ ਐਟਲੀਸਟ 3,000 ਪਾਉਣ ਦੀ। ਠੀਕ ਆ, ਵੀ ਸਮਾਨ ਉੱਤੇ ਥੱਲੇ ਕਰਨਾ ਸੌਖਾ ਹੋ ਜਾਂਦਾ। ਹਾਂਜੀ, ਲੱਕ ਰਹਿ ਜਾਓ। ਤੇ ਜੇ ਕੋ ਜਿੱਦਾਂ ਹੁਣ ਵੀਰੇ ਕੋ ਕੰਪਨੀ ਨਹੀਂ ਹੈਗੀ, ਜਿੱਦਾਂ ਸਿਟੀ ਵਾਲਿਆਂ ਤੋਂ DBA ਲੈ ਲਓ, CA ਨੰਬਰ ਤੇ DOT ਉਹ ਤੁਹਾਨੂੰ ਪਤਾ ਹੀ ਹੈਗਾ ਆ।
ਐਕਚੁਅਲੀ ਮੈਂ ਮੈਡੀਕਲ ਵੀ ਕਰਾਇਆ ਹੈਗਾ, ਪਰ ਮੈਂ ਜਮਾ ਨਹੀਂ ਕਰਾਇਆ ਉਦਾਂ ਇਨ ਕੇਸ ਜੇ ਪੁਲਿਸ ਵਾਲੇ ਤਾਂ ਪੁਲਿਸ ਵਾਲਾ। ਅੱਛਾ, ਤੇ ਮੈਂ ਕਰਾ ਕੇ ਰੱਖਿਆ। ਐਮਾਜ਼ੋਨ ਦਾ ਵੀ ਕੰਮ, ਠੀਕ ਆ। ਹਾਂਜੀ। ਤੇ ਜੇ ਤੁਸੀਂ 에ਅਰ ਬ੍ਰੇਕਾਂ ਦਾ ਵੀ ਲੈਣਾ ਲੈ ਸਕਦੇ ਆ, ਕਈ ਕੰਪਨੀਆਂ ਰਿਕੁਆਇਰਡ ਕਰਦੀਆਂ ਬਾਕਸ ਟਰੱਕ ਨੂੰ। ਜੀ ਤੇ ਆਪਣਾ ਤੀਜੀ ਗੱਲ, ਜਿੱਦਾਂ ਐਸ਼ਲੇ ਵਾਲੇ ਹੈਗੇ ਆ ਜਾਂ ਫਰਨੀਚਰ ਸਟੋਰ ਆ, ਦੇ ਨੀਡ ਅ ਡਰਾਈਵਰ। ਐਮਾਜ਼ੋਨ 'ਚ ਤਾਂ ਪੈਸੇ ਏਦਾਂ ਹੀ ਬਣਦੇ ਕਰੀਏ, ਡਿਪੈਂਡ ਕਰਦਾ ਰਾਊਟ ਦੇ ਉੱਤੇ, ਲਾਈਕ $250 ਤੋਂ $300 ਤੱਕ। ਤੁਸੀਂ ਕਿਹੜੀ ਜਗ੍ਹਾ ਆਪਰੇਟ ਕਰਦੇ ਆ ਦਲਜੀਤ ਜੀ? ਬੇਰੀਏ ਚ? ਸਟਾਕਟਨ। ਨਹੀਂ, ਸਟਾਕਟਨ 'ਚ ਆ। ਠੀਕ ਹੈ ਜੀ। ਹਾਂਜੀ, SK9। ਤੇ ਆਪਣਾ ਦੂਜਾ, ਜੇ ਤੁਸੀਂ LA ਤੱਕ ਵੀ ਜਾ ਸਕਦੇ ਆ 300 ਮੀਲ ਦੇ ਅੰਦਰ ਅੰਦਰ। ਓਕੇ, ਇਹਦੇ ਵਿੱਚ ਵੀ ELD ਲੱਗੀ ਹੁੰਦੀ ਹੈ ਕਿ ਨਹੀਂ? ਨਹੀਂ ਭਾਜੀ, ਮੈਂ ਇਹਦੇ ਵਿੱਚ ਪਤਾ ਕੀ ਕੀਤਾ, ELD ਨਹੀਂ ਲੱਗਦਾ, ਪੇਪਰ ਤੇ ਲਿਖ ਲੈਂਦਾ ਹੁੰਦਾ ਉਦਾਂ। ELD ਦੀ ਕੋਈ ਲੋੜ ਨਹੀਂ ਹੈਗੀ ਇਹਦੇ ਚ in ਲੋੜ case। ਠੀਕ ਹੈ। ਨਹੀਂ, ਪੇਪਰ ਤੇ ਲਿਖ ਲੈਣਾ ਹੁੰਦਾ। ਜੇ 300 ਮੀਲ ਤੋਂ ਵੱਧ ਜਾਂਦੇ ਆ, ਫਿਰ ਤੁਹਾਨੂੰ 2 ਡਰਾਈਵਰ ਚਾਹੀਦੇ, ਫਿਰ ELD ਦੀ ਲੋੜ ਪੈਣੀ ਹੈ ਤੁਹਾਨੂੰ, ਉਦਾਂ ਨਹੀਂ ਪੈਣੀ ਹੈਗੀ। ਓਕੇ, ਠੀਕ ਹੈ ਜੀ। ਹਾਂਜੀ, ਜਾਣੀ ਕਿ ਮੈਂ ਆਪਣੇ ਵੱਲੋਂ ਸਕੁਅਰ ਕੀਤਾ ਆਪਣੇ ਆਪ ਨੂੰ ਸਾਰੇ। ਵਧੀਆ ਸਿਆਣਪ ਪਾਸੇ ਸੀ ਅੱਜ। ਕੱਲ ਨੂੰ ਪੁਲਿਸ ਵਾਲਾ ਜਾਂ ਸਕੇਲ ਤੇ ਕੋਈ ਲੈਂਦਾ ਆ ਜਾਂ ਕੁਝ ਵੀ ਹੈਗਾ ਆ, ਠੀਕ ਹੈ ਜੀ। ਤੇ ਮੈਂ ਉਹਨੂੰ ਦਿਖਾ ਸਕਦਾ। ਯੂ ਨੈਵਰ ਨੋ, ਕਈ ਵਾਰੀ ਪੁਲਿਸ ਵਾਲਿਆਂ ਦੇ ਕਿੱਦਾਂ ਦਾ ਸੁਭਾਅ ਹੁੰਦਾ, ਕਿੱਦਾਂ ਦਾ ਨਹੀਂ। ਹਾਂਜੀ, ਕਾਫੀ ਪੀਤੀ ਹੈ ਕਿ ਨਹੀਂ, ਲੜੇ ਆ, ਡੋਨਟ ਖਾਧਾ ਹੈ। ਹਾਂਜੀ, ਕਈ ਕੀ ਪਤਾ ਘਰ ਵਾਲੀਆਂ ਨਾਲ ਲੜ ਕੇ ਆਏ ਆ ਜਾਂ ਕਿੱਦਾਂ ਵੀ ਆ ਨਾ, ਹਨਾ। ਤੇ ਆਪਣੇ ਆਪ ਨੂੰ ਪ੍ਰਪੇਅਰ ਕਰੋ ਕਿ ਹਾਂ ਵੀ ਤੁਹਾਡੇ ਕੋਲ ਜਿੱਦਾਂ ਆਪਣੇ 에ਅਰ ਬ੍ਰੇਕਾਂ ਦਾ ਜਾਂ ਦੂਜਾ ਆਪਣਾ ਕੀ ਕਹਿੰਦੇ ਉਹਨੂੰ, ਲਾਇਸੈਂਸ, ਐਂਡੋਰਸਮੈਂਟ ਹੈਗੀ ਆ। ਐਂਡੋਰਸਮੈਂਟ ਜੋ ਆ DOT, ਜੇ ਕਿਸੇ ਕੋਲ ਕੰਪਨੀ ਨਹੀਂ ਹੈਗੀ ਆ, ਤੁਸੀਂ ਇਹ ਨੰਬਰ DBA ਤੇ ਸਿਟੀ 'ਚ ਜਾ ਕੇ ਵੀ ਲੈ ਸਕਦੇ ਹੈਗੇ ਆ। ਥੈਂਕ ਯੂ ਵੀਰ ਜੀ। ਹੈਗੇ ਆ। ਓਕੇ ਜੀ ਵੀਰ ਜੀ, ਧੰਨਵਾਦ। ਦੈਟਸ ਅ ਗੁੱਡ ਓਪਰਚੁਨਿਟੀ। ਰਾਜਕਰਨ, ਜਿਹੜਾ ਫਰਨੀਚਰ ਹੈਗਾ ਨਾ, ਫਰਨੀਚਰ ਡਿਲੀਵਰੀ ਕੀਤੀ ਹੈਗੀ ਅਸੀਂ ਲੇਟ 90s ਦੇ ਵਿੱਚ। ਸੋ ਫਰਨੀਚਰ ਡਿਲੀਵਰੀ ਦੇ ਵਿੱਚ ਬੜੇ ਆਪਸ਼ਨਸ ਹੁੰਦੀਆਂ, ਬੜੀਆਂ ਓਪਰਚੁਨਿਟੀਜ਼ ਹੁੰਦੀਆਂ, ਕਿ ਜਿੱਥੇ ਤੁਸੀਂ ਫਰਨੀਚਰ, ਇੱਕ ਤਾਂ ਹੁੰਦਾ ਕਿ ਸਿੰਪਲ ਤੁਸੀਂ ਆਊਟ ਦਾ ਡੋਰ ਡਿਲੀਵਰੀ ਕਰਨੀ ਹੈਗੀ ਆ ਡੋਰ ਤੇ, ਹੈ ਨਾ, ਤੇ ਦੂਸਰਾ ਹੁੰਦਾ ਕਿ ਇੰਸਟਾਲ ਵੀ ਕਰਨਾ ਹੈਗਾ। ਸੋ ਉਹ ਜਿਹੜਾ ਭਾਜੀ ਉਹਨਾਂ ਨੇ ਗੇਟ ਲਿਫਟ ਕਿਹਾ, ਉਹ ਲਿਫਟ ਗੇਟ ਜਿਹੜਾ 3000 ਪਾਉਂਡ ਦਾ ਹੁੰਦਾ, ਉਹ 3000 ਪਾਉਂਡ ਤੱਕ ਜਿਹੜਾ ਕੈਰੀ ਕਰਦਾ, ਪਿੱਛੇ ਲਿਫਟ ਗੇਟ ਹੁੰਦਾ ਆ। ਸੋ ਕਾਫੀ ਵਧੀਆ ਹੈਗਾ। ਮੈਂ ਬਿਗ ਸਿਟੀਜ਼ ਤਾਂ ਕਿਹਾ ਸੀਗਾ ਕਿਉਂਕਿ ਮੋਸਟਲੀ ਜਿਹੜੇ ਏਅਰਪੋਰਟ ਦੇ ਉੱਤੇ ਏਅਰ ਫਰੇਟ ਹੁੰਦੇ ਆ, ਉਹਨਾਂ ਦੇ ਵਿੱਚ ਹੁੰਦਾ ਆ ਜਿਵੇਂ ਫੈਡੈਕਸ ਦਾ ਕਸਟਮ ਕ੍ਰਿਟੀਕਲ ਆ, ਉਹ ਵੀ ਏਅਰਪੋਰਟ ਚੱਲਦਾ ਹੈਗਾ। ਸੋ ਏਅਰਪੋਰਟ ਦੇ ਉੱਤੇ ਕਸਟਮ ਕ੍ਰਿਟੀਕਲ ਦਾ ਕੰਮ ਤੇ ਹੋਰ ਦੂਜਾ ਜਿਹੜਾ ਕੰਮ ਹੈਗਾ ਕਾਫੀ ਹੁੰਦਾ ਆ, ਪਰ ਕਾਫੀ ਜਿਹੜਾ ਫਰਕ ਪੈ ਗਿਆ ਹੁਣ ਤਾਂ ਕਾਫੀ ਦੇਰ ਹੋ ਗਈ ਕੰਮ ਕੀਤੇ ਨੂੰ, 25 ਸਾਲ ਹੀ ਹੋ ਚੱਲੇ ਆ। ਸੋ ਪਰ ਇਹ ਆ ਵੀ ਕੰਮ ਵਧੀਆ ਹੈਗਾ। ਉਹਦੇ ਵਿੱਚ ਤੁਸੀਂ ਵਿਦਿਨ 50 ਮਾਈਲ ਟੂ 100 ਮਾਈਲ ਰੇਡੀਅਸ ਦੇ ਵਿੱਚ ਹੀ ਰਹਿ ਕੇ ਕੰਮ ਕਰ ਸਕਦੇ ਹੈਗੇ। ਤੇ ਜਿਹੜਾ ਡੈਫੀਨਿਟਲੀ ਭਾਈ ਨੇ ਕਿਹਾ ਕਿ ਜਿਹੜਾ ਐਮਾਜ਼ੋਨ ਦਾ ਕੰਮ ਹੈਗਾ, ਉਹ ਹਿੱਟ ਐਂਡ ਮਿਸ ਹੀ ਹੈ। ਜੀ, ਨਹੀਂ ਚਲੋ, ਪਰ ਦੇਖੋ ਓਪਰਚੁਨਿਟੀਜ਼ ਕਿੰਨੀਆਂ ਹੁੰਦੀਆਂ, ਬੰਦਾ ਧਿਆਨ ਦੇ ਨਾਲ ਜਿਹੜਾ ਉਹ ਚੱਲੇ। ELD ਦੀ ਵੀ ਜ਼ਰੂਰਤ ਨਹੀਂ ਇਹਦੇ ਵਿੱਚ, ਜਿੱਥੋਂ ਆਲਰੇਡੀ ਡਰਦੇ ਬੜੇ ਆਪਣੇ ਬੰਦੇ, ਤੇ ਨਾਲੇ ਘਰ ਦੇ ਘਰ ਤੁਸੀਂ ਰਹਿੰਦੇ ਆ, ਕੰਮ ਕਰੋ, ਘਰੇ ਆਓ, ਸਾਰਾ ਕੁਝ ਜਿਹੜਾ ਕਰੋ। ਚਲੋ ਕੋਈ ਗੱਲ ਨਹੀਂ, ਜਿੱਦਾਂ ਆਪਾਂ ਕਿਹਾ ਵੀ ਫਾਈਨੈਂਸ਼ੀਅਲੀ ਉਤਾਰ ਚੜਾਵ ਜਿਹੜੇ ਚੱਲਦੇ ਰਹਿੰਦੇ ਆ, ਥੋੜੇ ਦੇ ਵਿੱਚ ਵੀ ਆਪਾਂ ਪਹਿਲੋਂ ਗੁਜ਼ਾਰਾ ਕਰਕੇ ਜਿਹੜਾ ਉਹ ਫਿਰ ਬਾਅਦ 'ਚ ਹੌਲੀ ਹੌਲੀ ਵੱਧ ਜਾਂਦਾ ਆ। ਸੋ ਜ਼ਰੂਰ ਏਦਾਂ ਹੀ ਚੱਲਦੇ ਰਹਿਣਾ ਚਾਹੀਦਾ। ਰਣਜੀਤ ਸਿੰਘ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਤਿੰਨਾਂ ਭਰਾਵਾਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਭਾਜੀ, ਜਿਹੜੇ 10 ਮਿੰਟ ਪਹਿਲਾਂ ਗੱਲ ਕਰਕੇ ਗਏ ਨਾ ਸਕੇਲਾਂ ਤੋਂ ਟਰੱਕ ਭਜਾਉਣ ਵਾਲੀ, ਲਿਟਰਲੀ ਮੈਨੂੰ 20 ਮੀਲਾਂ ਪਹਿਲਾਂ ਹੀ ਮੈਂ ਵੈਸਟ ਮੈਂਫਿਸ ਵਾਲੀਆਂ ਸਕੇਲਾਂ ਕ੍ਰਾਸ ਕਰਕੇ DOT ਲੱਗੀ ਹੋਈ ਸੀਗੀ। ਠੀਕ ਹੈ। ਤੇ 3 ਟਰੱਕ ਉਹਨਾਂ ਨੇ ਰਨ ਕੀਤੇ ਸੀਗੇ ਤੇ ਫੁੱਲ ਕੀਤੇ, ਪਰ ਗੁੱਡ ਵਿੱਚ ਇਹ ਸੀਗਾ ਵੀ ਆਪਣੇ ਤਿੰਨੇ ਬਾਹਰਲੇ ਸੀਗੇ, ਆਪਣਾ ਪੰਜਾਬੀ ਵਿੱਚ ਕੋਈ ਨਹੀਂ ਸੀ। ਹੁਣ ਤਾਂ ਦੇਖ ਲਓ, ਬੰਦੇ ਨੂੰ ਡਰ ਹੀ ਲੱਗਾ ਰਹਿੰਦਾ ਵੀ ਹੁਣ ਉਹੀ ਵੀਡੀਓ ਨਾ ਆ ਜਾਵੇ ਕਿਤੇ। ਬਿਲਕੁਲ, ਆਪਾਂ ਨੂੰ ਹੁੰਦਾ ਪੰਜਾਬੀਆਂ ਨੂੰ ਵੀ ਹਾਂ ਵੀ ਸਾਡੇ ਬੰਦਿਆਂ ਦੀ ਵੀਡੀਓ ਨਾ ਆਵੇ। ਤੇ ਇੱਕ ਮੈਂ ਭਾਜੀ ਇਨਫੋਰਮੇਸ਼ਨ ਦੇਣੀ ਸੀ, ਆਪਣੇ ਹਨਾ ਲਾਸ ਐਂਜਲਸ ਦੀ ਕੰਪਨੀ ਆ, ਕਾਫੀ ਮਤਲਬ ਵੱਡੀ ਕੰਪਨੀ, 35-40 ਟਰੱਕ ਉਹਨਾਂ ਦੇ ਕੋਲ ਹੈਗੇ ਆ ਨਾ। ਮੈਂ ਲਾਸਟ ਈਅਰ ਮੁੰਡਾ ਇੱਥੇ ਟ੍ਰੇਨ ਕੀਤਾ ਸੀਗਾ, ਤੇ ਫਲੋਰੀਡਾ ਦੇ ਵਿੱਚ 2 ਵੀਕਾਂ ਪਹਿਲਾਂ ਦੀ ਗੱਲ ਆ, ਉਹਦਾ ਵੇਟ ਨਹੀਂ ਸੀ ਸੈੱਟ ਆਉਣ ਦਿਆ ਡਰਾਈਵਰ ਦਾ, ਤੇ ਉਹਨੂੰ 10 ਮੀਲਾਂ ਪਿੱਛੇ ਡਰਾਈਵਰ ਨੂੰ ਨਹੀਂ ਭੇਜਦੀ ਸੀ ਕੰਪਨੀ। ਉਹਨੂੰ ਇਹ ਗੱਲ ਕਹਿ ਰਹੀ ਸੀ ਕਿ ਵੀ ਤੂੰ ਟੈਂਡ ਮਾਲ ਦਾ ਵੇ ਐਂਡ ਲਾ ਕੇ ਤੇ ਤੂੰ ਕੈਲੀਫੋਰਨੀਆ ਤੱਕ ਡਰਾਈਵ ਕਰ ਲੈ, ਕੋਈ ਚੱਕਰ ਨਹੀਂਗਾ, ਹਨਾ। ਉਹ ਕਹਿੰਦਾ ਵੀ ਭਾਜੀ ਵੀ ਇਹ ਚੀਜ਼ ਇਲੀਗਲ ਆ, ਉਹਨੇ ਕੰਪਨੀ ਨੂੰ ਇਹ ਗੱਲ ਕਹੀ ਹੈ ਨਾ। ਉਹ ਕਹਿੰਦੇ ਨਹੀਂ ਕੋਈ ਚੱਕਰ ਨਹੀਂ। ਉਹਨੇ ਗੂਗਲ ਤੋਂ ਸਕਰੀਨਸ਼ਾਟ ਲੈ ਕੇ ਕੰਪਨੀ ਨੂੰ ਭੇਜਤਾ, ਤੇ ਕੰਪਨੀ ਅੱਗੇ ਉਹਨੂੰ ਇਸ ਗੱਲ ਦੀ ਪੁੱਛ ਕਰਨ ਲੱਗ ਪਈ ਵੀ ਗੂਗਲ ਦੇ ਉੱਤੇ ਚੀਜ਼ਾਂ ਸਾਰੀਆਂ ਜਿਹੜੀਆਂ ਪਾਈਆਂ ਹੁੰਦੀਆਂ ਉਹ ਫੇਕ ਪਾਈਆਂ ਹੁੰਦੀਆਂ,
ਵੀ ਡੋਂਟ ਵਰੀ ਤੂੰ ਕੋਈ ਚੱਕਰ ਨਹੀਂ, ਤੂੰ ਟਰੱਕ ਲੈ ਆ ਪੁੱਛ ਕਰਕੇ। ਉਹਨੇ ਬੰਦੇ ਨੇ ਮੇਰੇ ਨਾਲ ਕਾਲ ਕੀਤੀ, ਮੈਂ ਉਹਨੂੰ ਟ੍ਰੇਨ ਕੀਤਾ ਚਲੋ ਓਬਵੀਅਸਲੀ। ਉਹਨੂੰ ਮੈਂ ਪੁੱਛਿਆ, ਕਹਿੰਦਾ ਭਾਜੀ ਵੀ ਤੁਸੀਂ ਦੱਸੋ ਮੈਂ ਕਿੱਦਾਂ ਕਰਾਂ। ਮੈਂ ਕਿਹਾ ਵੀ ਦੋ ਚੀਜ਼ਾਂ ਵਾ, ਜਾਂ ਟਰੱਕ ਟ੍ਰੇਲਰ ਇੱਥੇ ਖੜਾ ਕਰਦੇ ਫਲਾਈਟ ਲੈ ਕੇ ਘਰ ਚਲ ਜਾ, ਠੀਕ ਆ, ਇੱਕ ਤੂੰ ਸਹਿੰਗੇ ਆ, ਠੀਕ ਆ, ਦੂਜੀ ਗੱਲ ਆ ਇੱਕ ਸਟੇਟ ਉਹ ਆ ਜਿਹਦੇ ਨਾਲ ਆਪਣਾ ਸਭ ਤੋਂ ਵੱਡਾ ਮੁੱਦਾ ਚੱਲਣ ਡਿਆ ਕੈਲੀਫੋਰਨੀਆ ਦਾ, ਹਨਾ। ਮੈਂ ਕਿਹਾ ਇੱਥੋਂ ਹੀ ਗੱਲ ਸਾਰੀ ਸ਼ੁਰੂ ਹੋਈ ਆ। ਮੈਂ ਕਿਹਾ ਹੁਣ ਤੇਰੇ ਤੇ ਡਿਪੈਂਡ ਕਰਦਾ। ਕਹਿੰਦਾ ਭਾਜੀ ਮੈਨੂੰ ਤੁਸੀਂ ਦੱਸੋ ਕਿੱਦਾਂ ਕਰਨੀ। ਮੈਂ ਕਿਹਾ ਮੈਂ ਤੈਨੂੰ ਇਹ ਰეკਮੈਂਡ ਕਰਦਾ ਵੀ ਕੁਛ ਵੀ ਗਲਤ ਨਾ ਕਰ, ਖਾਸ ਕਰਕੇ ਪਹਿਲੀ ਗੱਲ ਤਾਂ ਕਰਨ ਦੀ ਲੋੜ ਹੀ ਨਹੀਂ ਹੈ ਨਾ, ਅੱਜ ਦੀ ਡੇਟ 'ਚ ਵੀ ਨਹੀਂ ਕਰਨ ਦੀ ਲੋੜ ਨਹੀਂ। ਉਹ ਬੰਦੇ ਨੇ ਭਾਜੀ ਮੁੜ ਕੇ ਚਲੋ ਉਹਨੇ ਕੰਪਨੀ ਨਾਲ ਆਰਗੂ ਕੀਤਾ ਤੇ ਉਹਨਾਂ ਨੇ ਡਰਾਈਵਰ ਹੋਰ ਭੇਜ ਕੇ, ਸਟਿਲ ਜਿਹੜਾ ਦੂਜਾ ਡਰਾਈਵਰ ਉਹ ਵੀ ਆਪਣਾ ਪੰਜਾਬੀ ਲੈ ਕੇ ਟਰੱਕ ਉਹ ਵੀ ਉਦਾਂ ਹੀ ਗਿਆ। ਉਹਨਾਂ ਨੇ ਇਹ ਨਹੀਂ ਐਫਰਟ ਕੀਤਾ ਵੀ 10 ਮੀਲਾਂ ਪਿੱਛੇ ਜਾ ਕੇ ਬੰਦੇ ਕੋਲੋਂ ਆਪਾਂ ਵੇਟ ਸੈੱਟ ਕਰਵਾ ਲਈਏ ਜਾਂ 2 ਪੈਲਟ ਪਿੱਛੋਂ ਰਿਮੂਵ ਕਰਾ ਦਈਏ, ਬਟ ਨਹੀਂ ਉਹਨਾਂ ਨੇ ਨਹੀਂ, ਡਰਾਈਵਰ ਨੂੰ ਇਲੀਗਲ ਹੀ ਪੁਸ਼ ਕੀਤਾ। ਤੇ ਮੈਂ ਉਹਨੂੰ ਕਿਹਾ, ਮੈਂ ਕਿਹਾ ਵੀ ਜੇ ਤੈਨੂੰ ਕੰਪਨੀ ਕਰਦੀ ਹੈ ਜ਼ਿਆਦਾ ਤੇ ਕੰਮ ਛੱਡ ਦੇ। ਹੁਣ ਭਾਜੀ ਉਹਨੂੰ ਇਸ ਟਾਈਮ ਫੇਰ ਕੰਪਨੀ ਇੱਕ ਨੇ ਕੰਮ ਏਦਾਂ ਹੀ ਉਹਦੇ ਕੋਲ ਉਹਨੂੰ ਇਲੀਗਲ ਡਰਾਈਵਿੰਗ ਲੌਗ ਬੁੱਕ ਤੇ ਪੁਸ਼ ਕੀਤਾ। ਪਹਿਲਾਂ 2-3 ਵੀਕਾਂ ਵਧੀਆ ਕੰਮ ਕਰਵਾਇਆ ਤੇ ਬਾਅਦ ਦੇ ਵਿੱਚ ਉਹਨੂੰ ਕਹਿੰਦੇ ਵੀ ਬਹੁਤ ਜ਼ਿਆਦਾ ਸਟਕ ਆ ਲੋਡ, ਬਹੁਤ ਜ਼ਿਆਦਾ ਐਮਰਜੈਂਸੀ ਆ, ਆਪਣਾ ਡਰਾਈਵਰ ਬਿਮਾਰ ਹੋ ਗਿਆ, ਤੈਨੂੰ ਖਿੱਚ ਕੇ ਲਾਉਣਾ ਪੈਣਾ ਡਬਲ ਬਲੌਗ ਬੁੱਕ ਤੇ, ਲਾ ਦੇ। ਉਹ ਬੰਦਾ ਆਪਣਾ ਐਰੀਜ਼ੋਨਾ ਦੇ ਬਾਰਡਰ ਤੋਂ ਘਰ ਵਾਪਸ ਮੁੜ ਗਿਆ। ਉਹ ਕਹਿੰਦਾ ਭਾਜੀ ਮੈਂ ਫਿਰ ਜੌਬ ਲਈ ਤਾਂ ਸੀਗੀ ਵੀ ਮੈਂ ਕੁਛ ਵੀ ਗਲਤ ਕੰਮ ਨਹੀਂ ਕਰਨਾ, ਠੀਕ ਆ। ਉਹਨੇ ਭਾਜੀ ਟਰੱਕ ਛੱਡ ਦਿੱਤਾ। ਹੁਣ ਤੀਜੀ ਕੰਪਨੀ ਦੇ ਵਿੱਚ ਬੰਦਾ ਲਿਟਰਲੀ ਉਹਨੇ ਜਨਵਰੀ 1 ਤੋਂ ਲੈ ਕੇ ਫਰਵਰੀ 12-13 ਤਰੀਕ ਤੱਕ ਉਹਨੇ ਤੀਜੀ ਕੰਪਨੀ ਦੇ ਵਿੱਚ ਭਾਜੀ ਹੁਣ ਉਹ ਜੌਬ ਤੇ ਲੱਗਾ। ਨਹੀਂ ਮੈਂ ਨਾ ਵੀ ਚੰਗੀ ਗੱਲ ਆ, ਮੁੰਡੇ ਦੀ ਦਾਤ ਦੇਣੀ ਬਣਦੀ ਆ ਵੀ ਉਹ ਕਹਿੰਦਾ ਵੀ ਮੈਂ ਇਲੀਗਲ ਨਹੀਂ ਚੱਲਣਾ, ਦੈਟਸ ਗੁੱਡ। ਇਦਾਂ ਹੀ ਸਬਕ ਹੋਣਾ ਚਾਹੀਦਾ। ਨਵਾਂ ਭਾਜੀ ਬਿਲਕੁਲ ਨਵਾਂ ਮੁੰਡਾ ਆਇਆ ਵਾ, 2 ਸਾਲ 3 ਉਹਨੂੰ ਆਏ ਨੂੰ ਹੋਏ ਆ। ਚਲੋ ਆਈਸ ਦੇ ਵਿੱਚ 2-3 ਵਾਰੀ ਨਿਕਲ ਹਟਿਆ, ਉਹਦੇ ਕੁਛ ਨਹੀਂ ਉਹਨੂੰ ਐਕਸਕਿਊਜ਼ ਲੱਗਾ। ਉਹ ਕਹਿੰਦਾ ਮੈਂ ਜੇ ਭਾਈ ਇੰਨਾ ਲੱਕੀ ਹੈਗਾ ਵਾ ਵੀ ਮੈਂ ਨਵਾਂ ਆਉਣ ਦੇ ਬਾਵਜੂਦ ਵੀ ਜੇ ਮੈਂ ਆਈਸ ਦੇ ਕੋਲੋਂ 3-4 ਵਾਰੀ ਲੰਘ ਹਟਿਆ, ਸਟਿਲ ਉਹ ਫਲੋਰੀਡਾ ਨੂੰ ਚੱਲਦਾ, ਉਹਨੂੰ ਕੋਈ ਪ੍ਰੋਬਲਮ ਨਹੀਂ। ਕਹਿੰਦਾ ਜੇ ਮੈਂ ਇੰਨੀ ਮੇਰੀ ਕਿਸਮਤ ਚੰਗੀ ਆ, ਮੈਂ ਕਾਹਤੋਂ ਕਹਿੰਦਾ ਇਦਾਂ ਦਾ ਗਲਤ ਕੰਮ ਕਰਾਂ ਜਿਹਦੇ ਨਾਲ ਮੈਨੂੰ ਲਾਈਫ ਦੇ ਵਿੱਚ ਕੋਈ ਗਾਂ ਵੱਡੀ ਪ੍ਰੋਬਲਮ ਮੈਨੂੰ ਫੇਸ ਕਰਨੀ ਪਵੇ। ਜੇ ਸੋਹਣਾ ਕਹਿੰਦਾ 5-6 ਹਜ਼ਾਰ ਡਾਲਰ ਮੇਰਾ ਬਣੀ ਜਾਂਦਾ ਵਾ, ਸੌਖੀ ਜੌਬ ਆ, ਵਧੀਆ ਵਾ, ਸਾਰਾ ਕੁਝ ਵਧੀਆ ਕਰਦਾ। ਮਤਲਬ ਆਪਣੇ ਬੰਦੇ ਹੱਲੇ ਵੀ ਰਾਹ ਤੇ ਨਹੀਂ ਆਉਂਦੇ ਹੈਗੇ, ਹੱਲੇ ਵੀ ਆਪਣੇ ਬੰਦੇ ਸੁਧਰਨ ਨਹੀਂ ਦੇ। ਪਤਾ ਨਹੀਂ ਇਹਨਾਂ ਨੇ ਕੀ ਕਰਨਾ ਵਾ, ਇਹਨਾਂ ਨੇ ਕਿੱਥੇ ਤੱਕ ਲੈ ਕੇ ਜਾਣਾ, ਪਤਾ ਨਹੀਂ ਇਹਨਾਂ ਨੇ ਬਿਲਕੁਲ ਹੀ ਉਹ ਚਾਹੁੰਦੇ ਆ ਵੀ ਹਾਂ ਵੀ ਜਿਹੜੇ ਬੰਦੇ ਨੇ ਪੁਰਾਣੇ ਨੇ ਆ ਕੇ ਇੱਥੇ ਮਿਹਨਤਾਂ ਕੀਤੀਆਂ ਵਾ ਵੀ ਉਹ ਵੀ ਨਾਲ ਹੀ ਲੈ ਕੇ ਜਾਣੇ ਹੁਣ ਵਾਪਸ, ਵੀ ਇਸ ਤੋਂ ਬਸ ਕਢਾ ਹੀ ਲੈਣੇ ਸਾਰੇ ਤੇ ਪੱਕੇ ਹੀ। ਹਾਂ ਵੀ ਉਹ ਪੱਕੇ ਹੀ ਫਲਾਈਟਾਂ ਲਾ ਦੇਣ ਵੀ ਹਾਂ ਵੀ ਹੁਣ ਇੰਡੀਆ ਦੇ ਜਿੰਨੇ ਬੰਦੇ ਆਏ ਆ ਸਾਰੇ ਮੋੜ ਹੀ ਦੇਣੇ। ਠੀਕ ਹੈ, ਬਸ ਮੈਂ ਇਹ ਧੰਨਵਾਦ ਬਹੁਤ ਬਹੁਤ। ਓਕੇ ਜੀ ਰਮਨ ਜੀ, ਕੀ ਡਾਈਸੈਕਟ ਕਰਦੇ ਆ ਸਾਰੀ ਇਹ ਗੱਲਬਾਤ ਦੇ ਵਿੱਚ? ਮੈਂ ਤਾਂ ਚਲੋ ਵਨ ਥਿੰਗ ਰੀਅਲੀ ਹੈਪੀ ਕਿ ਕੋਈ ਬੰਦਾ ਇਦਾਂ ਹੈਗਾ ਜਿਹੜਾ ਕਿ ਇਹ ਗੱਲ ਮੰਨਦਾ ਹੈ ਕਿ ਮੈਂ ਗਲਤ ਕੰਮ ਨਹੀਂ ਕਰਨਾ ਹੈਗਾ। ਸੋ ਨਾਈਸ ਟੂ ਹੀਅਰ ਦੈਟ, ਹੈ ਨਾ। ਬਹੁਤ ਚੰਗਾ ਲੱਗਾ ਸੁਣ ਕੇ ਕਿ ਬੰਦੇ ਇਸ ਮਾਦੇ ਦੇ ਵੀ ਹੈਗੇ ਆ ਜਿਹੜੇ ਕਹਿੰਦੇ ਵੀ ਨਹੀਂ ਕੋਈ ਵੀ ਹੋ ਜਾਏ ਗਲਤ ਕੰਮ ਨਹੀਂ ਕਰਨਾ ਹੈਗਾ। ਪਰ ਇੱਥੇ ਵੀ ਇੱਕ ਆਉਂਦਾ ਆ ਮਨ ਦੇ ਵਿੱਚ ਵੀ ਯਾਰ ਮਤਲਬ ਕਿੰਨਾ ਕੁ ਤੁਸੀਂ ਮਤਲਬ ਕਿ ਬੇਹੂਦਗੀ ਜਿਹੜੀ ਆ ਕਿੰਨੀ ਕਿੱਥੋਂ ਤੱਕ ਤੁਸੀਂ ਥੱਲੇ ਲੱਗ ਜਾਓਗੇ ਯਾਰ। 10 ਮੀਲ ਤੁਸੀਂ ਪਿੱਛੇ ਜਾ ਕੇ ਲੋਡ ਐਡਜਸਟ ਕਰਾ ਲਓ। ਫਲੋਰੀਡਾ ਦੇ ਵਿੱਚੋਂ ਰਾਜਕਰਨ ਮੈਂ ਤੈਨੂੰ ਦੱਸਦਾ ਕਿ ਫਲੋਰੀਡਾ ਦੇ ਵਿੱਚ ਮੋਸਟਲੀ ਜਿਹੜੇ ਫਰੋਜ਼ਨ ਜੂਸ ਦੇ ਲੋਡ ਆਉਂਦੇ ਆ ਉਧਰੋਂ ਬਹੁਤ, ਤੇ ਫਰੋਜ਼ਨ ਜੂਸ ਵਾਲੇ ਜਿਹੜੇ ਲੋਡ ਹੁੰਦੇ ਆ ਨਾ, ਜਦੋਂ ਤੁਸੀਂ ਚੱਕਣ ਜਾਂਦੇ ਆ ਤਾਂ ਤੁਹਾਨੂੰ ਪਹਿਲਾਂ ਕਹਿ ਦਿੰਦੇ ਆ ਵੀ ਟੈਂਕ ਆਪਣਾ ਡੀਜ਼ਲ ਕੁਆਟਰ ਟੈਂਕ ਤੋਂ ਵੱਧ ਫੁੱਲ ਨਾ ਕਰਾਈ। ਅੱਛਾ, ਹਾਂ। ਸੋ ਉੱਥੇ ਇਹ ਬਹੁਤ ਵੱਡੀ ਪ੍ਰੋਬਲਮ ਹੈਗੀ ਆ ਫਲੋਰੀਡਾ ਦੀ ਕਿ ਜਦੋਂ ਉੱਥੇ ਤੁਸੀਂ ਲੋਡ ਪਿਕ ਕਰਨ ਜਾਂਦੇ ਆ ਤੇ ਉਹ ਤੁਹਾਨੂੰ ਕਹਿ ਦਿੰਦੇ ਆ ਕਿ ਕੁਆਟਰ ਟੈਂਕ ਤੋਂ ਵੱਧ ਲੋਡ ਨਾ ਲੈ ਕੇ ਆ, ਮਤਲਬ ਕਿ ਉਹਨਾਂ ਨੇ ਆਪ ਦਾ ਭਾਰ ਜ਼ਿਆਦਾ ਪਾਉਣਾ ਹੁੰਦਾ। ਫਿਰ ਬੰਦਾ ਜਿਹੜਾ ਡਰਾਈਵਰ ਆ ਉਹ ਰਾਹ ਦੇ ਵਿੱਚ ਕਿਤੇ 100 ਗੈਲਨ, ਕਿਤੇ 50 ਗੈਲਨ, ਕਿਤੇ 100 ਗੈਲਨ ਮਾਰਦਾ ਜਾਵੇ, ਸਾਰੇ ਰਾਹ ਉਹ ਇਦਾਂ ਹੀ ਤੇਲ ਪਵਾਉਂਦਾ ਆਉਂਦਾ ਆ। ਆਪਣਾ ਵੇਟ ਮਤਲਬ ਕਿ ਅੰਡਰ ਰੱਖਣ ਦਾ ਮਾਰਾ ਉਹ ਤੇਲ ਨਹੀਂ ਪੂਰਾ ਪਵਾ ਸਕਦਾ। ਸੋ ਇਹ ਜਿਹੜੀ ਫਲੋਰੀਡਾ ਦੀ ਪ੍ਰੋਬਲਮ ਹੈਗੀ ਆ, ਇਹ ਬੜੀ ਵੱਡੀ ਪ੍ਰੋਬਲਮ ਆ। ਪਰ ਜੇ ਤੁਸੀਂ ਫਲੋਰੀਡਾ ਨੂੰ ਸਾਡੇ ਮੁੰਡੇ ਕਈ ਹੈਗੇ ਆ ਜਿਹੜੇ ਫਰੈਂਡਸ ਹੈਗੇ ਆ ਜਿਹੜੇ ਚੱਲਦੇ ਆ ਫਲੋਰੀਡਾ ਨੂੰ, ਔਰ ਉਹਨਾਂ ਦੇ ਕੋਲੋਂ ਕਈ ਵਾਰੀ ਇਹ ਚੀਜ਼ਾਂ ਸੁਣੀ ਦੀਆਂ ਸੀਗੀਆਂ ਬਈ ਲੋਡ ਜਿਹੜਾ ਆ ਉਹ ਇੱਦਾਂ ਮੰਗਦੇ ਹੈਗੇ ਆ। ਓਰੇਗਨ ਦੇ ਵਿੱਚ ਵੀ ਜਦੋਂ ਤੁਸੀਂ ਲੱਕੜ ਦਾ ਲੋਡ ਚੱਕਦੇ ਹੈਗੇ ਆ ਤੇ ਉਹ ਤੁਹਾਨੂੰ ਸਕੇਲ ਦੇ ਉੱਤੇ ਟਰੱਕ ਪਾਰਕ ਕਰਕੇ ਤੇ ਫਿਰ ਲੱਦਦੇ ਆ, ਪੂਰਾ ਕੰਡਾ ਐ ਕਰਕੇ ਤੇ ਫਿਰ ਤੋਰਦੇ ਹੋ। ਤੇ ਸੋ ਇਹ ਗੱਲ ਆ ਕਿ ਪਰ ਜਿਹੜੇ ਓਰੇਗਨ ਵਾਲੇ ਆ ਉਹ ਤਾਂ ਤੁਹਾਡੇ ਜਿਹੜੇ ਆ ਮਤਲਬ ਕਿ ਉਹਨਾਂ ਦੇ ਐਕਸਲ ਵੇਟ ਸੈੱਟ ਕਰ ਦਿੰਦੇ ਆ।
ਪਰ ਜਿਹੜੀ ਫਲੋਰੀਡਾ ਵਾਲੇ ਆ ਉਹ ਕੇਅਰ ਨਹੀਂ ਕਰਦੇ ਹੈਗੇ ਜਿਆਦਾ, ਉੱਥੇ ਆਪ ਨੂੰ ਹੀ ਤੁਹਾਨੂੰ ਪੁਸ਼ ਕਰਕੇ ਕਰਾਉਣਾ ਪੈਂਦਾ ਆ। ਪਰ ਫਿਰ ਕਈ ਕੰਪਨੀਆਂ ਐਸੀਆਂ ਹੈਗੀਆਂ ਜਿਹੜੀਆਂ ਮੈਨੂੰ ਲੱਗਦੀਆਂ ਕਿ ਸ਼ਿਪਰ ਦੇ ਨਾਲ ਆਰਗਿਊ ਨਹੀਂ ਕਰ ਸਕਦੀਆਂ ਜਾਂ ਡਰਦੀਆਂ ਜਾਂ ਕੀ ਚੱਕਰ ਆ, ਸੋ ਉਹਦੇ ਚੱਕਰ ਦੇ ਵਿੱਚ ਉਹ ਆਪਣੇ ਡਰਾਈਵਰ ਦੀ ਬਾਂਹ ਮਰੋੜ ਦਿੰਦੇ ਆ, ਲੇਕਿਨ ਉਹਨਾਂ ਨਾਲ ਗੱਲ ਨਹੀਂ ਕਰਦੇ। ਅੱਛਾ ਰਮਨ ਜੀ, ਇੱਕ ਚੀਜ਼ ਅੰਡਰਸਟੈਂਡ ਕਰਾਇਓ ਕਰਨ ਦੀ, ਜਾਂ ਇਹਨੂੰ ਵਿਸਥਾਰ ਥੋੜਾ ਐਕਸਪਲੇਨ ਕਰਿਓ। ਜਿੱਦਾਂ ਇਹ ਅਕਸਰ ਖਿੱਚ ਕੇ ਲਾਉਣਾ ਲੋੜ, ਇਹਦਾ ਕੀ ਮਤਲਬ ਕਿੱਦਾਂ ਹੁੰਦਾ ਕਿ ਸ਼ਿਪਰ ਅੱਗੇ ਫਿਰ ਰਿਜੈਕਟ ਕਰ ਦਿੰਦਾ ਹੈ? ਕੀ ਉਹ ਅੰਡਰਸਟੈਂਡ ਨਹੀਂ ਕਰਦਾ ਵੀ ਆਵਰ ਆਫ ਸਰਵਿਸ ਦਾ ਕੋਈ ਮਤਲਬ ਹੈਗਾ ਆ ਵੀ ਉਹ ਚੀਜ਼ ਇਦਾਂ ਪੂਰੀ ਨਹੀਂ ਹੋ ਸਕਦੀ, ਕਿ ਜਾਂ ਫਿਰ ਇਹਦੇ ਵਿੱਚ ਇਹ ਐਂਗਲ ਆ ਵੀ ਟੀਮ ਦਾ ਲੋਡ ਸਿੰਗਲ ਬੰਦੇ ਤੋਂ ਲਵਾਇਆ ਜਾ ਰਿਹਾ ਹੁੰਦਾ? ਸੋ ਮਤਲਬ ਕੀ ਇਹਦੇ ਵਿੱਚ ਜਿਹੜਾ ਖਿੱਚ ਕੇ ਲੋਡ ਲਾਉਣ ਵਾਲਾ ਮਤਲਬ ਕੀ ਬਣ ਜਾਂਦਾ ਹੈ? ਦੇਖੋ, ਇਹਦੇ 'ਚ ਬਹੁਤ ਫੈਕਟਰ ਕੰਮ ਕਰਦੇ ਆ। ਇਹਦੇ ਵਿੱਚ ਇਸ ਹਮਾਮ ਦੇ ਵਿੱਚ ਸਾਰੇ ਇੱਕੋ ਥਾਂ ਤੇ ਹੀ ਆ, ਸੋ ਸਾਰੇ ਹੀ ਗਲਤ ਆ। ਚਾਹੇ ਉਹ ਸ਼ਿਪਰ ਲੈ ਲਓ, ਚਾਹੇ ਉਹ ਬ੍ਰੋਕਰ ਲੈ ਲਓ, ਚਾਹੇ ਉਹ ਕੈਰੀਅਰ ਲੈ ਲਓ, ਚਾਹੇ ਉਹ ਡਰਾਈਵਰ ਲੈ ਲਓ, ਚਾਹੇ ਉਹ ਰਿਸੀਵਰ ਲੈ ਲਓ, ਹਰ ਇੱਕ ਬੰਦਾ ਇਸ ਚੀਜ਼ 'ਚ ਕਿਤੇ ਨਾ ਕਿਤੇ ਆਪਣੀ ਗਲਤੀ ਦੇ ਪਿੱਛੋਂ ਇਨਵੋਲਵ ਹੈਗਾ, ਵੀ ਦੂਜੇ ਦੇ ਭਾਰ ਸੁੱਟ ਦੇਣਾ ਉਹਨਾਂ ਨੇ, ਮਤਲਬ ਇਹ ਬਿਲਕੁਲ ਬਿਲਕੁਲ। ਹੁਣ ਜੇ ਇੱਥੇ ਕੈਲੀਫੋਰਨੀਆ ਦੇ ਵਿੱਚ ਰੀਫਰ ਦਾ ਲੋਡ ਹੈਗਾ, ਹੁਣ ਜੇ ਰੀਫਰ ਦਾ ਲੋਡ ਆ ਤੁਹਾਡੀ, ਹੁਣ ਕਈ ਐਸੀਆਂ ਫਸਲਾਂ ਹੈਗੀਆਂ ਜਿਹੜੀਆਂ ਕਿ ਉਹ ਟਰੱਕ ਆਰਡਰ ਕਰ ਲੈਂਦੀਆਂ ਸਲੀਨਸ ਦੇ ਵਿੱਚ ਉਹ ਕੰਪਨੀਆਂ, ਲੇਕਿਨ ਉਹ ਫਸਲ ਅਜੇ ਕੱਟ ਕੇ ਠੰਡੀ ਹੋ ਕੇ ਆਈ ਨਹੀਂ ਹੁੰਦੀ, ਡਾਕ ਤੇ ਨਹੀਂ ਆਈ ਹੁੰਦੀ, ਸੋ ਟਰੱਕ ਵੇਟ ਕਰਦਾ, ਟਰੱਕ ਦੇ ਆਵਰਸ ਲੂਜ਼ ਹੋ ਜਾਂਦੇ ਆ, ਠੀਕ ਆ। ਉਸ ਤੋਂ ਬਾਅਦ ਜਦੋਂ ਉਹ ਟਰੱਕ ਤੇ ਲੋਡ ਕਰਦੇ ਆ, ਉਹ ਫਿਰ ਉੱਥੇ ਤੁਹਾਨੂੰ ਪਤਾ ਕਿ ਟਰੱਕ ਗਿਆ ਸੀਗਾ, ਉਹਨੇ ਆਪਣਾ ਸਕੈਜੂਲ ਕੀਤਾ ਸੀਗਾ, ਜੇ ਉਹ 8 ਘੰਟੇ ਉੱਥੇ ਵੇਟ ਕਰ ਰਿਹਾ ਤੇ ਉਹ 8 ਘੰਟੇ ਹੁਣ ਉਹਨੂੰ ਐਂ ਲੱਗਦਾ ਵੀ ਅੱਛਾ, ਟਰੱਕ ਵਾਲੇ ਨੂੰ ਇਹ ਲੱਗਦਾ ਵੀ ਮੈਂ ਇਹ 8 ਘੰਟੇ ਐਡਜਸਟ ਕਿੱਦਾਂ ਕਰਾਂ, ਵੀ ਮੈਂ ਇੱਥੇ ਬੈਠਾ ਰਿਹਾ ਆਣ ਕੇ ਮੈਂ ਇਹਨੂੰ ਕਿੱਦਾਂ ਗੇਨ ਕਰਾਂ, ਠੀਕ ਆ। ਉੱਥੇ ਉਹ ਫਿਰ ELD ਨਾਲ ਛੇੜਖਾਨੀ ਹੋ ਜਾਂਦੀ ਆ, ਠੀਕ ਆ। ਹੁਣ ਬ੍ਰੋਕਰ ਇੱਥੇ ਕਿੱਥੇ ਪਲੇ ਕਰਦਾ ਹੈ ਕਿ ਬ੍ਰੋਕਰ ਕੋਲ ਲੋਡ ਆਇਆ, ਬ੍ਰੋਕਰ ਟਰਾਈ ਕਰਦਾ ਰਿਹਾ ਵੀ ਮੈਂ ਘੱਟ 'ਚ ਕਵਰ ਕਰ ਲਾਂ, ਠੀਕ ਆ। ਬ੍ਰੋਕਰ ਕੋਲ ਲੋਡ ਕਵਰ ਨਹੀਂ ਹੋਇਆ, ਅਲਟੀਮੇਟਲੀ ਐਂਡ ਦੇ ਆਣ ਕੇ ਬ੍ਰੋਕਰ ਨੇ ਥੋੜੇ ਵੱਧ ਪੈਸੇ ਦੇ ਕੇ ਲੋਡ ਕਰਾਇਆ, ਪਰ ਹੁਣ ਉੱਥੇ ਉਹਨੂੰ ਉਹ ਟਾਈਮ ਲੂਜ਼ ਹੋ ਗਿਆ ਜਿਹੜਾ ਕਿ ਟਾਈਮ ਉਹਨੇ ਵੇਟ ਕੀਤਾ ਲੋਡ ਸਸਤੇ 'ਚ ਕਰਾਉਣ ਲਈ। ਉਹਨੇ ਵੀ ਉਹ ਜਿਹੜਾ ਟਾਈਮ ਆ ਉਹ ਕਿਤੇ ਨਾ ਕਿਤੇ ਰਿਕਵਰ ਕਰਨਾ, ਉਹਨੇ ਫਿਰ ਕੁਛ ਨਾ ਕੁਛ ਪੁਸ਼ ਕਰਨਾ, ਠੀਕ ਆ। ਉਸ ਤੋਂ ਬਾਅਦ ਫਿਰ ਆ ਗਿਆ ਕੈਰੀਅਰ ਕੋਲ ਲੋਡ ਆ ਗਿਆ। ਕੈਰੀਅਰ ਨੂੰ ਕਈ ਵਾਰੀ ਤਾਂ ਡਰਾਈਵਰ ਟਾਈਮ ਤੇ ਮਿਲ ਜਾਂਦਾ, ਕਈ ਵਾਰੀ ਡਰਾਈਵਰ ਉਹਦੇ ਕੋਲ ਅੱਗੇ ਪਿੱਛੇ ਹੋ ਜਾਂਦਾ, ਠੀਕ ਆ। ਡਰਾਈਵਰ ਅੱਗੇ ਪਿੱਛੇ ਹੋ ਗਿਆ, ਡਰਾਈਵਰ ਨਹੀਂ ਟਾਈਮ ਤੇ ਲੱਗਾ, ਨਹੀਂ ਪ੍ਰੋਬਲਮ ਪਈ, ਨਹੀਂ ਆਇਆ ਡਰਾਈਵਰ, ਨਹੀਂ ਕੁਛ ਵੀ ਰੀਜ਼ਨ ਲੈ ਲਓ, ਕੈਰੀਅਰ ਕੋਲੋਂ ਡਿਲੇ ਹੋ ਗਿਆ। ਸੋ ਜਦੋਂ ਇਹ ਸ਼ਿਪਰ ਜਿਹੜਾ ਆ ਉਹ ਡਿਲੀਵਰੀ ਟਾਈਮ ਦਿੰਦਾ ਆ ਕੈਰੀਅਰ ਨੂੰ ਵੀ ਭਾਈ ਇਹ ਸ਼ਾਮ ਨੂੰ ਇਹ 5 ਵਜੇ ਲੋਡ ਲੱਥਣਾ ਆ, ਠੀਕ ਆ। ਉਹ ਜਦੋਂ ਸ਼ਿਪਰ ਜਿਹੜਾ ਆ ਉਹ ਬ੍ਰੋਕਰ ਨੂੰ ਲੋਡ ਦਿੰਦਾ, ਉਹ ਕਹਿੰਦਾ ਵੀ 5 ਵਜੇ ਲੱਥਣਾ, ਬ੍ਰੋਕਰ ਜਦੋਂ ਅੱਗੇ ਕੈਰੀਅਰ ਨੂੰ ਦੱਸਦਾ, ਕੈਰੀਅਰ ਨੂੰ ਕਹਿੰਦਾ ਵੀ 3 ਵਜੇ ਲੱਥਣਾ, ਠੀਕ ਆ। ਕੈਰੀਅਰ ਗਾਂ ਡਰਾਈਵਰ ਨੂੰ ਦੱਸਦਾ 1 ਵਜੇ ਲੱਥਣਾ, ਠੀਕ ਆ। ਹੁਣ ਕਈ ਵਾਰੀ ਤਾਂ ਉਹ ਡਰਾਈਵਰ ਸਿਆਣਾ ਆ, ਉਹ 1 ਵਜੇ ਪਹੁੰਚ ਜਾਂਦਾ ਤੇ ਉੱਥੇ ਜਾ ਕੇ ਉਹ ਕਹਿੰਦਾ ਭਾਈ ਤੁਸੀਂ ਮੈਨੂੰ ਐਵੇਂ ਭਜਾ ਕੇ ਮਾਰਦਾ, ਮੇਰੀ ਡਿਲੀਵਰੀ ਤਾਂ 5 ਵਜੇ ਦੀ ਹੈ ਇੱਥੇ, ਠੀਕ ਆ। ਹੁਣ ਕਈ ਵਾਰੀ ਉਹੀ ਡਰਾਈਵਰ ਜਿਹੜਾ ਆ ਉਹੀ ਕਿਉਂ ਹਰ ਇੱਕ ਬੰਦਾ ਆਪਣੇ ਆਪ ਨੂੰ ਸੇਵ ਕਰਨ ਦਾ ਮਾਰਾ ਕੁਛ ਨਾ ਕੁਛ ਘੰਟੇ ਵਿੱਚ ਪਾਈ ਜਾਂਦਾ ਆ। ਕਈ ਡਰਾਈਵਰ ਤਾਂ ਟਾਈਮ ਤੇ ਪਹੁੰਚ ਜਾਂਦੇ ਆ ਤੇ ਉਹ ਆਹ ਗੱਲ ਸੁਣ ਲੈਂਦੇ ਆ, ਕਈ ਡਰਾਈਵਰ ਫਿਰ ਜਿਹੜੇ ਆ ਉਹ ਲੇਟ ਹੁੰਦੇ ਉੱਥੇ ਤੱਕ ਪਹੁੰਚਦੇ ਆ, ਤੇ ਇੱਥੇ ਡਰਾਈਵਰ ਦੀ ਵੀ ਆ ਜਾਂਦੀ ਕਈ ਵਾਰੀ। ਹੁਣ ਡਰਾਈਵਰ ਵੀ ਕਈ ਵਾਰੀ ਅਸੀਂ ਦੇਖੇ ਆ ਕਿ ਜਦੋਂ ਕੈਲੀਫੋਰਨੀਆ ਤੋਂ ਲੋਡ ਚੱਕਦੇ ਆ, ਕੈਲੀਫੋਰਨੀਆ ਦੇ ਵਿੱਚ ਉਹ ਕਈ ਵਾਰੀ ਪ੍ਰੋਗਰਾਮ ਹੁੰਦਾ, ਕੁਛ ਨਾ ਕੁਛ ਆਹ ਹੋ ਗਿਆ, ਕੁਛ ਨਾ ਕੁਛ ਉਹ ਹੋ ਗਿਆ, ਘਰ ਦਾ ਕੰਮ ਆ ਕਰਨ ਵਾਲਾ, ਉਹ ਕਹੇ ਚੱਲ ਅੱਜ ਸ਼ਾਮ ਨੂੰ ਛੱਡ ਪਰੇ, ਕੱਲ ਸਵੇਰੇ ਤੁਰਾਂਗੇ। ਸੋ ਉਹ ਜਿਹੜੀ ਟਾਈਮ ਵਿੱਚ ਮਿਸ ਕਰ ਜਾਂਦੇ ਆ, ਉਹ ਫਿਰ ਕਿਤੇ ਨਾ ਕਿਤੇ ਉਹਨਾਂ ਨੇ ਰਿਕਵਰ ਕਰਨਾ ਹੁੰਦਾ। ਸੋ ਅਲਟੀਮੇਟਲੀ ਹਰੇਕ ਹੀ ਬੰਦਾ ਜਿਹੜਾ ਹੈ ਨਾ, ਜੇ ਆਪਾਂ ਇੱਕ ਗੱਲ ਕਹੀਏ ਵੀ ਇਕੱਲਾ ਡਰਾਈਵਰੀ ਵਿੱਚ ਜ਼ਿੰਮੇਵਾਰ ਆ ਜਾਂ ਕੈਰੀਅਰ ਹੀ ਜ਼ਿੰਮੇਵਾਰ ਆ, ਇਹ 'ਚ ਸਾਰੇ ਜ਼ਿੰਮੇਵਾਰ ਹੁੰਦੇ, ਕਿਤੇ ਨਾ ਕਿਤੇ ਸਾਰਿਆਂ ਦਾ ਥੋੜਾ ਬਹੁਤ ਹਿੱਸਾ ਹੁੰਦਾ, ਨਾਟ ਕਿ ਇੱਕ ਬੰਦੇ ਦਾ ਇਹਦੇ 'ਚ ਪ੍ਰੋਬਲਮ ਆ। ਪਰ ਹਾਂ, ਇੱਥੇ ਸਾਰਾ ਕੁਛ ਆਣ ਕੇ ਰਾਜ ਕਰਨ, ਕਿਹੜੇ ਬੰਦੇ ਤੇ ਸਾਰਾ ਜਿਹੜਾ ਪ੍ਰੈਸ਼ਰ ਪੈਂਦਾ, ਉਹ ਪੈਂਦਾ ਡਰਾਈਵਰ ਤੇ ਐਂਡ ਜੋ ਉਹ ਚਲਾ ਰਿਹਾ ਹੈ ਉਹ ਸਾਰੀ ਰਾਜਕਰਨ ਡਰਾਈਵਰ ਦੇ ਪ੍ਰੈਸ਼ਰ ਦੀ। ਹੁਣ ਮੈਂ ਗੱਲ ਦੱਸ ਦਿਆਂ, ਅਸੀਂ ਸਾਡੇ ਆਫਿਸ 'ਚ ਅਸੀਂ ਮੈਡੀਕਲ ਕਰਦੇ ਹੈਗੇ ਆ ਜੀ। ਅੱਜ ਦੀ ਤਰੀਕ 'ਚ ਰੁਝਾਨ ਦੇਖਿਆ ਜਾ ਰਿਹਾ ਕਿ ਸਾਡੇ ਯੰਗ ਡਰਾਈਵਰ ਆ ਰਹੇ ਆ ਜੀ, ਜਿਨ੍ਹਾਂ ਦਾ BP ਜਿਹੜਾ 130 190 ਤੇ ਚੜਿਆ ਪਿਆ, ਜਿਨ੍ਹਾਂ ਦੀ ਸ਼ੂਗਰ ਲੈਵਲ ਜਿਹੜੀ ਆ ਉਹ ਹਾਈਐਸਟ 200 ਦੇ ਲਾਗੇ ਚਲੀ ਗਈ ਆ, ਔਰ ਉਹ ਯੰਗ ਹੈਗੇ ਮੁੰਡੇ, ਔਰ ਉਹਨਾਂ ਨੂੰ ਪਤਾ ਤੱਕ ਨਹੀਂ ਹੈਗਾ ਕਿ ਮੇਰੀ ਲਾਈਫ ਦੇ ਵਿੱਚ ਆਹ ਹੋ ਰਿਹਾ ਹੈਗਾ। ਔਰ ਕਈ ਜਿਹੜੇ ਇਹ ਚੀਜ਼ਾਂ ਹੈਗੀਆਂ, ਇਹ ਰੀਅਲੀ ਤੁਹਾਡੀ ਮੈਂਟਲ ਸਟੇਟ ਤੇ ਤੁਹਾਡੀ ਸਿਹਤ ਦੇ ਉੱਤੇ, ਜਿਹਨੂੰ ਕਹਿ ਲਓ ਵੀ ਮਤਲਬ ਕਿ 100% ਤੁਹਾਡੀ ਸਿਹਤ ਦਾ ਸੱਤਿਆਨਾਸ਼ ਕਰ ਰਹੀ ਹੈ ਚੀਜ਼। ਜੇ ਤੁਸੀਂ ਦੇਖੋ, ਜਿੱਥੇ ਤੁਹਾਨੂੰ ਇੱਕ ਲੀਗਲੀ
11 ਘੰਟੇ ਟਰੱਕ ਚਲਾਉਣ ਦਾ, 3 ਘੰਟੇ ਤੁਹਾਨੂੰ ਬ੍ਰੇਕਸ ਦਾ ਤੇ 10 ਘੰਟੇ ਸੌਣ ਦਾ ਲਾ ਕੇ 24 ਘੰਟਿਆਂ 'ਚ ਦਿੱਤਾ, ਤੇ ਜੇ ਉੱਥੇ ਤੁਸੀਂ 18 ਘੰਟੇ ਟਰੱਕ ਚਲਾਉਣਾ ਤੇ 18 ਘੰਟਿਆਂ ਤੋਂ ਬਾਅਦ ਤੁਸੀਂ ਮੁੜ ਕੇ ਕਿੰਨਾ ਕੁ ਤੁਸੀਂ ਆਰਾਮ ਕਰ ਲਓਗੇ ਤੇ ਕਿੰਨਾ ਕੁ ਤੁਸੀਂ ਆਪਣੀਆਂ ਬ੍ਰੇਕਸ ਲੈ ਲਓਗੇ, ਨਹਾ ਧੋ ਲਓਗੇ। ਸੋ ਇਸ ਕਰਕੇ ਮੇਰਾ ਸਾਰੇ ਡਰਾਈਵਰ ਭਰਾਵਾਂ ਨੂੰ, ਜਿਹੜੀ ਡਰਾਈਵਰ ਕਮਿਊਨਿਟੀ ਹੈਗੀ ਆ, ਉਹਨਾਂ ਸਾਰਿਆਂ ਨੂੰ ਇਹ ਰਿਕੁਐਸਟ ਆ ਕਿ ਪਲੀਜ਼, ਇਹ ਤੁਹਾਡੀ ਸਿਹਤ ਦਾ ਮਸਲਾ ਆ। ਅਸੀਂ ਇਸ ਵੇਲੇ ਰੁਝਾਨ ਦੇਖ ਰਹੇ ਹਾਂ ਕਿ ਜਿੰਨੇ ਵੀ ਡਰਾਈਵਰ, ਔਰ ਸਾਡੇ ਕੋਲ, ਔਰ ਰਾਜਕਰਨ, ਇਹ ਹੈਰਾਨੀ ਵਾਲੀ ਗੱਲ ਆ, ਇਹ ਇੱਕ ਟ੍ਰੈਂਡ ਆ ਸਾਡੇ ਕੋਲ ਜਿੰਨੇ ਗੋਰੇ ਆ ਰਹੇ ਆ, ਓਲਡ ਏਜ ਗੋਰੇ ਆ ਰਹੇ ਆ, 65 ਸਾਲਾਂ ਦੇ ਗੋਰੇ ਆ ਰਹੇ ਆ, 40 ਸਾਲ ਹੋ ਗਏ ਟਰੱਕ ਚਲਾਉਂਦੇ ਨੂੰ, ਪਰਫੈਕਟ ਉਹਨਾਂ ਦਾ BP ਆ, ਪਰਫੈਕਟ ਸਾਰਾ ਕੁਛ ਆ, ਕੋਈ ਪ੍ਰੋਬਲਮ ਨਹੀਂ ਗੀ। ਉਹ ਆਉਂਦੇ ਆ, ਹੱਸਦੇ ਖੇਡਦੇ ਆ, ਦੱਸਦੇ ਆ ਵੀ ਅਸੀਂ ਬੜੀ ਵਧੀਆ ਢੰਗ ਨਾਲ ਚਲਾ ਰਹੇ ਆ, ਸਾਰਾ ਕੁਝ ਕਰ ਰਹੇ ਆ। ਸਾਡੇ ਬੰਦੇ 2-3 ਸਾਲ ਤੋਂ ਟਰੱਕ ਚਲਾ ਰਹੇ ਆ, ਔਰ ਉਹਨਾਂ ਦੀ ਪੈਨਸ਼ਨਾਂ ਹੀ ਜਾ ਰਹੀਆਂ ਆਪਣੇ ਸਿਰ ਤੇ ਸਾਰੀਆਂ, ਐਵੇਂ ਮੋਢਿਆਂ ਦੇ ਭਾਰ ਚੁੱਕੀ ਫਿਰਦੇ ਆ। ਹੈਲਥ ਦੇ ਨਾਲ ਬੰਦੇ ਮੈਂ ਦੇਖ ਰਿਹਾ ਹੈਗਾ ਇਸ ਵੇਲੇ, ਔਰ ਇਹ ਇੱਕ ਬਹੁਤ ਵੱਡੀ ਅਲਾਰਮਿੰਗ ਸਿਚੁਏਸ਼ਨ ਹੈਗੀ ਆ ਕਿ ਸਾਡੀ ਜਿਹੜੀ ਕਮਿਊਨਿਟੀ ਆ, ਉਹਨਾਂ ਨੂੰ ਆਪਣੀ ਹੈਲਥ ਤਾਂ ਬਿਲਕੁਲ ਹੀ ਧਿਆਨ ਨਹੀਂ ਹੈਗਾ। ਹੈਲਥ ਧਿਆਨ ਮਾਇਆ ਅੱਗੇ ਕੀਤੀ ਹੈ ਨਾ, ਦੇਖੋ ਜੀ, ਲਾਲਚ ਜਦੋਂ ਅੱਗੇ ਹੋ ਜਾਂਦਾ ਫਿਰ ਉਹ ਸਾਰੀਆਂ ਚੀਜ਼ਾਂ ਬੰਦਾ ਪਿੱਛੇ ਕਰ ਲੈਂਦਾ, ਤੇ ਉੱਥੇ ਫਿਰ ਨੁਕਸਾਨ ਤੇ ਉੱਤੇ ਨੁਕਸਾਨ ਹੀ ਚੜਦਾ ਹੁੰਦਾ ਜੀ। ਕੁਝ ਕਾਲਰ ਲੈ ਕੇ ਤੇ ਆਪਾਂ ਰਮਨ ਜੀ ਫਿਰ ਸਮਾਪਤੀ ਕਰਨੀ ਹੈ। ਆਸਟ੍ਰੇਲੀਆ ਤੋਂ ਆਪਣੇ ਨਾਲ ਕਾਲਰ ਜੁੜੇ ਨੇ, ਜਤਿੰਦਰ ਜੀ, ਆਪਾਂ ਉਹਨਾਂ ਦੀ ਗੱਲ ਸੁਣਦੇ ਹਾਂ। ਹਾਂਜੀ ਜਤਿੰਦਰ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਈ ਸਾਹਿਬ ਜੀ, ਮੈਂ ਜਤਿੰਦਰ ਬੋਲਦਾ ਜੀ, ਮੈਲਬੌਰਨ ਆਸਟ੍ਰੇਲੀਆ ਤੋਂ ਜੀ। ਜੀ ਜਤਿੰਦਰ ਜੀ, ਕੋਈ ਖਾਸ ਮੇਰੀ ਲੰਬੀ ਗੱਲਬਾਤ ਨਹੀਂ ਜੀ, ਮੈਂ ਐਪਰੀਸ਼ੀਏਟ ਕਰਨ ਵਾਸਤੇ ਤੁਹਾਨੂੰ ਕਾਲ ਕੀਤੀ ਹੈ ਕਿ ਅਸੀਂ ਮਿਸ ਕਰਦੇ ਹਾਂ ਜੀ, ਸਾਡੇ ਇੱਥੇ ਆਸਟ੍ਰੇਲੀਆ ਦੇ ਵਿੱਚ ਕੋਈ ਇਦਾਂ ਦਾ ਡਿਸਕਸ ਨਹੀਂ ਕਰਦਾ ਜੀ। ਮੈਂ ਵੀ ਟਰੱਕਿੰਗ ਲਾਇਸੈਂਸ, ਤੁਸੀਂ ਆ ਜਾ ਕਰੋ, ਹਰ ਵਾਰੀ ਦੱਸ ਦਿਆ ਕਰੋ ਸਾਨੂੰ ਆਸਟ੍ਰੇਲੀਆ ਦੇ ਹਾਲ ਕੀ ਚੱਲ ਰਹੇ ਆ। ਨਹੀਂ, ਮੈਂ ਸੁਣਦਾ ਰਹਿੰਦਾ ਜੀ, ਤੁਹਾਡਾ ਨਾਰਮਲ ਡੇਜ਼ ਵਿੱਚ ਵੀ ਪ੍ਰੋਗਰਾਮ ਸੁਣਦਾ, ਸ਼ੁੱਕਰਵਾਰ ਨੂੰ ਤੁਹਾਡਾ ਟਰੱਕਾਂ ਬਾਰੇ ਹੁੰਦਾ, ਉਹ ਇਸ ਕਰਕੇ ਸਾਨੂੰ ਬਹੁਤ ਚੀਜ਼ਾਂ ਦੇ ਟੈਕਨੀਕਲ ਚੀਜ਼ਾਂ ਦਾ ਨਹੀਂ ਪਤਾ ਲੱਗਦਾ ਕਿ ਤੁਹਾਡੇ ਕੋਲ ਵੀ ਸਾਡੇ ਰੂਲ ਬਹੁਤ ਫਰਕ ਆ ਆਪਸ ਵਿੱਚ। ਪਰ ਫਿਰ ਵੀ ਚਲੋ ਇਸ ਗੱਲ ਦੀ ਐਪਰੀਸ਼ੀਏਸ਼ਨ ਕਰਦੇ ਆ ਕਿ ਤੁਸੀਂ ਇੰਨਾ ਟਾਈਮ ਦਿੰਦੇ ਹੋ, ਤਾਂ ਜਿਹੜੀ ਮੁਸ਼ਕਿਲ ਆ ਟਰੱਕ ਡਰਾਈਵਰਾਂ ਨੂੰ ਆਉਂਦੀਆਂ ਜਾਂ ਸਾਰਾ ਕੁਝ ਤੁਸੀਂ ਵਧੀਆ ਡਿਸਕਸ ਕਰਦੇ ਹੋ ਜੀ। ਤੁਹਾਡੇ ਦਾ ਅਸੀਂ ਤਾਂ ਸੀਨ ਹੀ ਦੇਖਿਆ ਆਊਟਬੈਕ ਟਰੱਕਿੰਗ ਦੇ, ਹੁਣ ਤਾਂ ਇਹ ਨਹੀਂ ਪਤਾ ਵੀ ਤੁਸੀਂ ਕਿਹੜਾ ਟਰੱਕ ਉੱਥੇ ਚਲਾਉਂਦੇ ਆ, ਆਊਟਬੈਕ ਨੂੰ ਜਾਂਦੇ ਆ। ਨਹੀਂ ਰਾਜਕਰਨ, ਮੇਰਾ ਭਤੀਜਾ ਵੀ ਉੱਥੇ ਮੈਲਬੌਰਨ ਦੇ ਵਿੱਚ ਆ, ਉਹ ਵੀ ਟਰੱਕ ਚਲਾਉਂਦਾ ਹੈਗਾ, ਤੇ ਉਹਦੇ ਨਾਲ ਮੇਰੀ ਬਹੁਤ ਵਾਰੀ ਗੱਲ ਹੁੰਦੀ ਆ, ਔਰ ਮੈਨੂੰ ਹਮੇਸ਼ਾ ਉਹ ਕਹਿੰਦਾ ਵੀ ਆਪਾਂ ਆਸਟ੍ਰੇਲੀਆ 'ਚ ਪ੍ਰੋਗਰਾਮ ਕਦੋਂ ਸ਼ੁਰੂ ਕਰਨਾ ਹੈਗਾ, ਉਹ ਵੀ ਬਹੁਤ ਵਾਰੀ ਮੈਨੂੰ ਕਹਿ ਚੁੱਕਾ। ਹਾਂਜੀ, ਨਹੀਂ ਇਹ ਸਹੀ ਹੈ ਜੀ ਤੁਹਾਡੀ ਗੱਲ, ਇੱਥੇ ਜ਼ਰੂਰ ਹੈਗਾ ਜੀ, ਕੋਈ ਨਾ ਕੋਈ ਬੰਦਾ ਲੈ ਕੇ ਤੁਹਾਨੂੰ ਸ਼ੁਰੂ ਕਰਨਾ ਚਾਹੀਦਾ ਜੀ ਇਨੀਸ਼ੀਏਟਿਵ। ਮੈਂ ਲੋਕਲੀ ਕਰਦਾ ਜੀ, ਮੈਂ ਮੈਲਬੌਰਨ ਲੋਕਲੀ ਕਰਦਾ। ਠੀਕ ਹੈ, ਮੈਂ ਆਊਟਬੈਕ ਨਹੀਂ ਕਰਦਾ ਜੀ। ਠੀਕ ਹੈ ਜੀ, ਥੈਂਕ ਯੂ ਜਤਿੰਦਰ ਜੀ, ਥੈਂਕ ਯੂ, ਧੰਨਵਾਦ ਜੀ। ਹੁਣ ਰਾਜਕਰ ਵੀਰ ਦੇਖ ਲਓ ਵੀ ਜਦੋਂ ਰਮਨ ਭਾਜੀ ਪਿਛਲੇ 4-5 ਸਾਲ ਜਦੋਂ ਆਪਾਂ ਸਾਰਿਆਂ ਨੂੰ ਦੱਸਦੇ ਸੀ ਵੀ ਭਾਈ ਏਦਾਂ ਕਰੋ, ਆਹ ਕੁਛ ਹੋ ਰਿਹਾ ਆ, ਤੇ ਉਹ ਤਾਂ ਸਾਨੂੰ ਕਹਿੰਦੇ ਸੀ ਇਹ ਪੱਗਾਂ 'ਚ ਸਿਰ ਫਸਾਈ ਬੈਠੇ ਡਰਾਈ ਜਾਂਦੇ ਆ ਸਾਨੂੰ, ਹਨਾ। ਤੇ ਹੁਣ ਜਿੱਥੇ ਨਹੀਂ ਪ੍ਰੋਗਰਾਮ ਹੋ ਰਿਹਾ, ਉਹ ਬੰਦੇ ਦੇਖੋ ਕਿੱਦਾਂ ਕਹਿ ਰਹੇ ਵੀ ਯਾਰ ਸਾਡੇ ਵੀ ਹੋਣਾ ਚਾਹੀਦਾ, ਹਨਾ, ਆਸਟ੍ਰੇਲੀਆ ਵਾਲੇ। ਸੋ ਉਹ ਐਪਰੀਸ਼ੀਏਸ਼ਨ ਬਹੁਤ ਘੱਟ ਆ, ਜਿੱਥੇ ਤੁਹਾਨੂੰ ਮੰਚ ਮਿਲਿਆ ਆ, ਜਿੱਥੇ ਐਕਸਪੀਰੀਅੰਸਡ ਬੰਦੇ ਨੌਨ ਐਕਸਪੀਰੀਅੰਸਡ ਬੰਦਿਆਂ ਨੂੰ ਦੱਸ ਰਹੇ ਵੀ ਭਾਈ ਏਦਾਂ ਕਰੋ ਤਾਂ ਕਿ ਸਾਰਿਆਂ ਦਾ ਫਾਇਦਾ ਹੋਵੇ। ਔਰ ਅਸੀਂ ਥੋੜ੍ਹਾ ਚਾਹੁੰਦੇ ਹਾਂ ਵੀ ਤੁਹਾਨੂੰ ਕੋਈ ਆਈਸ ਵਾਲੇ ਫੜ ਕੇ ਅੰਦਰ ਕਰ ਦੇਣ, ਅਸੀਂ ਤਾਂ ਸਿਰਫ ਤੁਹਾਨੂੰ ਇਸੇ ਕਰਕੇ ਸਾਂਝੇ ਕਰਦੇ ਹਾਂ ਵੀ ਭਾਈ ਬਚ ਕੇ ਚੱਲੋ, ਇੱਥੇ ਆਹ ਕੁਛ ਹੋ ਰਿਹਾ, ਮੁਸ਼ਕਲਾਂ ਆ ਰਹੀਆਂ, ਇਹਨਾਂ ਦਾ ਬਚਾਅ ਕਰੋ ਇਹਨਾਂ ਚੀਜ਼ਾਂ ਤੋਂ। ਹੁਣ ਗੱਲ ਇਹ ਹੈ ਵੀ ਜਿੱਥੇ ਵੀ ਆਪਾਂ ਇੱਕ ਮਾੜੀ ਜਿਹੀ ਗਲਤੀ ਕਰਦੇ ਹਾਂ ਨਾ, ਅਗਲਾ ਦਸਤਾਰ ਵਾਲੀ ਫੋਟੋ ਝੱਟ ਲਾਉਂਦਾ। ਇੰਡੀਆਨਾ ਤੋਂ ਖਬਰ ਆ ਰਹੀ, ਇੰਡੀਆਨਾ 'ਚ ਆਪਣੇ ਹੀ ਮੁੰਡੇ ਨੇ ਇੱਕ ਨੇ ਕੱਲ ਰੈੱਡ ਲਾਈਟ ਨਗਾਤਾ ਟਰੱਕ ਤੇ ਇੱਕ ਬੰਦਾ ਮਾਰਤਾ। ਹੁਣ ਉਹਨਾਂ ਨੇ ਪੂਰੀ ਐਨ ਸਰਦਾਰ ਦੀ ਫੋਟੋ ਲਾ ਕੇ, ਉਹਦੇ ਲਾਇਸੈਂਸ ਦੀ ਕਾਪੀ ਲਾ ਕੇ ਉਹ ਘੁਮਾ ਰਿਹਾ ਵੀ, ਮੁੜ ਕੇ ਆਈਸ ਕੋ ਫੜਾਤਾ, ਉਹਨੇ ਆਈਸ ਵਾਲਿਆਂ ਨੇ ਅਰੈਸਟ ਵੀ ਕਰ ਲਿਆ। ਕਹਿੰਦੇ ਵੀ 2018 'ਚ ਉਹ ਬਾਰਡਰ ਕ੍ਰਾਸ ਕਰਕੇ ਆਇਆ ਸੀ ਤੇ ਉਹਦੇ ਕੋਲ ਉਹੀ ਜਿਹੜਾ ਲਾਇਸੈਂਸ ਜਿਹਦੀ ਆਪਾਂ ਰੋਜ਼ ਰੌਲਾ ਪਾਉਂਦੇ ਹਾਂ। ਸੋ ਦੇਖੋ ਕਿੰਨਾ ਜੀ, ਇਹ ਗੱਲ ਮੈਂ ਦੱਸ ਦਿਆਂ ਕਿ ਮੈਨੂੰ ਆਪਣੇ ਪ੍ਰੋਗਰਾਮ ਦੇ ਬਾਰੇ ਦੇ ਵਿੱਚ ਜਿਹੜੀ ਫੀਡਬੈਕ ਹੈਗੀ ਆ, ਮੇਰੇ ਕਈ ਦੋਸਤ ਮਿੱਤਰ ਹੈਗੇ ਆ ਜਿਹੜੇ ਕਿ ਮੇਰੇ ਨਾਲੋਂ ਪਹਿਲਾਂ ਦੇ ਇਸ ਇੰਡਸਟਰੀ ਦੇ ਵਿੱਚ ਹੈਗੇ ਆ, ਜਿਹੜੇ ਕਿ ਮੇਰੇ ਨਾਲੋਂ ਜ਼ਿਆਦਾ ਐਕਸਪੀਰੀਅੰਸ ਰੱਖਣ ਵਾਲੇ ਹੈਗੇ ਆ, ਕਈ ਮੇਰੇ ਤੋਂ ਕਾਫੀ ਵੱਡੇ ਵੀ ਹੈਗੇ ਆ। ਉਹਨਾਂ ਦੀ ਵੀ ਮੈਨੂੰ ਹਮੇਸ਼ਾ ਪ੍ਰੋਗਰਾਮ ਤੋਂ ਬਾਅਦ ਕਾਲ ਜਿਹੜੀ ਆ ਉਹ ਆਉਂਦੀ ਆ, ਹਰ ਪ੍ਰੋਗਰਾਮ ਤੋਂ ਬਾਅਦ ਨਹੀਂ, ਪਰ ਮੋਸਟਲੀ ਵੀਕ ਦੇ ਵਿੱਚ ਕਿਤੇ ਨਾ ਕਿਤੇ ਉਹਨਾਂ ਦੀ ਕਾਲ ਆ ਜਾਂਦੀ ਆ, ਗੱਲਬਾਤ ਹੋ ਜਾਂਦੀ ਹੈ। ਹਾਂ, ਉਹ ਫਿਰ ਦੱਸਦੇ ਆ ਕਿ ਅਸੀਂ ਪ੍ਰੋਗਰਾਮ ਸੁਣਿਆ ਸੀਗਾ, ਉੱਥੇ ਆਹ ਗੱਲ ਹੋਈ ਸੀਗੀ,
ਮੈਨੂੰ ਵੀ ਬਹੁਤ ਵਾਰੀ ਜਿਹੜੇ ਆ ਮੇਰੇ ਉਹ ਯਾਰ ਮਿੱਤਰ ਦੋਸਤ ਜਿਹੜੇ ਹੈਗੇ ਆ, ਜਿਹੜੇ ਕਿ ਮੇਰੇ ਨਾਲੋਂ ਜ਼ਿਆਦਾ ਐਕਸਪੀਰੀਅੰਸ ਰੱਖਣ ਵਾਲੇ ਆ, ਉਹ ਕਾਲ ਕਰਕੇ ਐਪਰੀਸ਼ੀਏਟ ਕਰਦੇ ਆ ਔਰ ਨਾਲ ਇਹ ਵੀ ਗੱਲ ਕਹਿੰਦੇ ਆ ਕਿ ਜੇ ਯਾਰ ਇਹ ਪ੍ਰੋਗਰਾਮ ਕਿਤੇ ਸਾਡੇ ਵੇਲੇ ਚੱਲਦੇ ਹੁੰਦੇ, ਇੱਦਾਂ ਕਿਤੇ ਸਾਡੇ ਵੇਲੇ ਕੰਮ ਚੱਲਦਾ ਹੁੰਦਾ, ਤੇ ਸ਼ਾਇਦ ਸਾਡੀ ਜਿਹੜੀ ਆ ਇੰਡਸਟਰੀ ਦੀ ਜਿਹੜੀ ਦਿੱਖ ਆ ਉਹ ਬਹੁਤ ਡਿਫਰੈਂਟ ਹੋਣੀ ਸੀਗੀ। ਬਹੁਤ ਅਸੀਂ ਐਪਰੀਸ਼ੀਏਟ ਕਰਦੇ ਹਾਂ ਔਰ ਬਹੁਤ ਵਧੀਆ ਲੱਗਦਾ ਸੁਣ ਕੇ। ਸੋ ਨਹੀਂ, ਬਿਲਕੁਲ ਇਹ ਜਿਹੜੀ ਚੀਜ਼ ਆ, ਐਪਰੀਸ਼ੀਏਟ ਕਰਨ ਦਾ ਮਤਲਬ ਇਹੋ ਹੀ ਆ ਕਿ ਤੁਸੀਂ ਸਾਨੂੰ ਬੜਾਵਾ ਦਿੰਦੇ ਆ, ਸਾਨੂੰ ਤੁਸੀਂ ਹੱਲਾਸ਼ੇਰੀ ਦਿੰਦੇ ਆ ਕਿ ਅੱਗੇ ਹੋਰ ਜਿਹੜਾ ਆ ਚੀਜ਼ਾਂ ਵਧੀਆ ਕਰੀਏ। ਤੇ ਕਈ ਵਾਰੀ ਜਦੋਂ ਇਦਾਂ ਦੇ ਲੋਕ ਆਣ ਕੇ ਸਾਨੂੰ ਕਹਿ ਦਿੰਦੇ ਆ, ਡਰਾਉਂਦੇ ਆ, ਇੱਕ ਕਰਦੇ ਆ, ਸਾਨੂੰ ਡਿਸਕਰੇਜ ਤਾਂ ਨਹੀਂ ਕਰ ਪਾਉਂਦੇ, ਪਰ ਇਹਦੇ ਨਾਲ ਇੱਕ ਨਾ ਇੱਕ ਕਿਸੇ ਨਾ ਕਿਸੇ ਪਾਸੇ ਜਾ ਕੇ ਮਨ ਜ਼ਰੂਰ ਦੁਖਦਾ ਆ ਕਿ ਯਾਰ ਅਸੀਂ ਕੋਈ ਇਹਦੇ ਚੋਂ ਲੈਣਾ ਨਹੀਂ ਦੇਣਾ ਨਹੀਂ, ਸਿਰਫ ਅਸੀਂ ਇਹੋ ਹੀ ਆ ਕਿ ਤੁਹਾਨੂੰ ਕੋਸ਼ਿਸ਼ ਇਹੋ। ਹੁਣ ਤੁਸੀਂ ਦੇਖੋ, ਅਸੀਂ ਅਗਲੇ ਪ੍ਰੋਗਰਾਮ ਦੇ ਵੀ 8-10 ਮਿੰਟ ਖਾ ਕੇ ਐਡ ਵੀ ਵਿੱਚ ਕੋਈ ਜਿਹੜੀ ਉਹ ਤੁਸੀਂ ਦੇਖੋ ਬਈ 1 ਘੰਟੇ ਤੋਂ ਲਗਾਤਾਰ ਪ੍ਰੋਗਰਾਮ ਚੱਲ ਰਿਹਾ ਵਿਦਆਊਟ ਐਨੀ ਐਡਵਰਟਾਈਜ਼ਮੈਂਟ। ਅਸੀਂ ਤਾਂ ਰਮਨ ਭਾਜੀ ਨੂੰ ਨਹੀਂ ਪਤਾ, ਮੈਂ ਤਾਂ ਰਾਜਕਾਂਤ ਦਾ ਡਿਸਕਸ ਕਰ ਰਿਹਾ ਯਾਰ ਬੰਦ ਕਰੀਏ ਪ੍ਰੋਗਰਾਮ ਆਪਾਂ। ਵੀ ਜਦੋਂ ਲਿਖਣ ਵਾਲੇ ਥੱਲੇ ਲਿਖ ਦਿੰਦੇ, ਕਹਿੰਦੇ ਜੀ ਇਹ ਉੱਥੇ ਸਟੂਡੀਓ 'ਚ ਬੈਠੇ ਟਰੱਕਾਂ ਦੀਆਂ ਗੱਲਾਂ ਕਰੀ ਜਾਂਦੇ, ਇਹਨਾਂ ਨੂੰ ਕੀ ਪਤਾ ਟਰੱਕ ਬਾਰੇ, ਹਨਾ। ਚਲੋ ਕੋਈ ਨਹੀਂ, ਜਿਹੜੇ ਐਪਰੀਸ਼ੀਏਟ ਕਰਦੇ ਉਹਨਾਂ ਦਾ ਅਸੀਂ ਧੰਨਵਾਦ ਆ। ਤੇ ਤੁਸੀਂ ਗਾਂ ਤੋਂ ਗਾਂ ਜਿਹੜਾ ਉਹ ਦੱਸਿਆ ਕਰੋ, ਜਿਹੜੇ ਕੋਈ ਇਦਾਂ ਕਹਿੰਦੇ ਆ ਨਾ ਵੀ ਜਾਣ ਕੇ ਆ, ਪਰ ਤੁਸੀਂ ਇਹ ਦੇਖੋ ਵੀ ਜੋ ਭਵਿੱਖ ਦੇ ਵਿੱਚ ਆ ਰਿਹਾ ਉਹਦੇ ਬਾਰੇ ਹੀ ਅਸੀਂ ਤੁਹਾਨੂੰ ਦੱਸ ਰਹੇ ਹਾਂ। ਕੋਈ ਕਾਨੂੰਨ ਆ ਰਿਹਾ ਹੈ, ਕੋਈ ਰੈਗੂਲੇਸ਼ਨ ਚੇਂਜ ਹੋ ਰਹੀ ਆ, ਜਿੱਦਾਂ ਦੀ ਵੀ ਅਪਡੇਟਸ ਆ ਉਹ ਤੁਹਾਨੂੰ ਇੱਥੋਂ ਜਿਹੜਾ ਉਹ ਪਤਾ ਲੱਗ ਜਾਂਦਾ ਹੈ। ਤੇ ਤੁਹਾਡੇ ਖੁੱਲੇ ਵਿਚਾਰ ਆ, ਤੁਸੀਂ ਵੀ ਆਪਣੇ ਆ ਕੇ ਵਿਚਾਰ ਸਾਂਝੇ ਕਰ ਸਕਦੇ ਹੋ। ਅਸੀਂ ਕਿਸੇ ਦੀ ਕਾਲ ਜਿਹੜੀ ਆ ਉਹ ਬਲੌਕ ਨਹੀਂ ਕਰਦੇ, ਓਪਨ ਕਾਲਾਂ ਆ। ਜਾਂ ਇਹ ਵੀ ਦੱਸਿਆ ਕਰੋ ਭਾਈ ਇੱਥੇ ਤੁਸੀਂ ਆ ਕੇ ਆਹ ਗਲਤ ਖਬਰ ਦਿੱਤੀ ਸੀ, ਉਹ ਨਹੀਂ ਕਹਿਣਾ ਤੁਹਾਨੂੰ ਖਬਰ ਚੰਗੀ ਨਹੀਂ ਲੱਗਦੀ, ਇਹਦਾ ਮਤਲਬ ਇਹ ਥੋੜਾ ਵੀ ਰੇਡੀਓ ਵਾਲੇ ਗਲਤ ਖਬਰ ਦੇ ਰਹੇ ਆ। ਹਰਜੋਤ ਭਾਜੀ, ਆਪਾਂ ਤਾਂ ਇਸ ਚੀਜ਼ ਤੇ ਚੱਲਦੇ ਆ ਕਿ ਜੇ 5% ਕੋਈ ਨਹੀਂ ਲਾਈਕ ਕਰਦਾ, 95 ਤਾਂ ਲਾਈਕ ਕਰਦੇ ਆ ਨਾ, ਕੋਈ ਗੱਲ ਨਹੀਂ। ਆਪਾਂ ਤਾਂ ਇੱਥੇ ਵੀ ਰੈਡੀ ਆ, ਜੇ 95 ਨਹੀਂ ਲਾਈਕ ਕਰਦੇ, 5 ਦਾ ਤਾਂ ਫਾਇਦਾ ਹੁੰਦਾ ਨਾ, ਆਪਾਂ ਉੱਥੇ ਵੀ ਰੈਡੀ ਆ, ਕੋਈ ਚੱਕਰ ਨਹੀਂਗਾ, ਉੱਥੇ ਵੀ ਆਪਾਂ ਚੱਲਦੇ ਰਵਾਂਗੇ। ਤੇ ਬਾਕੀ ਦੂਸਰੀ ਗੱਲ ਇਹ ਆ ਕਿ ਕ੍ਰਿਟਿਕਸ ਹੋਣੇ ਚਾਹੀਦੇ ਆ, ਔਰ ਮੈਂ ਜ਼ਰੂਰ ਕਹੂੰਗਾ ਕਿ ਕ੍ਰਿਟਿਕਸ ਜਿਹੜੇ ਆ ਉਹ ਅੱਗੇ ਆਣ ਕੇ ਆਪਣਾ ਵੀ ਪੱਖ ਰੱਖਣ। ਜਿੱਦਾਂ ਹਰਜੋਤ ਭਾਜੀ ਨੇ ਕਿਹਾ ਕਿ ਤੁਸੀਂ ਆਪਣਾ ਵੀ ਪੱਖ ਰੱਖੋ। ਜੇ ਅਸੀਂ ਕੋਈ ਗਲਤ ਕਿਤੇ ਕਹਿਤਾ ਜਾਂ ਗਲਤ ਗੱਲ ਕਹਿਤੀ ਆ, ਸਾਨੂੰ ਦੱਸੋ ਯਾਰ ਇਹ ਗਲਤ ਆ, ਇਹ ਇੱਦਾਂ ਨਹੀਂ। ਮੈਂ ਸੀਰੀਅਸਲੀ ਕਹਿਣਾ ਕਿ ਕਨਵਰ ਔਲਖ ਭਾਜੀ ਹੁਣੀ ਹੈਗੇ ਆ, ਉਹ ਮੈਨੂੰ ਕਈ ਚੀਜ਼ਾਂ ਮੈਨੂੰ ਉਹ ਟੈਕਸ ਕਰਕੇ ਦੱਸਦੇ ਰਹਿੰਦੇ ਆ। ਤੇ ਜੇ ਮੈਂ ਕਈ ਵਾਰੀ ਕੋਈ ਗਲਤ ਗੱਲ ਵੀ ਕਹਿੰਦੇ, ਉਹ ਵੀ ਮੈਨੂੰ ਟੈਕਸ ਕਰਕੇ ਦੱਸ ਦਿੰਦੇ ਆ ਵੀ ਆਹ ਚੀਜ਼ ਤੁਸੀਂ ਸਹੀ ਨਹੀਂ ਕਹੀ, ਇਹਨੂੰ ਸਹੀ ਕਰ ਲਓ। ਸੋ ਇਹ ਚੀਜ਼ਾਂ ਜਿਹੜੀਆਂ ਆ, ਇਹ ਚੀਜ਼ਾਂ ਬਹੁਤ ਮਾਇਨੇ ਰੱਖਦੀਆਂ। ਔਰ ਸਾਡੇ ਜਿਹੜੇ ਅੱਖ ਐਨ ਕੰਨ ਆ, ਠੀਕ ਆ ਸਾਡੇ ਕੋਲ ਥੋੜਾ ਬਹੁਤ ਐਕਸਪੀਰੀਅੰਸ ਹੈਗਾ, ਪਰ ਸਾਰੇ ਤੁਸੀਂ ਸਾਡੇ ਅੱਖ ਐਨ ਕੰਨ ਆ, ਤੁਸੀਂ ਦੱਸਦੇ ਆ, ਤੁਹਾਡੀਆਂ ਗੱਲਾਂ ਸੁਣੀ ਦੀਆਂ ਸਾਰਾ ਵੀਕ। ਸੋ ਉਹੀ ਆਣ ਕੇ ਤੁਹਾਡੇ ਨਾਲ ਦੁਬਾਰਾ ਗੱਲਾਂ ਕਰੀ ਦੀਆਂ ਕਿ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਇਹ ਕਰਨੀਆਂ ਬਹੁਤ ਹੀ ਲਾਜ਼ਮੀ ਆ ਜੀ। ਤੇ ਹੁਣ ਆਈ ਨੂੰ ਹੁਣ ਕਾਲਾਂ ਜ਼ਿਆਦਾ ਆ ਰਹੀਆਂ, ਪਰ ਸਮਾਂ ਹੁਣ ਲੈ ਲਓ ਥੋੜੀਆਂ ਜੀਆਂ, ਹੁਣ ਲੈ ਲਓ, ਕੋਈ ਨਹੀਂ। ਮਸੂਦ ਜੀ ਤੋਂ ਆਪਾਂ ਮਾਫੀ ਮੰਗ ਲੈਂਦੇ ਆ ਵੀ ਉਹਨਾਂ ਦਾ ਵੀ ਰਮਦਾਨ ਚੱਲ ਰਹੀ ਹੈ ਅੱਜ ਕੱਲ, ਉਹਨਾਂ ਨੂੰ ਛੁੱਟੀ ਕਰਦੀ ਹੈ। ਹਾਂਜੀ ਜਸਵੀਰ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਮੈਂ ਪੁੱਛਣਾ ਸੀਗਾ, ਤੁਸੀਂ ਸ਼ਾਇਦ ਭੁੱਲ ਗਏ ਵੀ EPA ਨੇ ਜਿਹੜਾ ਕੀਤਾ ਉਹ ਰੂਲ ਬਾਰੇ ਮਾੜਾ ਜਾਣਕਾਰੀ ਦਿਓ, ਨਾਲੇ ਦੱਸੋ ਵੀ ਕੈਲੀਫੋਰਨੀਆ 'ਚ ਵੀ ਲਾਗੂ ਹੋਊਗਾ ਕਿ ਨਹੀਂ। ਕਿਹੜਾ EPA ਨੇ ਜਿਹੜਾ ਵਾਪਸ ਲੈ ਲਿਆ ਸੀਗਾ, ਉਹ ਗ੍ਰੀਨ ਹਾਊਸ ਗੈਸਿਸ ਇਫੈਕਟ ਵਾਲਾ ਜਿਹੜਾ ਸੀਗਾ। ਚੰਗਾ ਹੋ ਗਿਆ ਤੁਸੀਂ ਚੇਤੇ ਕਰਾਤਾ। ਅਗਲੇ ਹਫਤੇ 25 ਤਰੀਕ ਨੂੰ ਮੈਂਟੀਕਾ ਦੇ ਵਿੱਚ ਗ੍ਰੇਟ ਵੁਲਫ ਲੌਜ ਦੇ ਵਿੱਚ ਕਾਰ ਵਾਲਿਆਂ ਨੇ ਆਉਣਾ ਹੈ ਤੇ ਆਪਾਂ ਹੁਮ-ਹੁਮਾ ਕੇ ਪਹੁੰਚੀਏ, ਕਾਰ ਵਾਲਿਆਂ ਦੇ ਸਾਹਮਣੇ ਇਸ਼ੂ ਰੱਖੀਏ ਕਿ ਜੋ ਕੁਝ ਹੋ ਰਿਹਾ ਉਹਦੇ ਨਾਲ ਕਾਰ ਕੀ ਕਰਨ ਜਾ ਰਹੀ ਆ, ਕਿੱਥੋਂ ਤੱਕ ਅਸਰ ਹੋਣਾ। ਸੋ ਪਲੀਜ਼ ਲੈਟਸ ਸਾਰੇ ਆਓ। ਮੈਂਟੀਕਾ ਦੇ ਵਿੱਚ 25 ਤਰੀਕ ਨੂੰ ਗ੍ਰੇਟ ਵੁਲਫ ਲੌਜ 'ਚੋਂ ਸਵੇਰੇ 9 ਵਜੇ ਤੋਂ ਲੈ ਕੇ 1 ਵਜੇ ਤੱਕ ਪ੍ਰੋਗਰਾਮ ਆ, ਔਰ ਉਹਦੇ 'ਚ ਹਿੱਸਾ ਲਓ। ਆਪ ਆਪਣੇ ਆਪ ਆਣ ਕੇ 1-to-1 ਬੇਸਿਸ ਤੇ ਗੱਲ ਕਰੋ। ਸੋ ਇਹ ਬਹੁਤ ਵੱਡਾ ਵਧੀਆ ਮੌਕਾ ਹੈਗਾ ਜਿਹਦੇ 'ਚ ਕਿ ਇਹ ਕਾਰ ਦੇ ਜਿਹੜੇ ਰਿਪਰੈਜ਼ੈਂਟੇਟਿਵਸ ਆ ਉੱਥੇ ਹੋਣੇ ਆ, ਔਰ ਮੈਂ ਵੀ ਤੁਹਾਡੇ ਨਾਲ ਉੱਥੇ ਹੋਊਂਗਾ। ਜਾ ਕੇ ਗੱਲ ਪੁੱਛਾਂਗੇ ਕਿ ਜਿਹੜਾ ਕੰਮ ਹੋ ਰਿਹਾ ਹੈਗਾ EPA ਵੱਲੋਂ ਹੋ ਰਿਹਾ ਹੈਗਾ, ਹੁਣ ATA ਵੱਲੋਂ ਵੀ ਐਕਸਪੈਂਡਡ ਕੰਪਲਾਇੰਸ ਲੈਟੀਟਿਊਡ ਮੰਗਿਆ ਗਿਆ ਸੀ EPA ਦੇ 27 ਰੂਲ ਦੇ ਵਿੱਚ। ਸੋ ਉਹਦੇ ਬਾਰੇ ਦੇ ਵਿੱਚ ਵੀ ਗੱਲ ਕਰਾਂਗੇ। ਸੋ ਪਲੀਜ਼ ਸਾਰੇ ਜਣੇ ਜ਼ਰੂਰ, ਜਿਹੜਾ ਵੀ ਪਹੁੰਚ ਸਕਦਾ ਆ ਮੈਂਟੀਕੇ ਦੇ ਵਿੱਚ 25 ਤਰੀਕ ਨੂੰ। ਬਹੁਤ ਆਪਣੀ ਟਰੱਕਿੰਗ ਇੰਡਸਟਰੀ ਇੱਥੇ ਬੈਠੀ ਆ ਮੈਂਟੀਕਾ, ਲੇਥਰਪ, ਸਟਾਕਟਨ ਦੇ ਵਿੱਚ। ਸੋ ਹੁਣ ਦੇਖਣ ਵਾਲੀ ਗੱਲ ਹੋਊਗੀ ਵੀ ਕਿੰਨੇ ਕੁ ਜ਼ੋਰ ਸ਼ੋਰ ਚ ਆਉਂਦੇ ਆ। ਜੀ ਬਿਲਕੁਲ, 25 ਤਰੀਕ ਅਗਲੇ ਬੁੱਧਵਾਰ ਨੂੰ ਆ ਜੀ। ਜੀ ਥੈਂਕ ਯੂ। ਆਪਣੇ ਅਗਲੇ ਕਾਲਰ ਅਮਰੀਕ ਜੀ। ਹਾਂਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਈ, ਤੁਸੀਂ ਬਹੁਤ ਵਧੀਆ ਪ੍ਰੋਗਰਾਮ ਕਰਦੇ ਹੋ। ਮੈਂ ਵੀ ਕਾਫੀ ਚਿਰ ਤੋਂ ਪ੍ਰੋਗਰਾਮ ਸੁਣ ਰਿਹਾ ਹਾਂ। ਧੰਨਵਾਦ ਜੀ।
ਤੇ Thank you. ਭਾਜੀ ਆਪਣਾ ਇਹ ਦੋ ਤਰੀਕੇ ਹੁੰਦੇ ਆ ਸਿੱਖਣ ਦੇ ਨਾ। ਇੱਕ ਤਾਂ ਹੈ ਕਿ ਜਦ ਕਦੀ ਅੱਜ ਤੋਂ ਪਿੱਛੇ ਚਲੇ ਜਾਂਦੇ ਜੇ ਆਪਾਂ, ਤੇ ਉਸ ਟਾਈਮ ਤੇ ਇੰਨੇ ਸਾਧਨ ਨਹੀਂ ਸੀਗੇ, ਰੇਡੀਓ ਨਹੀਂ ਸੀਗਾ, ਤਾਂ ਬੰਦਾ ਚਲਾਉਂਦਾ ਸੀ, ਕੁਝ ਮਿਸਟੇਕ ਕਰਦਾ ਸੀ, ਉਸ ਮਿਸਟੇਕ ਤੋਂ ਆਪ ਲਰਨ ਕਰਦਾ ਸੀ, ਆਪਣੇ ਗਰੁੱਪ 'ਚ ਸ਼ੇਅਰ ਕਰਦਾ ਸੀ, ਬਾਕੀਆਂ ਨੂੰ ਦੱਸਦਾ ਸੀ ਜਾਂ ਬਾਕੀਆਂ ਤੋਂ ਨੌਲੇਜ ਲੈਂਦਾ ਸੀਗਾ। ਹੁਣ ਇੱਥੇ ਇਸ ਪਲੇਟਫਾਰਮ ਤੇ ਸਾਰਾ ਨੌਲੇਜ ਰੈਡੀਲੀ ਅਵੇਲੇਬਲ ਹੋ ਰਿਹਾ ਹੈ, ਤੇ ਤੁਸੀਂ ਉਹ ਗਲਤੀ ਕਰਨ ਤੋਂ ਪਹਿਲਾਂ ਹੀ ਤੁਹਾਨੂੰ ਸਾਰਾ ਨੌਲੇਜ ਮਿਲ ਰਿਹਾ, ਤੁਸੀਂ ਗਲਤੀ ਤੋਂ ਬਚੋਗੇ। ਤੁਸੀਂ ਸੁਣੋ ਕਿ ਕੀ ਕੁਝ ਹੋ ਰਿਹਾ ਹੈ ਜੀ, ਬਿਲਕੁਲ। ਤੇ ਆਪਣਾ ਇੱਕ ਭਾਈ ਗੱਲ ਕਰ ਰਹੇ ਸੀ ਨਾ ਖਿੱਚ ਕੇ ਲੋਡ ਦੀ, ਉਹ ਖਿੱਚ ਕੇ ਲੋਡ ਦੇ ਵਿੱਚ ਇਦਾਂ ਹੈ ਕਿ ਕੋਈ ਲੋਡ ਖਿੱਚ ਕੇ ਨਹੀਂ ਹੈਗਾ, ਸਾਰਿਆਂ ਦੀ ਅਪਾਇੰਟਮੈਂਟਾਂ ਚੇਂਜ ਹੋ ਜਾਂਦੀਆਂ। ਖਾਲੀ ਪ੍ਰੋਬਲਮ ਆਉਂਦੀ ਆ ਉਹਨਾਂ ਪ੍ਰੋਡਕਟ ਦੇ ਉੱਤੇ ਜਿਹਨਾਂ ਦੀ ਕੱਟ ਆਫ ਡੇਟ ਹੁੰਦੀ ਆ। ਕਈ ਵਾਰ ਬਾਇਰ ਆ, ਰਿਸੀਵਰ ਆ, ਉਹ ਕੋਈ ਚੀਜ਼ ਖਰੀਦਦਾ, ਉਹ ਕੱਟ ਆਫ ਡੇਟ ਰੱਖ ਦਿੰਦਾ ਕਿ ਇਹ ਪ੍ਰੋਡਕਟ ਮੈਨੂੰ ਇੰਨੀ ਤਰੀਕ ਤੱਕ ਚਾਹੀਦਾ, ਤੇ ਉਹ ਮਸਟ ਡਿਲੀਵਰ ਬਾਏ ਦੈਟ ਡੇਟ। ਜੇ ਉਹ ਪ੍ਰੋਡਕਟ ਲੇਟ ਹੋ ਜਾਂਦਾ ਤਾਂ ਉਹ ਰਿਫਿਊਜ਼ ਕਰ ਦਿੰਦਾ। ਉਹਦੇ ਇਲਾਵਾ ਹੋਰ ਜਿੰਨੇ ਵੀ ਪ੍ਰੋਡਕਟ ਹੈਗੇ ਆ, ਕੋਈ ਟਰੱਕ ਬ੍ਰੇਕ ਡਾਊਨ ਹੁੰਦਾ ਜਾਂ ਵੈਦਰ ਇਸ਼ੂਜ਼ ਆ, ਉਹ ਅੱਗੇ ਪਿੱਛੇ ਹੋ ਸਕਦੇ ਆ। ਪਰ ਜਿੱਥੇ ਬ੍ਰੋਕਰ ਨੇ ਜਾਂ ਸ਼ਿਪਰ ਨੇ ਇਹ ਕਮਿਟਮੈਂਟ ਕੀਤੀ ਹੋਆ ਕਿ ਇਹ ਪ੍ਰੋਡਕਟ ਤੇਰੇ ਇੱਥੇ ਅਸੀਂ ਇੰਨੀ ਤਰੀਕ ਤੱਕ ਪਹੁੰਚਾ ਦੇਵਾਂਗੇ, ਜੇ ਉਸ ਚੀਜ਼ ਨੂੰ ਉਹ ਨਹੀਂ ਮੀਟ ਕਰਦੇ ਤਾਂ ਫਿਰ ਉਹਦੇ ਵਿੱਚ ਬਹੁਤ ਬੜੀ ਪ੍ਰੋਬਲਮ ਆਉਂਦੀ ਆ। ਸੋ ਇੱਥੇ ਰਾਜਗੀਰ ਇਹੋ ਹੀ ਚੀਜ਼ ਹੁੰਦੀ ਆ ਕਿ ਜਦੋਂ ਇਹ ਜਿਹੜਾ ਭਾਜੀ ਉਹਨਾਂ ਨੇ ਗੱਲ ਕੀਤੀ ਹੈ ਕਿ ਪ੍ਰੋਡਕਟ ਜਿਹੜਾ ਟਾਈਮ ਤੇ ਪਹੁੰਚਾਉਣ ਦੀ ਉਹਨਾਂ ਨੇ ਗੱਲ ਕੀਤੀ ਹੁੰਦੀ ਆ, ਪਰ ਜੇ ਉਹ ਪ੍ਰੋਡਕਟ ਰੈਡੀ ਹੋ ਕੇ ਟਰੱਕ ਤੇ ਸਹੀ ਟਾਈਮ ਤੇ ਨਹੀਂ ਗਿਆ ਹੈਗਾ ਔਰ ਟਰੱਕ ਵਾਲੇ ਕੋਲ ਸਹੀ ਆਵਰਸ ਨਹੀਂ ਹੈਗੇ, ਦੈਨ ਇਸ਼ੂ ਹੁੰਦਾ ਹੈ ਕਿ ਟਰੱਕਿੰਗ ਕੰਪਨੀ ਨੂੰ ਕਿਹਾ ਜਾਂਦਾ ਕਿ ਟੀਮ ਡਰਾਈਵਰ ਚਾਹੀਦਾ ਹੈਗਾ, ਔਰ ਟਰੱਕਿੰਗ ਕੰਪਨੀ ਉੱਥੇ ਟੀਮ ਡਰਾਈਵਰ ਦੀ ਥਾਂ ਤੇ ਸਿੰਗਲ ਡਰਾਈਵਰ ਜਾਂ ਦੋ ਭੇਜ ਕੇ ਲੋਡ ਚੱਕ ਲੈਂਦੇ ਆ, ਮੁੜ ਕੇ ਇੱਕ ਡਰਾਈਵਰ ਲਾ ਲੈਂਦੇ ਆ, ਸਿੰਗਲ ਡਰਾਈਵਰ ਨੂੰ ਕਹਿੰਦੇ ਵੀ ਤੂੰ ਖਿੱਚ ਕੇ ਲੋਡ ਲਾ ਦੇ ਟੀਮ ਦੇ ਤੌਰ ਤੇ। ਸੋ ਇਹ ਚੀਜ਼ਾਂ ਜਿਹੜੀਆਂ ਹੈਗੀਆਂ, ਆਈ ਟੋਟਲੀ ਐਗਰੀ ਹੈ ਨਾ। ਅਸੀਂ ਜਿਹੜਾ ਆ ਆਪਣਾ ਵਾਲਮਾਰਟ ਦੇ ਲੋਡਸ ਹੈਗੇ ਆ, ਆਪਣੇ ਆ ਡ੍ਰਿਸਕਲ ਸਟ੍ਰਾਬੇਰੀ ਦੇ ਲੋਡਸ ਹੈਗੇ ਆ, ਉਹ ਇੰਨੇ ਕੁ ਕ੍ਰਿਟੀਕਲ ਹੁੰਦੇ ਆ ਰਾਜਕਿਰਨ ਕਿ ਜੇ ਉਹ ਟਾਈਮ ਤੇ ਨਹੀਂ ਪਹੁੰਚਦੇ ਹੈਗੇ ਔਰ ਉੱਥੇ ਤੁਹਾਡੀ ਸ਼ੈਲਫ ਐਮਪਟੀ ਰਹਿ ਜਾਂਦੀ ਆ ਵਾਲਮਾਰਟ ਦੀ, ਤੇ ਉਹ ਇੰਨਾ ਫਾਇਰ ਬੈਕ ਕਰਦੇ ਆ ਕੈਰੀਅਰ ਦੇ ਰੈਕਡ ਦੇ ਉੱਤੇ ਕਿ ਕੈਰੀਅਰ ਨੂੰ ਡ੍ਰਿਸਕਲ ਸਟ੍ਰਾਬੇਰੀ ਦੇ ਲੋਡਸ ਦੇ ਉੱਤੋਂ ਬਿਲਕੁਲ ਲਾ ਦਿੱਤਾ ਜਾਂਦਾ ਔਰ ਬਿਲਕੁਲ ਉਸੇ ਵੇਲੇ ਚੱਕ ਲਿਆ ਜਾਂਦਾ ਲੋਡ, ਉਹਦੇ ਲੈ ਜਾਂਦੇ, ਵਾਪਸ ਲੈ ਲਏ ਜਾਂਦੇ ਆ। ਸੋ ਇਹ ਚੀਜ਼ਾਂ ਕ੍ਰਿਟੀਕਲ ਹੈਗੀਆਂ, ਆਈ ਅੰਡਰਸਟੈਂਡ। ਪਰ ਇੱਥੇ ਚੀਜ਼ ਇਹ ਆਉਂਦੀ ਆ ਕਿ ਜਦੋਂ ਤੁਸੀਂ ਇਦਾਂ ਦੇ ਲੋਡਸ ਕਰਦੇ ਹੈਗੇ ਆ, ਤੁਹਾਨੂੰ ਪਲੈਨਿੰਗ ਉਦਾਂ ਦੀ ਚਾਹੀਦੀ ਆ ਕੈਰੀਅਰ ਨੂੰ। ਜੇ ਕੈਰੀਅਰ ਨੂੰ ਪਤਾ ਹੈ ਕਿ ਇਹ ਲੋਡ ਜਿਹੜਾ ਆ ਇਹ ਟੀਮ ਦਾ ਹੋ ਸਕਦਾ ਜਾਂ ਟੀਮ ਇਹਨੂੰ ਲੈ ਕੇ ਜਾਣ ਦੇ ਇਹ ਲੋਡ ਪੈ ਸਕਦੀ ਆ, ਤਾਂ ਕੈਰੀਅਰ ਨੂੰ ਉਸ ਚੀਜ਼ ਦੇ ਵਿੱਚ ਰੈਡੀ ਰਹਿਣਾ ਚਾਹੀਦਾ, ਨਾ ਕਿ ਕੈਰੀਅਰ ਨੂੰ ਇਹ ਕਹਿਣਾ ਚਾਹੀਦਾ ਕਿ ਸਿੰਗਲ ਡਰਾਈਵਰ ਨੂੰ ਕਹਿਣਾ ਚਾਹੀਦਾ ਕਿ ਤੂੰ ਆਪਣਾ ਡਬਲ ਲਾ ਕੇ ਤੇ ਤੂੰ ਲੈ ਜਾ, ਕੋਈ ਗੱਲ ਨਹੀਂ, ਖਿੱਚ ਕੇ ਲੋਡ ਲੈ ਜਾ। ਸੋ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਕੈਰੀਅਰ ਦੀ ਜਿਹੜੀ ਪਲੈਨਿੰਗ ਹੈਗੀ ਆ ਉਹਦੇ ਤੇ ਬਹੁਤ ਜ਼ਿਆਦਾ ਡਿਪੈਂਡ ਕਰਦੀਆਂ ਹੈਗੀਆਂ। ਜੀ, ਥੈਂਕ ਯੂ ਭਾਜੀ। ਇੱਕ ਚੀਜ਼ ਹੋਰ ਇਹ 'ਚ ਸ਼ੇਅਰ ਕਰ ਸਕਦਾ? ਜੀ ਜੀ ਜ਼ਰੂਰ। ਮੈਂ ਪਿਛਲੇ ਮਹੀਨੇ ਦੇ ਆਪਣਾ ਐਕਸਪੀਰੀਅੰਸ ਹੀ ਸ਼ੇਅਰ ਕਰਦਾ ਹਾਂ। ਤੇ ਇਹਦੇ ਵਿੱਚ ਇਦਾਂ ਹੈਗਾ ਭਾਜੀ, ਇੱਕ ਤਾਂ ਪਹਿਲਾਂ ਜਿੰਨਾ ਤੁਸੀਂ ਲੋਡ ਬੁੱਕ ਕਰਦਾ, ਕੋਈ ਵੀ ਬੁੱਕ ਕਰਦਾ, ਉਹ ਇਹ ਪੁੱਛ ਲਵੇ ਕਿ ਪ੍ਰੋਡਕਟ ਦੀ ਕੋਈ ਕੱਟ ਆਫ ਡੇਟ ਹੈ ਜਾਂ ਨਹੀਂ। ਹੁਣ ਸਾਡਾ ਟਰੱਕ ਬ੍ਰੇਕ ਡਾਊਨ ਹੋ ਗਿਆ ਸੀ ਲੂਜ਼ੀਆਨਾ ਦੇ ਵਿੱਚ, ਡਿਲੀਵਰੀ ਫਲੋਰੀਡਾ ਦੀ ਸੀ, ਕੱਟ ਆਫ ਡੇਟ ਸੀਗੀ ਪ੍ਰੋਡਕਟ ਦੀ। ਉਹ ਰਾਈਟ ਅਵੇ ਹੀ ਮੈਂ ਬ੍ਰੋਕਰ ਦੇ ਨਾਲ ਗੱਲ ਕੀਤੀ, ਮੈਂ ਕਿਹਾ ਮੀਟ ਨਹੀਂ ਕਰੂਗਾ, ਟਰੱਕ ਬ੍ਰੇਕ ਡਾਊਨ ਹੋ ਗਿਆ ਆ। ਉਹਨਾਂ ਨੇ ਉਹਨੂੰ ਦੁਬਾਰਾ ਰੀਪਾਵਰ ਕਰਾ ਕੇ ਬਿਫੋਰ ਦ ਡੈਡ ਜਿਹੜੀ ਕੱਟ ਆਫ ਡੇਟ ਸੀ ਲੋਡ ਡਿਲੀਵਰ ਕਰਾ ਲਿਆ। ਬਹੁਤ ਜ਼ਰੂਰੀ ਆ ਕਿ ਕਮਿਊਨੀਕੇਸ਼ਨ ਕਲੀਅਰ ਹੋਵੇ, ਕੋਈ ਕਿਸੇ ਨਾਲ ਝੂਠ ਨਾ ਬੋਲਦਾ ਹੋਵੇ। ਟੀਮ ਨਾਲ ਲੋਡ ਬੁੱਕ ਕਰਕੇ ਇੱਦਾਂ ਗਲਤ ਕਰੂਗੇ ਤਾਂ ਉਹ ਤਾਂ ਬਿਲਕੁਲ ਗਲਤ ਹੈ ਹੀ ਹੈ, ਲੇਕਿਨ ਉਹਦੇ ਇਲਾਵਾ ਵੀ ਔਨ ਰੋਡ ਚੀਜ਼ਾਂ ਹੋ ਸਕਦੀਆਂ। ਪਰ ਜੇ ਤੁਸੀਂ ਕਮਿਊਨੀਕੇਸ਼ਨ ਕਲੀਅਰ ਰੱਖੋਗੇ ਤਾਂ ਫਿਰ ਤੁਸੀਂ ਉਸ ਚੀਜ਼ ਨੂੰ ਰਿਕਵਰ ਕਰ ਸਕਦੇ ਹੋ। ਜੀ ਜੀ, ਥੈਂਕ ਯੂ ਜੀ, ਥੈਂਕ ਯੂ। ਓਕੇ, ਥੈਂਕ ਯੂ ਜੀ। ਇੱਕ ਲਾਸਟ ਕਾਲਰ ਲੈ ਕੇ ਤੇ ਫਿਰ ਆਪਾਂ ਹੁਣ ਸਮਾਪਤੀ ਕਰਦੇ ਹਾਂ। ਆਪਣੇ ਨਾਲ ਅਭੀ ਜੀ ਜੁੜੇ ਹੋਏ ਆ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ ਤੁਹਾਡਾ ਜੀ, ਥੈਂਕ ਯੂ ਸੋ ਮਚ। ਪੰਜਾਬੀ ਦੀ ਟੀਮ ਤੇ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਨਾ ਆਪਣੇ ਸ਼ੁਰੂ ਤੋਂ ਸੁਣ ਰਿਹਾ ਸੀ ਪ੍ਰੋਗਰਾਮ, ਪਨਿਸ਼ਮੈਂਟ ਦੀ ਗੱਲ ਕਰ ਰਿਹਾ ਸੀਗਾ। ਟਰੱਕਿੰਗ ਨਾਲ ਥੋੜੇ ਹਟਾ ਵਾ, ਪਰ ਸਮਹਾਉ ਟਰੱਕਿੰਗ ਨਾਲ ਕੁਐਸਚਨ ਹੈਗਾ ਜਿਹੜਾ ਮੇਰੀ ਕਾਲ ਹੈਗੀ ਆ, ਰਿਲੇਟਡ ਵੀ ਹੈਗੀ ਆ। ਮੇਰੇ ਚਾਚੇ ਦਾ ਲੜਕਾ ਨਾ, ਉਹ ਲਿਕੁਅਰ ਸਟੋਰ ਰਨ ਕਰਦਾ, ਉਹ ਮਤਲਬ ਫਰੈਂਡ ਹੈਗੇ ਕਾਫੀ, ਉਹਦੇ ਕਾਲੇ ਵੀ ਹੈਗੇ। ਇੱਕ ਦਿਨ ਉਹਦਾ ਦੋਸਤ ਮਿਲਣ ਆਇਆ, ਮਤਲਬ ਵੀ ਕਾਲਾ ਸੀਗਾ, ਕਾਫੀ ਚਿਰਾਂ ਬਾਅਦ ਮਿਲਿਆ ਉਹਨੂੰ। ਕਹਿੰਦਾ ਵੀ ਤੂੰ, ਮੈਂ ਤੈਨੂੰ ਦੇਖਿਆ ਨਹੀਂ, ਬੰਦਾ ਬਹੁਤ ਨਾਈਸ ਆ ਉਹ, ਤੇ ਤੂੰ ਮਤਲਬ ਕਾਫੀ ਚਿਰ ਹੋ ਗਿਆ, 2-3 ਸਾਲ ਤੋਂ ਜ਼ਿਆਦਾ, ਮਤਲਬ 3 ਸਾਲ ਤੋਂ ਜ਼ਿਆਦਾ ਟਾਈਮ ਲੱਗ ਗਿਆ ਸੀਗਾ ਵੀ ਤੂੰ ਆਇਆ ਕਿੱਥੇ ਗਿਆ ਸੀ। ਕਹਿੰਦਾ ਉਹ ਦੱਸੇ, ਕਹਿੰਦਾ ਮੈਂ ਜੇਲ੍ਹ 'ਚ ਰਹਿ ਕੇ ਆਇਆ। ਕਹਿੰਦਾ ਕੀ ਹੋਇਆ? ਕਹਿੰਦਾ ਮੈਂ ਮਤਲਬ ਪਨਿਸ਼ਮੈਂਟ ਦੇ ਨਾਲ ਹੀ ਹੈਗੀ ਇਹ ਗੱਲ ਹੈਗੀ ਆ। ਕਹਿੰਦਾ ਮੈਂ ਆਪਣੇ ਕਜ਼ਨ ਨੂੰ ਮਿਲਣ ਗਿਆ ਸੀ ਟੈਨੇਸੀ ਦੇ ਵਿੱਚ, ਉਹਦੇ ਘਰ ਮੈਂ ਸੁੱਤਾ ਪਿਆ ਸੀਗਾ। FBI ਨੇ ਕਹਿੰਦਾ ਛਾਪਾ ਮਾਰਿਆ, ਤੇ ਕਹਿੰਦਾ ਜਿਹੜਾ ਮੇਰਾ ਕਜ਼ਨ ਸੀ ਉਹਦੇ ਕੋਲ ਡਰੱਗ ਲੱਭੀ, ਕਹਿੰਦਾ ਫੜੀ ਉਹਨਾਂ ਨੇ। ਤੇ ਕਹਿੰਦਾ ਉਸ ਮਾਮਲੇ ਦੇ ਵਿੱਚ ਕਹਿੰਦਾ ਫਿਰ ਮੈਨੂੰ ਵੀ ਉਹਨਾਂ ਨੇ ਰੈਪ ਕਰ ਲਿਆ, ਤੇ ਕਹਿੰਦਾ 3 ਸਾਲ ਤੇ 2 ਮਹੀਨੇ ਮੈਨੂੰ ਉਹਨਾਂ ਨੇ ਜੇਲ੍ਹ 'ਚ ਰੱਖਿਆ। ਤੇ ਜਿਹੜਾ ਉਹਦਾ ਕਜ਼ਨ ਸੀਗਾ
ਜਿਵੇਂ ਇਹ ਬੰਦਾ ਲੱਗਾ ਪਤਾ ਵੀ ਇਹਨਾਂ ਨੂੰ ਗਿਲਟੀ ਨਹੀਂ ਹੈਗਾ, ਫਿਰ ਉਹ ਕਹਿੰਦਾ ਮੈਂ ਉਹਨੂੰ ਫੇਰ ਰਿਲੀਜ਼ ਕੀਤਾ, ਹਾਲਾਂਕਿ ਉਹਦਾ ਕਸੂਰ ਕੋਈ ਨਹੀਂ ਸੀਗਾ, ਸਿਰਫ ਉਹਦੇ ਆਪਣੇ ਕਜ਼ਨ ਦੇ ਘਰ ਸੁੱਤਾ ਹੀ ਸੀਗਾ। ਤੇ ਜਦੋਂ ਉਹਦੇ ਕਜ਼ਨ ਦੀ ਗੱਲ ਆਈ, ਉਹਦੇ ਕੋਲੋਂ ਕੁਛ ਇੱਕ ਸਰਟਨ ਅਮਾਊਂਟ ਤੋਂ ਜ਼ਿਆਦਾ ਨਾ ਫੈਂਟਨਲ ਜਿਹੜਾ ਹੁੰਦਾ ਡਰੱਗ ਹੁੰਦਾ ਉਹ ਫੜਿਆ ਗਿਆ, ਠੀਕ ਹੈ। ਉਹਨੂੰ ਜਿਹੜੇ ਜੱਜ ਨੇ ਉਹਦੀ ਪਨਿਸ਼ਮੈਂਟ ਦਿੱਤੀ ਹੈ। ਮੈਂ ਹੁਣ ਕੁਐਸਚਨ ਜਿਹੜਾ ਮੇਰੀ ਗੱਲ ਹੈਗੀ ਬਹੁਤ ਗੌਰ ਵਾਲੀ ਗੱਲ ਆ, ਉਹ ਆਮ ਜਿਹੜੀ ਪਨਿਸ਼ਮੈਂਟ ਨਾਰਮਲੀ ਚੱਲਦੀ ਸੀਗੀ ਨਾ ਪਹਿਲਾਂ, ਉਹਨੂੰ ਜਿੰਨੀ ਸਜ਼ਾ ਹੋਣੀ ਸੀ ਉਹਨੂੰ 32 ਮਹੀਨੇ ਦੀ ਸਜ਼ਾ ਹੋਣੀ ਸੀਗੀ ਅਕੋਰਡਿੰਗ ਟੂ ਦੀ ਜੋ ਵੀ ਉਹਦੇ ਕੋਲ ਬਰਾਮਦਗੀ ਹੋਈ ਸੀ, ਜਿੰਨੀ ਵੀ ਹੋਈ ਸੀ, ਜਿਸ ਲੈਵਲ ਦੀ ਹੋਈ ਸੀਗੀ। ਪਰ ਸਰਕਾਰ ਜਿਹੜੀ ਮੌਕੇ ਦੀ ਸਰਕਾਰ ਹੈ ਨਾ, ਟਰੰਪ ਸਰਕਾਰ ਹੈਗੀ, ਇਹ ਬਹੁਤ ਡੈਡਲੀ ਅਗੇਂਸਟ ਇਹਨਾਂ ਚੀਜ਼ਾਂ ਦੇ ਹੈਗੀ ਆ। ਹੋਰ ਵੀ ਜਦੋਂ ਟਰੱਕਿੰਗ ਦੇ ਵਿੱਚ ਵੀ ਹੈਗਾ ਵੀ ਜੋ ਕੋਈ ਪਲੇ ਕਰਦੇ ਜਾਂ ਕਿੱਦਾਂ ਵੀ ਹੈਗਾ, ਉਸ ਬੰਦੇ ਨੂੰ ਜਿਹੜਾ ਉਹਦਾ ਕਜ਼ਨ ਸੀਗਾ ਵੀ ਆਪ ਹਿਸਾਬ ਲਾ ਲਓ 32 ਮਹੀਨੇ ਦੀ ਸਜ਼ਾ ਸੀ, ਉਤੋਂ ਉਹਨਾਂ ਨੇ ਕੱਟ ਕੇ 300 ਮਹੀਨੇ ਦੀ ਸਜ਼ਾ ਕੀਤੀ ਆ, ਜੋ ਕਿ ਮਤਲਬ ਵੀ 10 ਗੁਣਾ ਵੱਧ 30-32 ਸਾਲ ਹੁਣ ਬੰਦਾ ਉਹ ਜੇਲ੍ਹ 'ਚ ਰਹਿਣਾ। ਪਰ ਉਹਦੀ ਮਤਲਬ ਉਹਨੂੰ ਡਿਕਲੇਅਰ ਹੋ ਗਈ ਜੋ ਵੀ ਸਜ਼ਾ ਸੀ, ਉਹਨੂੰ ਦੇਤੀ ਸਜ਼ਾ ਬੰਦੇ ਨੂੰ, ਪਰ ਇਹਨੂੰ ਉਹਨਾਂ ਰਿਲੀਜ਼ ਕਰ ਦਿੱਤਾ ਸੀਗਾ। ਉਹ ਦੱਸਦਾ ਐਕਸਪਲੇਨ ਕਰਦਾ ਪਿਆ ਸੀਗਾ। ਮੇਰੇ ਕਹਿਣ ਦਾ ਮਤਲਬ ਇਹ ਸੀਗਾ ਵੀ ਮੁੰਡੇ ਜੰਗ ਹੈਗੇ ਜਾਂ ਕਿੱਦਾਂ ਹੋਰ ਹੈਗਾ, ਵੀ ਟਰੱਕਿੰਗ ਨਾਲ ਤਾਂ ਲੇਟ ਕੀਤਾ ਸੀਗਾ ਵੀ ਕਈ ਵਾਰ ਇਸ ਚੀਜ਼ ਦੇ ਵਿੱਚ ਪੈ ਜਾਂਦੇ ਆ, ਲੈ ਵੀ ਸਾਨੂੰ ਕੀ ਹੈਗਾ ਅਸੀਂ ਕੀ ਕਰ ਲੈਣਾ। ਪਰ ਇਹ ਹਿਸਾਬ ਤੁਸੀਂ ਲਾ ਲਓ ਕਿ ਜੇ ਉਹ ਫੜ ਹੁੰਦਾ ਤੇ ਉਹ ਫਿਰ ਸਾਰੀ ਉਮਰ ਉਹਦੀ ਜੇਲ੍ਹ 'ਚ ਨਿਕਲਣੀ ਹੈਗੀ ਆ, ਜਾਂ ਇਹਦੇ ਵਿੱਚ ਜੋ ਵੀ ਬੈਕ ਕਰਦਾ ਜੋ ਵੀ ਹੈਗਾ। ਚਲੋ ਈਵਨ ਕੋਈ ਟਰੱਕਿੰਗ ਦੇ ਵਿੱਚ ਵੀ ਕਾਨੂੰਨ ਹੈਗੇ, ਹੋਰ ਵੀ ਹੈਗੇ ਆ। ਸੋ ਡੇ ਬਾਈ ਡੇ ਇੱਕ ਬੰਦਾ ਕਹਿ ਗਿਆ ਸੀਗਾ ਵੀ ਤੁਸੀਂ ਕਾਨੂੰਨ ਨਾ ਛੱਡੋ, ਚੰਗੀ ਗੱਲ ਆ, ਪਰ ਸਖਤਾਈ ਗਾਂ ਤੋਂ ਗਾਂ ਤੁਹਾਡੇ ਨੱਕ ਤੱਕ ਪਾਣੀ ਆਉਣਾ, ਤੁਹਾਡੇ ਮੂੰਹ ਤੱਕ ਪਾਣੀ ਪਾਉਣ ਲੱਗਾ, ਉਹ ਫਿਰ ਹਟਣਾ ਉਹਦਾ ਫਾਇਦਾ ਕੋਈ ਨਹੀਂ। ਸੋ ਅਗਰ ਨਾਰਮਲ ਕੰਮ ਲੀਗਲੀ ਕਰੋਗੇ ਸਾਰੇ ਜਣੇ ਤੇ ਸਾਰਿਆਂ ਨੂੰ ਰੋਟੀ ਪਾਣੀ ਚੱਲੀ ਜਾਣਾ। ਕਿ ਜੇ ਹੁਣ ਕਿਸੇ ਨੇ ਭੁੱਖ ਹੀ ਪਾਣੀ, ਕਿਸੇ ਨੀਤ ਹੀ ਮਾੜੀ ਆ, ਹੁੰਦਿਆਂ ਫੇਰ ਵੀ ਨੀਤ ਮਾੜੀ ਰੱਖਣੀ, ਤਾਂ ਉਹਦਾ ਕੋਈ ਫਾਇਦਾ ਨਹੀਂ ਹੈਗਾ। ਸੋ ਪੇਸ਼ੈਂਸ ਰੱਖ ਕੇ ਆਪਣਾ ਸਬਰ ਨਾਲ ਸਾਰਾ ਚੱਲੋ, ਸਾਰਾ ਕੁਝ ਵਧੀਆ ਜਾਊਗਾ। ਥੈਂਕ ਯੂ ਸੋ ਮਚ। ਧੰਨਵਾਦ। ਇੱਕ ਵਾਰ ਰਾਜਕਰਮਵੀਰ ਸਿੰਘ ਜੀ ਆਪਾਂ ਬੇਨਤੀ ਕਰਨੀ, ਜਿੰਨੇ ਵੀ ਸਰੋਤੇ ਹੈਗੇ ਸਾਡੇ, ਪੰਜਾਬੀ ਰੇਡੀਓ USA 24 ਆਵਰ ਰੇਡੀਓ ਸਟੇਸ਼ਨ ਆ। ਅਸੀਂ 15 AM ਤੇ FM ਰੇਡੀਓ ਸਟੇਸ਼ਨ ਯੂਬਾ ਸਿਟੀ ਤੋਂ ਲੈ ਕੇ ਬੇਕਰਸਫੀਲਡ ਤਾਈਂ ਤੇ ਬੇ ਏਰੀਏ 'ਚ 1170 AM ਉੱਥੇ ਬ੍ਰੌਡਕਾਸਟ ਕਰਦੇ ਆ, ਜਿਹੜੇ ਸਾਡੇ ਟੈਰੇਸਟਰੀਅਲ ਰੇਡੀਓ ਸਟੇਸ਼ਨਸ ਆ। ਇਸ ਤੋਂ ਬਿਨਾਂ YouTube ਤੇ Facebook ਤੇ ਐਪ ਦੇ ਉੱਤੇ ਬੇਨਤੀ ਆਪਾਂ ਇਹ ਕਰਨੀ ਆ ਵੀ ਜਿੰਨੇ ਵੀ ਜਿਹੜੇ ਤੁਹਾਡੇ ਜਿੰਨੇ ਸਰੋਤੇ ਸੁਣ ਰਹੇ ਹੈਗੇ ਆ, ਸਾਰੇ ਪੰਜਾਬੀ ਰੇਡੀਓ USA ਦੀ ਔਰੇਂਜ ਕਲਰ ਦੀ ਜਿਹੜੀ ਐਪ ਆ, ਉਹ ਐਪ ਡਾਊਨਲੋਡ ਕਰ ਲਓ। ਪ੍ਰੋਬਲਮ ਕੀ ਹੁੰਦੀ ਆ ਵੀ ਬਹੁਤ ਵਾਰ ਜਦੋਂ ਸੱਚੀ ਖਬਰ ਹੁੰਦੀ ਆ ਨਾ, ਤੁਹਾਨੂੰ ਸਾਰਿਆਂ ਨੂੰ ਪਤਾ ਵੀ ਸਾਡਾ ਚੈਨਲ ਪੰਜਾਬੀ ਰੇਡੀਓ USA ਇੰਡੀਆ ਗਵਰਨਮੈਂਟ ਨੇ ਬੈਨ ਕੀਤਾ ਹੋਇਆ ਇੰਡੀਆ ਦੇ ਵਿੱਚ, ਪਰ ਬਾਕੀ ਸਾਰੇ ਮੁਲਕਾਂ 'ਚ ਚੱਲਦਾ ਆ। ਹੁਣ ਪਿਛਲੇ ਦਿਨਾਂ 'ਚ ਵੀ ਜਦੋਂ ਨਿਖਲ ਗੁਪਤੇ ਦੀ ਖਬਰ ਆਈ ਸੀ, ਅਮਰੀਕਾ 'ਚ ਵੀ ਉਹ ਸਪਰੈਸ ਕੀਤਾ ਸਾਨੂੰ Facebook ਤੇ YouTube ਤੇ ਰਾਈਟ ਵੇ, ਉਹਨਾਂ ਨੇ ਜਿੱਦਾਂ ਨਾ ਉਹਨੂੰ ਸਪਰੈਸ ਕਰਤਾ, ਦਿਸਦਾ ਹੀ ਨਹੀਂ ਸੀ। ਸੋ ਤੁਸੀਂ ਐਪ ਨੂੰ ਡਾਊਨਲੋਡ ਕੀਤਾ ਹੋਇਆ ਤੇ ਲਾਈਵ ਤੁਸੀਂ ਸੁਣ ਸਕਦੇ, ਉਹਨੂੰ ਨਹੀਂ ਉਹ ਸਪਰੈਸ ਕਰ ਸਕਦੇ ਹੈਗੇ। ਸੋ ਸਾਰਿਆਂ ਨੂੰ ਬੇਨਤੀ ਆ, ਜਿਨ੍ਹਾਂ ਨੇ ਹਜੇ ਤੱਕ ਕਿਸੇ ਨੇ ਵੀ ਪੰਜਾਬੀ ਰੇਡੀਓ USA ਦੀ ਐਪ ਦੇ ਨਹੀਂ ਡਾਊਨਲੋਡ ਕੀਤੀ, ਉਹ ਆਪਣੇ ਸਾਰੇ ਪਰਿਵਾਰਕ ਮੈਂਬਰਾਂ ਨੂੰ ਜਿਹੜੀ ਉਹ ਡਾਊਨਲੋਡ ਕਰਾਓ। ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ। ਰਮਨ ਜੀ ਬਹੁਤ ਧੰਨਵਾਦ, ਹਰਜੋਤ ਜੀ ਬੜਾ ਧੰਨਵਾਦ, ਅਤੇ ਅਸੀਂ ਮੱਲੀ ਹੁਣਾਂ ਦਾ ਵਿਸ਼ੇਸ਼ ਧੰਨਵਾਦ ਕਰਦੇ ਜਿਨ੍ਹਾਂ ਦੇ ਪ੍ਰੋਗਰਾਮ 'ਚੋਂ ਕਾਫੀ ਹਿੱਸਾ ਜਿਹੜਾ ਉਹ ਜੋ ਆਪਾਂ ਲੈ ਗਏ। ਸੋ ਬੜੀ ਮਿਹਰਬਾਨੀ, ਧੰਨਵਾਦ ਸਭ ਨੂੰ, ਪਿਆਰ ਭਰੀ ਸਤਿ ਸ਼੍ਰੀ ਅਕਾਲ।